ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब जमाहा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 15 ਜਨਵਰੀ 2025 3 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ਨ ਕੇਬਲ ਵਾਪਰਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਓ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਸਾਚੂਸਟਸ ਤੋਂ ਸਰਦਾਰ ਇੰਦਰਜੀਤ ਸਿੰਘ ਮਾਨਕ ਤਲਾਰ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਬੜੇ ਹੀ ਦੁਖੀ ਹਿਰਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਆਪਣੇ ਸਿੰਘ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੇ ਸਿੱਖ ਸਿਆਸੀ ਕੈਦੀਆਂ ਸੰਬੰਧੀ ਜਿਹੜੀ ਆਵਾਜ਼ ਬੁਲੰਦ ਕਰਨ ਵਾਲੀ ਜਿਹੜੀ ਹੈ ਮਰਨ ਵਰਤ ਰੱਖਣ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਜੀ ਜਿਹੜੇ ਨੇ ਇਸ ਫਾਨੀ ਜਹਾਨ ਤੋਂ ਜਿਹੜੇ ਆ ਕੂਚ ਕਰ ਗਏ ਨੇ ਔਰ 91 ਸਾਲਾ ਬਾਬਾ ਸੂਰਤ ਸਿੰਘ ਜੀ ਨੇ ਅਮਰੀਕਾ ਦੀ ਧਰਤੀ ਤੇ ਜਿਹੜਾ ਅਖੀਰਲਾ ਜਿਹੜਾ ਸਾਹ ਲਿਆ ਔਰ 2015 ਤੋਂ 2023 ਤੱਕ ਲਗਭਗ 8 ਸਾਲ ਆਪਣੀ ਦੇਹ ਨੂੰ ਕਸ਼ਟ ਦੇਣ ਵਾਲੇ ਬਾਪੂ ਸੂਰਤ ਸਿੰਘ ਜੀ ਨੇ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਹੁਕਮ ਨਾਲ ਜਿਹੜਾ ਭੁੱਖ ਹੜਤਾਲ ਛੱਡੀ ਸੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਕੌਮੀ ਇਨਸਾਫ ਮਾਰਚ ਨੂੰ ਹਮਾਇਤ ਦਿੱਤੀ ਸੀ। ਸੋ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸਿਦਕ ਦ੍ਰਿੜਤਾ ਅਤੇ ਕੌਮੀ ਪਿਆਰ ਨੂੰ ਜਿਹੜਾ ਪ੍ਰਣਾਮ ਕਰਦੇ ਹਾਂ। ਸੋ ਅਸੀਂ ਵਾਹਿਗੁਰੂ ਦੇ ਅੱਗੇ ਚਰਨਾਂ ਦੇ ਅੱਗੇ ਇਹਨਾਂ ਦੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਆਪਾਂ ਇਸ ਬਾਬਤ ਹੀ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਇੰਦਰਜੀਤ ਸਿੰਘ ਮਾਨਕ ਤਲਾ ਜਿਹੜੇ ਮੈਸਾਚੂਸਟਸ ਸਟੇਟ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਵਾਰ ਜਦੋਂ ਸਾਡੇ ਉਹ ਵੀਰ ਜਿਨ੍ਹਾਂ ਬਾਰੇ ਸਾਨੂੰ ਨਿੱਜੀ ਜਾਣਕਾਰੀ ਨਹੀਂ ਹੁੰਦੀ ਜਾਂ ਉਹਨਾਂ ਨਾਲ ਕਦੇ ਨਿੱਜੀ ਮੁਲਾਕਾਤ ਨਹੀਂ ਹੁੰਦੀ ਔਰ ਉਹ ਪ੍ਰੋਗਰਾਮ ਦੇਖ ਕੇ ਜਾਂ ਟੀਵੀ 84 ਨਾਲ ਜੁੜੇ ਹੋਣ ਕਰਕੇ ਮਹਿਸੂਸ ਕਰਦੇ ਨੇ ਕਿ ਟੀਵੀ 84 ਉਹਨਾਂ ਦੇ ਦਸਵੰਧ ਦੀ ਮਾਇਆ ਦਾ ਹੱਕਦਾਰ ਹੈ ਤੇ ਉਹ ਨਿਸ਼ਕਾਮਤਾ ਦੇ ਨਾਲ ਕੰਟਰੀਬਿਊਟ ਕਰਦੇ ਨੇ ਉਹ ਸਾਨੂੰ ਬਹੁਤ ਅਜ਼ੀਜ਼ ਨੇ ਔਰ ਮੇਰੇ ਨਾਲ ਕਦੇ ਜਿਹੜਾ ਮੈਨੂੰ ਗੱਲਬਾਤ ਦਾ ਮੌਕਾ ਨਹੀਂ ਬਣਿਆ ਸਰ ਇੰਦਰਜੀਤ ਸਿੰਘ ਹੋਰਾਂ ਨਾਲ ਪਰ ਉਹਨਾਂ ਦੀ ਇਹ ਨਿਸ਼ਕਾਮ ਸੇਵਾ ਨੂੰ ਅਸੀਂ ਸਰਾਹੁੰਦੇ ਹਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਇਹ ਆਸ ਵੀ ਕਰਦੇ ਹਾਂ ਆਪਣੇ ਬਹੁਤ ਸਾਰੇ ਵਿਊਅਰਸ ਤੋਂ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਹੈ ਇਸ਼ੂਜ਼ ਨੂੰ ਸਿੱਖ ਸਪਿਨ ਦੇ ਨਾਲ ਜਿਹੜਾ ਉਹ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਦਾ ਅਹਿਸਾਸ ਸਾਨੂੰ ਹੁੰਦਾ ਜਦੋਂ ਅਸੀਂ ਟਰੈਵਲ ਕਰਦੇ ਹਾਂ। ਹੁਣ ਵੀ ਇਸ ਵਾਰ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਰਿਚਫੀਲਡ ਓਹਾਇਓ ਦੇ ਵਿੱਚ ਘੱਟੋ ਘੱਟ 2 ਸੱਜਣ ਐਸੇ ਆਏ ਜਿਹੜੇ ਬਾਕੀ ਜਿੱਥੇ ਅਸੀਂ ਗਰੁੱਪ ਜੱਸੰਗਾਂ 'ਚ ਖੜੇ ਸੀ ਉੱਥੇ ਉਹਨਾਂ ਨੇ ਗੱਲ ਨਹੀਂ ਕੀਤੀ ਪਰ ਪਾਸੇ ਲਿਜਾ ਕੇ ਉਹਨਾਂ ਨੇ ਬਹੁਤ ਤਾਰੀਫ ਕੀਤੀ ਕਿ ਅਸੀਂ ਰੈਗੂਲਰਲੀ ਇਸ ਪ੍ਰੋਗਰਾਮ ਨੂੰ ਦੇਖਦੇ ਹਾਂ ਔਰ ਇਸ ਨੇ ਸਾਡੇ ਗਿਆਨ 'ਚ ਵਾਧਾ ਕੀਤਾ। ਸੋ ਇਹ ਸਾਡੇ ਲਈ ਫਿਰ ਬਹੁਤ ਵੱਡਾ ਸਰਮਾਇਆ ਹੁੰਦਾ ਹੈ।
ਇਸ ਕਿਸਮ ਦੀ ਐਡਮੀਰੇਸ਼ਨ ਵੀ। ਲੇਕਿਨ ਇਹ ਵੀ ਇੱਕ ਹਕੀਕਤ ਹੈ ਕਿ ਅਲਟੀਮੇਟਲੀ ਜੇ ਅਸੀਂ ਸਰਬੱਤ ਦਾ ਭਲਾ ਵੀ ਲੋਚਦੇ ਹਾਂ, ਜਿਵੇਂ ਸਾਡੇ ਇੱਕ ਬਜ਼ੁਰਗ ਕਹਿੰਦੇ ਸੀ, ਤੇ ਸਰਬੱਤ ਦਾ ਭਲਾ ਵੀ ਧਨ ਦੇ ਨਾਲ ਜੁੜਿਆ ਹੋਇਆ ਕਿ ਵੀ ਬੇਸ਼ੱਕ ਠੀਕ ਹੈ, ਲੋਭ, ਮਾਇਆ ਦਾ ਪ੍ਰਭਾਵ ਜਾਂ ਅਦਰਵਾਈਜ਼ ਬਹੁਤ ਸਾਰੀਆਂ ਚੀਜ਼ਾਂ ਮਾਇਆ ਨੂੰ ਸਪਿਰਿਚੁਅਲਿਟੀ ਦੀ ਦੁਨੀਆ ਦੇ ਵਿੱਚ ਜਿਹੜਾ ਇੱਕ ਆਬਸਟੈਕਲ ਜਾਂ ਰੁਕਾਵਟ ਦੇ ਤੌਰ ਤੇ ਦੇਖਿਆ ਜਾਂਦਾ ਹੈ। ਪਰ ਉਹ ਬਜ਼ੁਰਗ ਕਹਿੰਦੇ ਸੀ ਵੀ ਅਲਟੀਮੇਟਲੀ ਜਿਹੜੇ ਭਲੇ ਦੇ ਕੰਮ ਨੇ ਉਹ ਵੀ ਇਸ ਮਾਇਆ ਦੇ ਨਾਲ ਹੀ ਸੰਭਵ ਹੋ ਸਕਦੇ ਨੇ। ਉਸ ਤੋਂ ਬਿਨਾਂ ਤੁਸੀਂ ਆਪਣਾ ਸਦਕ ਪਿਆਰ ਤਾਂ ਰੱਬ ਨਾਲ ਨਿਭਾ ਸਕਦੇ ਹੋ, ਪਰ ਜੇ ਤੁਸੀਂ ਕਿਸੇ ਦਾ ਭਲਾ ਕਰਨਾ ਹੈ ਤਾਂ ਉਹ ਵੀ ਜਿਹੜਾ ਇਹਦੇ ਨਾਲ ਜੁੜਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਤੁਹਾਡਾ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜਾ ਤੁਸੀਂ ਸਾਡੇ ਲਈ ਅਰਦਾਸ ਕਰਦੇ ਹੋ, ਅਸੀਸ ਦਿੰਦੇ ਹੋ। ਪਰ ਇਹ ਵੀ ਇੱਕ ਹਕੀਕਤ ਹੈ ਕਿ ਇਹ ਜੇ ਪ੍ਰੋਜੈਕਟ ਨੂੰ ਅਸੀਂ 12 ਸਾਲਾਂ ਤੋਂ ਲਗਾਤਾਰਤਾ ਨਾਲ ਚਲਾ ਪਾਏ ਤੇ ਇਹਦੇ 'ਚ ਵੀ ਤੁਹਾਡੀ ਮਦਦ, ਤੁਹਾਡਾ ਸਹਿਯੋਗ ਹੀ ਸ਼ਾਮਲ ਸੀ, ਹੋਰ ਤਾਂ ਸਾਡੀ ਕਿਸੇ ਤੇ ਤਵੱਕੋ ਨਹੀਂ ਹੈ। ਤੇ ਜੇ ਇਸ ਨੂੰ ਅਸੀਂ ਅੱਗੇ ਤੋਰਨਾ ਹੈ ਔਰ ਇਸ ਵੇਲੇ ਜਿਹੜੇ ਚੈਲੰਜਸ ਨੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਨੇ, ਕਿਉਂਕਿ ਕਿਸੇ ਪਾਸਿਓਂ ਕੋਈ ਹੋਰ ਜਿਹੜੀ ਹੈ ਉਹ ਮਦਦ ਦੀ ਆਸ ਤਾਂ ਦੂਰ ਦੀ ਗੱਲ, ਅਸੀਂ ਬਹੁਤ ਵਾਰ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਇੰਨੀ ਟਾਈਟ ਰੋਪ ਵਾਕ ਕਰ ਰਹੇ ਹਾਂ ਕਿਉਂਕਿ ਜਿਹੜੀ ਮਰਜ਼ੀ ਵੀਡੀਓ ਨੂੰ ਉਹ ਬਲੌਕ ਕਰ ਦਿੰਦੇ ਨੇ। ਫੇਸਬੁੱਕ ਪਹਿਲਾਂ ਹੀ 4 ਸਾਲ ਤੋਂ ਬੰਦ ਹੈ, YouTube ਦੀ ਤਲਵਾਰ ਵੀ ਜਿਹੜੀ ਹੈ ਉਹ ਲਟਕ ਰਹੀ ਹੈ, ਮੋਨੇਟਾਈਜੇਸ਼ਨ ਵੀ YouTube ਦੀ ਬੰਦ ਹੈ। 31 ਅਕਤੂਬਰ ਦੇ ਪ੍ਰੋਗਰਾਮ ਤੋਂ ਬਾਅਦ ਜਦੋਂ ਕਿ ਅਸੀਂ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦੇ ਨਾਂ ਤੇ ਪ੍ਰੋਗਰਾਮ ਕੀਤਾ ਸੀ। ਸੋ ਤੁਹਾਡੀ ਮਦਦ ਦੇ ਅਸੀਂ ਹਮੇਸ਼ਾ ਹੀ ਜਿਹੜਾ ਉਹ ਤਲਬਗਾਰ ਹੈ ਔਰ ਮੈਂ ਇੱਕ ਵਾਰ ਫੇਰ ਵੀਰ ਇੰਦਰਜੀਤ ਸਿੰਘ ਮਾਨਕ ਤਲਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਜਦੋਂ ਅਸੀਂ ਕੁਰਬਾਨੀ ਦੀ ਗੱਲ ਕਰਦੇ ਹਾਂ ਇਹ ਠੀਕ ਹੈ। ਜਦੋਂ ਈਵਨ ਜੀਸਸ ਦਾ ਇੱਕ ਕੋਟ ਕਿਹਾ ਜਾਂਦਾ ਹੈ ਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਕਿ ਜਿਹੜੇ ਇੰਤਜ਼ਾਰ 'ਚ ਹੁੰਦੇ ਨੇ ਕਿ ਵੀ ਸਾਨੂੰ ਸੇਵਾ ਦਾ ਮੌਕਾ ਮਿਲੇ, ਉਹ ਵੀ ਉਹਦੀ ਦਰਗਾਹ 'ਚ ਉਹਨਾਂ ਦੀ ਹਾਜ਼ਰੀ ਵੀ ਲੱਗਦੀ ਹੈ। ਗੱਲ ਤਾਂ ਭਾਵਨਾ ਦੀ ਹੁੰਦੀ ਹੈ ਕਿ ਵੀ ਤੁਸੀਂ ਕਿਸੇ ਬਾਰੇ, ਇਸ ਲਈ ਅਸੀਂ ਜਦੋਂ ਇਹ ਅਰਦਾਸ ਦੀ ਤਾਕਤ ਦੀ ਗੱਲ ਕਰਦੇ ਹਾਂ ਕਿ ਭਾਈ ਜਿਹੜਾ ਹੋਰ ਕੁਝ ਨਹੀਂ ਕਰ ਸਕਦਾ ਉਹ ਘੱਟੋ ਘੱਟ ਅਰਦਾਸ ਕਰੇ। ਪਰ ਉਹ ਰੂਹਾਂ ਜਾਂ ਉਹ ਵਜੂਦ ਜਿਹੜੇ ਆਪਣੀ, ਜਿਨ੍ਹਾਂ ਦੀ ਕੋਈ ਕੰਪਲਸ਼ਨ ਨਹੀਂ ਹੁੰਦੀ, ਜਿਨ੍ਹਾਂ ਦੇ ਸਿਰ ਤੇ ਕੋਈ ਤਲਵਾਰ ਨਹੀਂ ਲਟਕ ਰਹੀ ਹੁੰਦੀ, ਜਿਹੜੇ ਇੱਕ ਚੰਗੀ ਜ਼ਿੰਦਗੀ ਜਾਂ ਸੁੱਖ ਦੀ ਜ਼ਿੰਦਗੀ ਜੀ ਰਹੇ ਹੁੰਦੇ ਨੇ, ਤੇ ਜੇ ਉਹਨਾਂ ਦੇ ਵਿੱਚ ਇਹ ਤਮੰਨਾ ਜਾਂ ਇਹ ਭਾਵਨਾ ਆਏ ਕਿ ਜੀ ਨਹੀਂ, ਅਸੀਂ ਜੰਗੇ ਮੈਦਾਨ ਦੇ ਵਿੱਚ ਜਾ ਕੇ ਆਪਣੀ ਸੋਚ, ਆਪਣੀ ਸਮਰੱਥਾ, ਆਪਣੀ ਲਿਆਕਤ ਦੇ ਮੁਤਾਬਕ ਸਰਵ ਕਰਨਾ, ਔਰ ਉਹਦੇ ਲਈ ਉਹ ਮਨਾ ਕਰਨ ਦੇ ਬਾਵਜੂਦ ਵੀ ਜ਼ਾਹਰ ਹੈ ਜਦੋਂ ਪਰਿਵਾਰ, ਬੱਚੇ ਬੱਚੀਆਂ ਹੁੰਦੇ ਨੇ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਵੀ ਕਿਸ ਕਿਸਮ ਦੇ ਚੈਲੰਜਸ ਹੋਣਗੇ, ਪਰ ਉਸ ਮੈਦਾਨ ਦੇ ਵਿੱਚ ਵੀ ਉਹ ਕੁੱਦਣ ਔਰ ਅਖੀਰ ਤੱਕ, ਅਖੀਰਲੇ ਸਾਹ ਤੱਕ ਜਿਸ ਇਸ਼ੂ ਨੂੰ ਲੈ ਕੇ ਉਹ ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਕੁੱਦੇ, ਉਸ ਦੇ ਨਾਲ ਜਿਹੜੀ ਆਪਣੀ ਪ੍ਰੀਤ ਪੁਗਾ ਜਾਣ ਤੇ ਉਹਨਾਂ ਨੂੰ ਅਸੀਂ ਉਹ ਬਹਾਦਰ ਸਿੰਘਾਂ ਦੇ ਤੌਰ ਤੇ, ਬਹਾਦਰ ਰੂਹਾਂ ਦੇ ਤੌਰ ਤੇ ਤਸਲੀਮ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੀਤ ਨੂੰ ਪੁਗਾਇਆ। ਅੱਜ ਇਹ ਖਬਰ ਸਾਰੇ ਸੋਸ਼ਲ ਮੀਡੀਆ 'ਚ ਨਹੀਂ, ਮੈਨੂੰ ਇਸ ਗੱਲ ਦੀ ਹੈਰਾਨੀ ਵੀ ਹੋਈ ਕਿ ਜਿਹੜੇ ਬਾਪੂ ਸੂਰਤ ਸਿੰਘ ਖਾਲਸਾ ਦੇ ਵਰਤ ਦੇ ਵੇਲੇ ਜਿਹੜਾ ਮੀਡੀਆ ਭਾਰਤ ਦਾ, ਅੰਗਰੇਜ਼ੀ ਮੀਡੀਆ ਔਰ ਦੂਸਰਾ ਬਿਲਕੁਲ ਇਗਨੋਰ ਕਰਦਾ ਸੀ, ਉਹਨਾਂ ਨੇ ਵੀ ਉਹਨਾਂ ਦੀ ਪਿਕਚਰ ਲਾ ਕੇ ਪ੍ਰੋਮੀਨੈਂਟਲੀ ਇਹ ਖਬਰ ਲਾਈ ਕਿ ਬਾਪੂ ਸੂਰਤ ਸਿੰਘ ਖਾਲਸਾ ਜਿਹੜੇ ਲਗਭਗ ਹੁਣ 91 ਵਰੇ ਦੇ ਸਨ, ਜਿਨ੍ਹਾਂ ਨੇ ਲਗਭਗ, ਜਦੋਂ ਅਸੀਂ 8 ਸਾਲ ਦਾ ਜ਼ਿਕਰ ਕਰਦੇ ਹਾਂ, 16 ਜਨਵਰੀ 2015 ਨੂੰ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ, ਜਿਨ੍ਹਾਂ ਨੂੰ ਅਸੀਂ ਪ੍ਰਿਜ਼ਨਰਸ ਆਫ ਕੌਂਸ਼ੀਅੰਸ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਕਹਿੰਦੇ ਹਾਂ, ਇਹ ਜੰਗੇ ਆਜ਼ਾਦੀ ਜਿਹੜੀ ਖਾਲਿਸਤਾਨ ਦੀ ਕਾਇਮੀ ਦੇ ਲਈ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਸ ਦੀ ਸ਼ੁਰੂਆਤ ਹੁੰਦੀ ਹੈ, ਇੰਡੀਅਨ ਸਟੇਟ ਵੱਲੋਂ ਟੋਟਲ ਵਾਰ ਵਿੱਢੀ ਜਾਂਦੀ ਹੈ ਸਿੱਖਾਂ ਦੇ ਉੱਤੇ, ਔਰ ਸਿੱਖ ਨੌਜਵਾਨ ਜਿਹੜੇ ਨੇ ਉਹ ਜਵਾਬੀ ਕਾਰਵਾਈ ਦੇ ਲਈ ਨਿਕਲਦੇ ਨੇ, ਸਟੇਟ ਟੈਰਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦਿੰਦੇ ਨੇ, ਕੁਛ ਸ਼ਹੀਦੀ ਪਾਉਂਦੇ ਨੇ, ਕੁਛ ਜਿਹੜੇ ਨੇ ਉਹ ਗ੍ਰਿਫਤਾਰ ਹੁੰਦੇ ਨੇ, ਫੜੇ ਜਾਂਦੇ ਨੇ, ਕੁਛ ਨੂੰ ਝੂਠੇ ਕੇਸਾਂ 'ਚ ਉਲਝਾਇਆ ਜਾਂਦਾ ਹੈ, ਅਦਾਲਤੀ ਸਿਸਟਮ ਉਹਨਾਂ ਦਾ ਉਹਨਾਂ ਨੂੰ ਉਮਰ ਕੈਦਾਂ ਜਾਂ ਲੰਮੀਆਂ ਕੈਦਾਂ ਦਿੰਦਾ ਹੈ।
ਔਰ ਉਹ ਜੇਲ੍ਹ ਦੇ ਵਿੱਚ ਬੈਠਿਆਂ ਆਪਣੇ ਸਿਦਕ ਸਬਰ ਦੇ ਨਾਲ ਉਹਨਾਂ ਕੈਦਾਂ ਨੂੰ ਕੱਟਦੇ ਨੇ, ਪਰ ਉਹ ਝੰਮਦੇ ਨਹੀਂ, ਝੁਕਦੇ ਨਹੀਂ। ਔਰ ਅਦਾਲਤੀ ਸਿਸਟਮ ਦੇ ਵਿੱਚ ਜੋ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਉਹ ਪੂਰੀਆਂ ਕਰਨ ਤੋਂ ਬਾਅਦ ਵੀ ਹਕੂਮਤ ਉਹਨਾਂ ਦੀ ਬੰਦ ਖਲਾਸੀ ਨਹੀਂ ਕਰਦੀ। ਤੇ ਉਹਦਾ ਕਾਰਨ ਜੋ ਅਮਿਤ ਸ਼ਾਹ ਨੇ ਪਾਰਲੀਮਾਨੀ ਚੋਣਾਂ ਵੇਲੇ ਲੁਧਿਆਣੇ ਦੇ ਜਨਤਕ ਇਕੱਠ ਦੇ ਵਿੱਚ ਕਿਹਾ ਸੀ, ਜਦੋਂ ਬਲਵੰਤ ਸਿੰਘ ਰਾਜੋਆਣਾ ਦਾ ਜ਼ਿਕਰ ਉਹਨਾਂ ਦਿਨਾਂ 'ਚ ਮੀਡੀਆ 'ਚ ਵੀ ਚੱਲ ਰਿਹਾ ਸੀ ਕਿ ਭਾਈ ਉਹਨਾਂ ਨੂੰ ਤਾਂ ਸਰਕਾਰ ਨੇ ਖੁਦ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿਨ੍ਹਾਂ ਕੈਦੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਸੀ, ਉਹਦੇ 'ਚ ਉਹਨਾਂ ਦੀ ਲਾਈਫ ਸੈਂਟੈਂਸ ਵੀ ਜਿਹੜੀ ਹੈ ਉਹ ਭੋਗ ਹੀ ਚੁੱਕੇ ਨੇ, ਉਹਨਾਂ ਦੀ ਰਿਹਾਈ ਦਾ ਫੈਸਲਾ ਲਿਆ ਸੀ। ਤੇ ਅਮਿਤ ਸ਼ਾਹ ਨੇ ਬੜੇ ਜਿਹੜਾ ਉਹ ਨਾਟਕੀ ਅੰਦਾਜ਼ ਦੇ ਵਿੱਚ ਉਹ ਕਿਸੇ ਹੋਰ ਵਿਸ਼ੇ ਤੇ ਬੋਲ ਰਿਹਾ ਸੀ, ਤਾਂ ਉਸਨੇ ਕਿਹਾ ਕਿ ਵੀ ਜਿਹੜਾ ਦੀ ਰਿਹਾਈ ਲਈ ਕਿਹਾ ਜਾ ਰਿਹਾ ਹੈ ਇਹ ਉਹ ਨੇ ਜਿन्हें अपने किए पर कोई पछतावा नहीं है, उन्होंने कोई माफ़ी नहीं मांगी है, उनको कोई पछतावा, हम उनको कैसे छोड़ दें। सो बेशक ये दुश्मन दे मूँह तो निकलिया एक नफरती अंदाज का जुमला सी, पर इसने हर सिख नूं फखर दिता है कि भी जिन्हां नूं तुसीं 30-30 साल जेलों च रखिया, 35-35 साल ਜਿਹੜੇ ਇੱਕ ਯੰਗ ਉਮਰ ਦੇ ਵਿੱਚ ਜਾਂ ਆਪਣੀਆਂ 20s ਦੇ ਵਿੱਚ ਸੀ, ਹੁਣ ਉਹ ਚਿੱਟੀਆਂ ਦਾੜੀਆਂ ਵਾਲੇ ਬਾਬੇ ਬਣੇ ਹੋਏ ਨੇ, ਬਹੁਤ ਸਾਰਿਆਂ ਨੂੰ ਸਰੀਰਕ ਰੋਗ ਨੇ, ਜੇਲ੍ਹਾਂ 'ਚ ਰਹਿੰਦੇ ਆ ਔਰ ਦੂਜੇ। ਲੇਕਿਨ ਤੁਹਾਡੀ 30-35 ਸਾਲ ਦੀ ਕੈਦ ਵੀ ਉਹਨਾਂ ਦੀ ਵਿਲ ਨੂੰ ਜਿਹੜੀ ਆ ਉਹ ਤੋੜ ਨਹੀਂ ਸਕੀ। ਇਹ ਛੋਟੀ ਗੱਲ ਨਹੀਂ ਹੈ। ਔਰ ਜਦੋਂ ਅਸੀਂ ਇਤਿਹਾਸ ਬੀਤੇ ਦਾ ਪੜ੍ਹਦੇ ਹਾਂ ਤਾਂ ਜਿਹੜੀ ਸਿੰਘਾਂ ਦੀ ਡਿਫਾਇੰਸ ਹੈ ਉਹ ਆਰਿਆਂ ਦੇ ਸਾਹਮਣੇ ਹੋਏ, ਉਬਲਦੀਆਂ ਦੇਗਾਂ 'ਚ ਹੋਏ, ਰੰਬੀਆਂ ਦੇ ਸਾਹਮਣੇ ਹੋਏ, ਬੰਦ ਕਟਾਣ ਵੇਲੇ ਹੋਏ, ਉਸ ਨੂੰ ਹੀ ਅਸੀਂ ਉਹਨਾਂ ਨੂੰ ਇਤਿਹਾਸ 'ਚ ਯਾਦ ਕਰਦੇ। ਪਰ ਜਦੋਂ ਅਜੋਕੇ ਇਸ ਸਟਰਗਲ ਦਾ, ਅਜੋਕੇ ਖਾਲਿਸਤਾਨ ਦੇ ਸੰਘਰਸ਼ ਦਾ ਇਤਿਹਾਸ ਲਿਖਿਆ ਜਾਏਗਾ, ਜਿੱਥੇ ਸਾਨੂੰ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋਆਣਿਆਂ ਉਹਨਾਂ ਤੇ ਮਾਣ ਹੋਏਗਾ, ਉੱਥੇ ਇਹ ਜਿਹੜੇ ਸਾਡੇ ਸਿਆਸੀ ਕੈਦੀ ਨੇ ਜਿਨ੍ਹਾਂ ਨੇ ਬਿਲਕੁਲ ਜਿਹੜਾ ਇੱਕ ਵੀ ਐਸਾ ਨਹੀਂ ਹੈ ਜਿਹੜਾ ਮਾਫੀ ਮੰਗ ਕੇ ਆਇਆ ਹੋਏ ਜਾਂ ਜਿਸ ਨੇ ਇਹ ਕਿਹਾ ਹੋਏ ਕਿ ਵੀ ਮੈਂ ਗਲਤ ਹੋਇਆ, ਔਰ ਹੁਣ ਵੀ ਜਿਸ ਹਾਲਤ 'ਚ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਜੇ ਉਹਨਾਂ ਦਾ ਸਿਦਕ ਔਰ ਦ੍ਰਿੜਤਾ ਇਸ ਪੱਧਰ ਦੀ ਹੈ ਤੇ ਫਿਰ ਇਹ ਕੌਮੀ ਜਥੇਬੰਦੀਆਂ ਦਾ, ਕੌਮੀ ਜਿਹੜੇ ਝੰਡਾ ਬਰਦਾਰ ਨੇ ਉਹਨਾਂ ਦਾ ਵੀ ਇਹ ਫਰਜ਼ ਬਣਦਾ ਸੀ ਜਾਂ ਬਣਦਾ ਕਿ ਉਹ ਘੱਟੋ ਘੱਟ ਉਹਨਾਂ ਦੀ ਪਲਾਈਟ, ਉਹਨਾਂ ਦੀ ਦਸ਼ਾ ਦੇ ਉੱਤੇ ਫੋਕਸ ਕਰਵਾਉਂਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਤ ਨਵਾਂ ਚੈਲੰਜ ਕੋਈ ਨਾ ਕੋਈ ਹੁੰਦਾ ਹੈ, ਔਰ ਉਨੀਆਂ ਕੀ ਤਰ੍ਹਾਂ ਕਈ ਵਾਰ ਇਹ ਪ੍ਰਾਇੋਰਟੀ ਵੀ ਨਹੀਂ ਹੁੰਦੀ, ਔਰ ਫਿਰ ਇਹ ਹੁੰਦਾ ਵੀ ਜਿਹੜੇ ਅੰਦਰ ਬੈਠੇ ਨੇ ਉਹੀ ਆਪਣੇ ਆਪ ਨੂੰ ਇੰਨੇ ਆਨੰਦ 'ਚ ਰੱਖਦੇ ਨੇ, ਕੋਈ ਗਲਾ ਸ਼ਿਕਵਾ ਨਹੀਂ ਹੁੰਦਾ, ਉਹਨਾਂ ਨੇ ਤਾਂ ਕਹਿਣਾ ਨਹੀਂ ਹੁੰਦਾ। ਲੇਕਿਨ ਜੇ ਬੀਤੇ ਵਕਤ 'ਚ ਕਹਿਣਾ ਹੋਏ ਤੇ ਇਹ ਕ੍ਰੈਡਿਟ ਭਾਈ ਗੁਰਬਖਸ਼ ਸਿੰਘ ਹਰਿਆਣਾ ਨਿਵਾਸੀ ਔਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਫੋਕਸ ਕਰਵਾਉਣ ਦੇ ਲਈ ਮਰਨ ਵਰਤ ਦਾ ਜਿਹੜਾ ਉਹ ਸਹਾਰਾ ਲਿਆ। ਔਰ ਬੇਸ਼ੱਕ ਗੁਰਬਖਸ਼ ਸਿੰਘ ਇੱਕ ਵਾਰ ਜੋ ਉਹਨਾਂ ਨੂੰ ਕਾਫੀ ਫੋਕਸ ਵੀ ਮਿਲਿਆ, ਲੇਕਿਨ ਸਮਹਾਉ ਜਿਹੜਾ ਉਹ ਵਰਤ ਛੱਡਿਆ, ਉਸ 'ਚੋਂ ਨੈਗੇਟਿਵਿਟੀ ਵੀ ਹੋਈ। ਪਰ ਉਹਨਾਂ ਨੇ ਫਿਰ ਜਾ ਕੇ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਉਹ ਮਿਲੇ ਔਰ ਵਾਪਸ ਵਰਤ ਦੇ ਉੱਤੇ ਆਏ, ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਟੈਂਕੀ ਤੋਂ ਜਿੱਥੇ ਕਿ ਉਹ ਵਰਤ ਰੱਖਦੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ, ਉੱਥੋਂ ਉਹਨਾਂ ਨੇ ਜੰਪ ਕਰਕੇ ਸ਼ਹਾਦਤ ਪਾਈ। ਸੋ ਉਹਨਾਂ ਨੇ ਜੇ ਕਿਤੇ ਕੋਈ ਕਮਜ਼ੋਰ ਪਲ ਵੀ ਆਏ, ਲੇਕਿਨ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਉਹ ਥਾਂ ਬਣਾਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇਸ ਮੁੱਦੇ ਨੂੰ ਬੰਦੀ ਸਿੰਘਾਂ ਦਾ ਕਿ ਭਾਈ ਇੰਨੇ ਲੰਮੇ ਸਮੇਂ ਤੋਂ ਉਹਦੀਆਂ ਡੀਟੇਲਸ ਫਿਰ ਆਈਆਂ, ਕੌਣ ਕਿੰਨੇ ਸਾਲਾਂ ਤੋਂ ਹੈ, ਇਸ ਨੂੰ ਹਾਈਲਾਈਟ ਕੀਤਾ। ਹੁਣ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਦਾ ਜ਼ਿਕਰ ਕਰਦੇ ਹਾਂ। ਹਾਲਾਂ ਬਹੁਤ ਵਾਰ ਮੈਂ ਕੋਈ ਪਰਸਨਲ ਐਕਸਪੀਰੀਅੰਸ ਜਾਂ ਪਰਸਨਲ ਕਨੈਕਸ਼ਨਸ ਨੂੰ ਪਬਲਿਕ ਡਿਸਕੋਰਸ ਦਾ ਹਿੱਸਾ ਨਹੀਂ ਬਣਾਉਂਦਾ, ਪਰ ਜਦੋਂ ਕੋਈ ਤੁਰ ਜਾਂਦਾ ਹੈ ਤੁਹਾਡੇ ਮਨ ਦੇ ਵਿੱਚ ਇੱਕਦਮ ਉਹ ਪਿਛੋਕੜ ਵੀ ਆਉਂਦਾ। ਔਰ ਅੱਜ ਜਦੋਂ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਕਰ ਰਿਹਾ ਸੀ ਤਾਂ ਇੱਕਦਮ ਫਲੈਸ਼ਬੈਕ ਹੋਇਆ। ਇਹ 1990 ਦਾ ਜ਼ਿਕਰ ਹੈ, 1992 ਹੋਏਗਾ ਜਾਂ 1993 ਹੋਏਗਾ। ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਰ ਮੇਜਰ ਸਿੰਘ ਸਵੱਦੀ, ਉਹਨਾਂ ਦੇ ਬੇਟੇ ਸਰਬਜੋਤ ਸਿੰਘ ਸਵੱਦੀ ਦਾ ਜਿਹੜੀ ਹੈ ਉਹ ਸ਼ਾਇਦ ਕੁੜਮਾਈ ਸਮਾਗਮ ਸੀ।
ਔਰ ਸਰ ਜਸਵੰਤ ਸਿੰਘ ਹੋਠੀ ਜਿਨ੍ਹਾਂ ਦੇ ਉਹ ਬ੍ਰਦਰ ਇਨ ਲਾਅ ਨੇ, ਉਹਨਾਂ ਦੇ ਘਰ ਹੀ ਸੀ। ਔਰ ਉਹਨਾਂ ਦਾ ਸਰਬਜੋਤ ਸਿੰਘ ਸਵੱਦੀ ਦਾ ਜਿਹੜਾ ਰਿਸ਼ਤਾ ਹੈ ਉਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੇ 1 ਜਨਵਰੀ 1993 ਨੂੰ ਸ਼ਹੀਦੀ ਜਾਮ ਪੀਤਾ, ਉਹਨਾਂ ਦੀ ਬੱਚੀ ਨਾਲ ਸੀ, ਸਰਬਜੀਤ ਕੌਰ ਨਾਲ। ਔਰ ਸਰ ਜਸਵੰਤ ਸਿੰਘ ਹੋਠੀ ਉਹਨਾਂ ਨਾਲ ਵੀ ਅੱਜ ਗੱਲ ਹੋ ਰਹੀ ਸੀ। ਮੈਂ ਕਿਹਾ ਮੈਨੂੰ ਯਾਦ ਹੈ ਕਿ ਪਹਿਲੀ ਵਾਰ ਸੂਰਤ ਸਿੰਘ ਖਾਲਸਾ ਔਰ ਉਹਨਾਂ ਦੀਆਂ ਬੱਚੀਆਂ ਵੀ ਜਿਨ੍ਹਾਂ ਨੇ ਕੀਰਤਨ ਕੀਤਾ, ਉਹਨਾਂ ਦੇ ਘਰ 'ਚ ਹੀ ਸਮਾਗਮ ਸੀ। ਇਹ ਸ਼ਾਇਦ 1992-93 ਦੇ ਨੇੜੇ ਤੇੜੇ ਦਾ ਜ਼ਿਕਰ ਹੋਏਗਾ। ਸੋ ਉਹਨਾਂ ਨੇ ਉਦੋਂ ਇੰਨਾ ਕਿ ਅਨਾਉਂਸ ਹੋਇਆ। ਔਰ ਹੁਣ ਜਦੋਂ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਸਾਡੇ ਵੀਰ ਸਰ ਅਨੂਪ ਸਿੰਘ ਯੂਕੇ ਵਾਲਿਆਂ ਨੇ 4-5 ਇਤਿਹਾਸਕ ਪਿਕਚਰਾਂ ਬਾਪੂ ਸੂਰਤ ਸਿੰਘ ਖਾਲਸਾ ਦੀਆਂ ਭੇਜੀਆਂ, ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਨਾਲ ਵੀ, ਬਾਬਾ ਠਾਕਰ ਸਿੰਘ ਨਾਲ, ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਨਾਲ। ਔਰ ਇੱਕ ਪਿਕਚਰ ਜਿਹਦੇ 'ਚ ਕਿ ਉਹਨਾਂ ਨੂੰ ਪੁਲਿਸ ਨੰਗੇ ਸਿਰ ਗ੍ਰਿਫਤਾਰ ਕਰਕੇ ਲਿਜਾ ਰਹੀ ਹੈ, ਪਹਿਲੇ ਪੀਰੀਅਡ ਦੀ ਹੈ, ਕਿਉਂਕਿ ਉਹਨਾਂ ਦੀ ਐਕਟੀਵਿਟੀ ਕੋਈ ਜੂਨ 84 ਤੋਂ ਬਾਅਦ ਹੀ ਸ਼ੁਰੂ ਨਹੀਂ ਹੋਈ। ਉਸ ਤੋਂ ਪਹਿਲਾਂ ਵੀ 1970 ਤੋਂ ਹੀ ਉਹ ਇੱਕ ਟ੍ਰੇਨਡ ਸਕੂਲ ਟੀਚਰ ਸਨ। ਔਰ ਜਿਹੜੇ ਇਸ ਕਿਸਮ ਦੇ ਇਨਸਾਨ ਹੁੰਦੇ ਨੇ ਉਹ ਕਿਤੇ ਵੀ ਧੱਕਾ ਹੋਏ ਉਹਦੇ ਖਿਲਾਫ ਖਲੋਂਦੇ ਰਹੇ। ਸੋ ਉਹਨਾਂ ਦੀ ਐਕਟੀਵਿਟੀ ਉਸ ਤੋਂ ਪਹਿਲਾਂ ਸੀ। ਮੈਨੂੰ ਯਾਦ ਹੈ ਕਿ 1990 ਦੇ ਉਸ ਸਮਾਗਮ ਦੇ ਵਿੱਚ ਉਹ ਵੀ ਬੋਲੇ, ਮੈਂ ਵੀ ਬੋਲੇ। ਉਹਨਾਂ ਨੇ ਜੋ ਮੈਨੂੰ ਮਿਲੇ, ਜੋ ਪਿਆਰ ਦੇ ਲਫ਼ਜ਼ ਕਹੇ ਉਤਸ਼ਾਹਤ ਕਰਨ ਵਾਲੇ, ਔਰ ਉਹਨਾਂ ਨੇ ਸਾਨੂੰ ਜਿਹੜਾ ਇਹ ਉਹਨਾਂ ਨੂੰ ਵੀ ਜਦੋਂ ਮੈਂ ਸੁਣਿਆ, ਔਰ ਕਿਉਂਕਿ ਨਜ਼ਦੀਕੀ ਸਨ ਜਥੇਦਾਰ ਕੌਂਕੇ ਦੇ ਵੀ, ਤੇ ਮੈਨੂੰ ਇਹ ਲੱਗਿਆ ਕਿ ਭਾਈ ਇਹ ਟਿਪੀਕਲ ਜਿਵੇਂ ਇੱਕ ਜਥੇਦਾਰ ਟ੍ਰੇਟ ਹੁੰਦੇ ਨੇ ਜਿਹੜੇ ਸਾਡੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਨ੍ਹਾਂ ਦਾ ਵੱਡਾ ਰੋਲ ਰਿਹਾ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਮੌਕਿਆਂ ਦੇ ਉੱਤੇ ਮਿਲਣ ਦਾ ਮੌਕਾ ਮਿਲਿਆ। ਔਰ ਲਾਸਟ ਮੁਲਾਕਾਤ ਬੇਸ਼ੱਕ ਉਹ ਹੁਣ ਜਦੋਂ ਅਸੀਂ ਅਪ੍ਰੈਲ 1 ਨਵੰਬਰ ਨੂੰ ਜਦੋਂ ਕਿ ਨੌਜਵਾਨਾਂ ਨੇ ਮਾਰਚ ਰੱਖਿਆ ਸੀ ਸੈਕਰਾਮੈਂਟੋ ਤੋਂ, ਜਿਹੜਾ ਬੇਕਰਸਫੀਲਡ ਤੋਂ ਸੈਕਰਾਮੈਂਟੋ ਤੱਕ, ਔਰ ਉਹ ਜ਼ਾਹਰ ਹੈ ਕਿ ਉਹਦਾ ਸਮਾਗਮ ਸੈਕਰਾਮੈਂਟੋ 'ਚ ਹੋਇਆ। 9 ਅਕਤੂਬਰ ਨੂੰ ਉਹ ਮਾਰਚ ਸ਼ੁਰੂ ਹੋਇਆ ਸੀ। ਔਰ ਉਸ ਮੌਕੇ ਜਦੋਂ ਕਿ ਉਹਨਾਂ ਨੂੰ ਵੀਲ ਚੇਅਰ ਤੇ ਲਿਆਂਦਾ ਗਿਆ, ਦਰਸ਼ਨ ਕੀਤੇ। ਔਰ ਉਹਨਾਂ ਦੀ ਬੇਟੀ ਵੀ ਸਾਡੇ ਕੋਲ ਮਿਲਣ ਲਈ ਆਏ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਉਹਨਾਂ ਨੂੰ ਬਹੁਤ ਠੀਕ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਇੱਥੇ ਲਾਏ। ਪਰ ਉਸ ਤੋਂ ਵੀ ਜਿਹੜੀ ਇਹ ਮੁਲਾਕਾਤ ਮੈਨੂੰ ਅਜੇ ਵੀ ਯਾਦ ਹੈ। 2015 ਦਾ ਇਹ ਜ਼ਿਕਰ ਹੈ, ਜਿਹੜਾ 2014 ਨਵੰਬਰ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਯੂਬਾ ਸਿਟੀ, ਜਿੱਥੇ ਵੱਡੇ ਇਕੱਠ ਹੁੰਦਾ ਹੈ ਅਮਰੀਕਾ ਦੇ ਸਿੱਖਾਂ ਦਾ। ਔਰ ਮੈਂ ਐਡਰੈਸ ਕਰਕੇ ਬੋਲ ਕੇ ਸੰਗਤ ਦੇ ਵਿੱਚ ਬੈਠਾ ਤੇ ਇਹ ਪਿੱਛੇ ਬੈਠੇ ਸੀ, ਆ ਕੇ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ। ਤੇ ਕਿਉਂਕਿ ਸੰਗਤ ਦੇ ਡੈਕੋਰਮ 'ਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਿ ਕੋਈ ਨਹੀਂ, ਹੁਣ ਦੀਵਾਨ ਹੈ, ਮੈਂ ਬਾਹਰ ਆਉਂਦਾ ਤੇ ਫਿਰ ਅਸੀਂ ਗੱਲਬਾਤ ਕਰਦੇ। ਸੋ ਇਹ ਜਿਵੇਂ ਮੈਂ ਕਿਹਾ ਵੀ ਨਵੰਬਰ ਦਾ ਪਹਿਲਾ ਹਫਤਾ 2014 ਹੈ। ਕਹਿਣ ਲੱਗੇ ਕਿ ਵੀ ਮੈਂ ਜ਼ਿੰਦਗੀ ਦੇ ਵਿੱਚ ਇਸ ਰਸਤੇ ਨੂੰ ਚੁਣਿਆ, ਗੁਰੂ ਨੇ ਜੋ ਸੇਵਾ ਲਈ। ਪਰ ਹੁਣ ਮੈਨੂੰ ਲੱਗਦਾ ਹੈ ਕਿ ਵੀ ਪੰਜਾਬ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ, ਉਸ ਨੂੰ ਹਾਈਲਾਈਟ ਕਰਨ ਲਈ ਕੁਰਬਾਨੀ ਦੀ ਲੋੜ ਹੈ। ਔਰ ਮੈਂ ਫੈਸਲਾ ਕੀਤਾ ਕਿ ਮੈਂ ਪੰਜਾਬ ਜਾ ਕੇ ਜਿਹੜਾ ਇਸ ਮੁੱਦੇ ਨੂੰ ਹਾਈਲਾਈਟ ਕਰਨ ਦੇ ਲਈ ਮਰਨ ਵਰਤ ਤੇ ਬੈਠਣਾ ਚਾਹੁੰਦਾ। ਮੈਂ ਐਪਰੀਸ਼ੀਏਟ ਕੀਤਾ ਉਹਨਾਂ ਦੇ ਰਿਜ਼ੋਲਵ ਨੂੰ। ਮੈਂ ਕਿਹਾ ਹਾਲਾਂਕਿ ਮੈਂ ਕਿਹਾ ਖਾਲਸਾ ਜੀ, ਜਿਹੜੇ ਤੁਸੀਂ ਨਿੱਜੀ ਤੌਰ ਤੇ ਇਤਿਹਾਸ ਦੇ ਵੀ ਵਿਦਿਆਰਥੀ ਹੋ, ਜਾਣਦੇ ਹੋ ਚੰਗੀ ਤਰ੍ਹਾਂ ਕਿ ਵੀ ਇਹ ਮਰਨ ਵਰਤ ਜਾਂ ਦੂਸਰਾ ਇਹਨੂੰ ਅਸੀਂ ਸਿੱਖੀ ਪਰੰਪਰਾ ਦੇ ਮੁਤਾਬਕ ਤਾਂ ਨਹੀਂ ਮੰਨਦੇ। ਇਹ ਠੀਕ ਹੈ ਕਿ ਐਜ਼ ਏ ਪੋਲੀਟੀਕਲ ਵੈਪਨ ਇਸ ਨੂੰ ਮਾਸਟਰ ਤਾਰਾ ਸਿੰਘ ਜਾਂ ਸੰਤ ਫਤਿਹ ਸਿੰਘ ਨੇ ਇਸਤੇਮਾਲ ਕੀਤਾ, ਫੇਲ ਹੋਏ ਉਹਦੇ 'ਚ, ਔਰ ਤਨਖਾਹਾਂ ਲੱਗੀਆਂ ਕਿਉਂਕਿ ਇਹ ਗਾਂਧੀ ਔਰ ਇਸ ਕਿਸਮ ਦੇ ਲੋਕਾਂ ਨੇ ਉਹਨੂੰ ਐਜ਼ ਏ, ਕਿਉਂਕਿ ਉਹਨਾਂ ਦਾ ਤਾਂ ਕੋਈ ਕਮਿਟਮੈਂਟ ਹੀ ਨਹੀਂ ਸੀ ਅਰਦਾਸ ਜਾਂ ਇਹ ਜਿਹੜਾ। ਪਰ ਮੈਂ ਕਿਹਾ ਵੀ ਸਰ ਦਰਸ਼ਨ ਸਿੰਘ ਫੇਰੂਮਾਨ ਨੇ 74 ਦਿਨ ਦੀ ਭੁੱਖ ਹੜਤਾਲ, ਉਹ ਕਹਿੰਦਾ ਸੀ ਮੈਂ ਅਰਦਾਸ ਦੀ ਅਹਿਮੀਅਤ ਨੂੰ ਸਮਝਦਾ ਕਾਇਮ ਰੱਖਣ ਦੇ ਲਈ ਹੀ, ਜਿਹਨੂੰ ਕਿ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਨੇ ਜਿਹੜਾ ਉਹ ਫੇਲ ਕੀਤਾ ਰੱਖਿਆ। ਔਰ ਮੈਂ ਕਿਹਾ ਉਹਨਾਂ ਨੇ ਉਸ ਨੂੰ ਨਿਭਾਇਆ ਅਖੀਰਲੇ ਸਾਹ ਤੱਕ। ਸੋ ਮੈਂ ਕਿਹਾ ਵੀ ਤੁਸੀਂ ਅਦਰਵਾਈਜ਼ ਜਥੇਬੰਦਕ ਤੌਰ ਤੇ ਗਰਾਊਂਡ ਲੈਵਲ ਤੇ ਜਾਂ ਦੂਸਰਾ, ਮੈਂ ਕਿਉਂਕਿ ਇੱਕ ਇਮਾਨਦਾਰੀ ਦੇ ਨਾਲ ਜੋ ਮੈਂ ਮਹਿਸੂਸ ਕੀਤਾ, ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਵੀ ਜਿਹੜਾ ਸਿੱਖ ਅਰਦਾਸ ਕਰ ਲੈਂਦਾ ਆਪਣੇ ਤੌਰ ਤੇ, ਉਹਨਾਂ ਨੇ ਮਨ ਬਣਾਇਆ ਹੋਇਆ ਸੀ ਕਿ ਉਹਨਾਂ ਨੇ ਜਿਹੜਾ ਇਸ ਨੂੰ ਹਾਈਲਾਈਟ ਕਰਨਾ ਹੈ ਔਰ ਆਪਣਾ ਆਪ ਕੁਰਬਾਨ ਕਰਨਾ। ਔਰ ਉਹਨਾਂ ਨੇ ਠੀਕ ਉਸ ਤੋਂ ਬਾਅਦ ਉਹ ਗਏ ਪੰਜਾਬ, ਔਰ ਉਦੋਂ ਹੀ ਖਬਰਾਂ ਜਿਹੜੇ ਜਿਉਂ-ਜਿਉਂ ਬਾਅਦ ਦੇ ਵਿੱਚ
16 ਜਨਵਰੀ 2015 ਦੇ ਹਵਾਲੇ ਨਾਲ ਆਇਆ ਵੀ ਉਹਨਾਂ ਦਾ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੈ ਕਿ ਉਹਨਾਂ ਨੇ ਜਿਹੜਾ ਉਹ ਵਰਤ ਸ਼ੁਰੂ ਕਰ ਦਿੱਤਾ ਹੈ। ਫਿਰ ਆਲਮੋਸਟ 4 ਜਨਵਰੀ 2023 ਤੱਕ ਉਦੋਂ ਵੀ ਫਾਈਨਲ ਜਦੋਂ ਇਹ ਆਂਦਾ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਨੂੰ ਹੁਕਮ ਕੀਤਾ ਹੈ ਵੀ ਤੁਸੀਂ ਵਰਤ ਛੱਡੋ ਔਰ ਕੌਮੀ ਇਨਸਾਫ ਮੋਰਚਾ, ਕਿਉਂਕਿ ਫੋਕਸ ਇਸ਼ੂ ਹੋਈ ਸੀ, ਜਿਹੜਾ ਇਸ਼ੂ ਬਾਪੂ ਸੂਰਤ ਸਿੰਘ ਖਾਲਸਾ ਨੂੰ ਬਹੁਤ ਪਿਆਰਾ ਸੀ, ਉਸ ਦੇ ਉੱਤੇ ਹੀ ਉਹਨਾਂ ਨੇ ਜਾ ਕੇ ਫੋਕਸ ਵੀ ਕਰਵਾਇਆ। ਇਹ ਸਾਰੇ ਜਿਹੜੇ ਸਾਲ ਸੀ 7-8 ਸਾਲ ਇਨ ਐਂਡ ਆਊਟ ਆਫ ਹਸਪੀਟਲ ਪੁਲਿਸ ਨੇ ਚੁੱਕ ਲਿਆ ਪਿੰਡੋਂ, ਫਿਰ ਡੀਐਮਸੀ ਲਿਆਂਦਾ, ਫਿਰ ਫੋਰਸ ਫੀਡ ਕੀਤਾ, ਫਿਰ ਜੋ ਹੀ ਉਹਨਾਂ ਨੂੰ ਆਇਆ ਉਹਨਾਂ ਨੇ ਫਿਰ ਵਰਤ ਸ਼ੁਰੂ ਕੀਤਾ, ਫਿਰ ਪੀਜੀਆਈ ਚ ਪਹੁੰਚ ਗਏ, ਫਿਰ ਦੂਸਰਾ। ਲੇਕਿਨ ਇਹਨਾਂ 8 ਵਰਿਆਂ ਦੇ ਵਿੱਚ ਇੱਕ ਬੜੇ ਹੈਲਥੀ, ਬੜੇ ਜਿਹੜਾ ਸਿਹਤਮੰਦ ਜਿਹੜੇ ਨੇ, ਜਦੋਂ ਉਹਨਾਂ ਦੀਆਂ ਕੁਝ ਪਿਕਚਰਸ ਜਦੋਂ ਅਖੀਰਲੇ ਉਹਨਾਂ ਦੇ 2023 ਤੋਂ ਪਹਿਲਾਂ ਚੱਲ ਰਿਹਾ ਸੀ, ਉਹ ਹੱਡੀਆਂ ਦੇ ਮੁੱਠ ਬਣੇ ਹੋਏ ਉਹਨਾਂ ਪਿਕਚਰਸ ਨੇ ਦੁਨੀਆ ਭਰ ਦੇ ਵਿੱਚ ਬੰਦੀ ਸਿੰਘਾਂ ਦੇ ਮੁੱਦੇ ਨੂੰ ਹਾਈਲਾਈਟ ਕਰਵਾਇਆ। ਸਰਕਾਰ ਦੇ ਉੱਤੇ ਵੀ ਉਹਦਾ ਦਬਾਅ ਬਣਿਆ, ਕੁਝ ਨੂੰ ਪੈਰੋਲ ਤੇ ਛੱਡਿਆ ਗਿਆ, ਕੁਝ ਦੀ ਕੱਚੀ ਪੈਰੋਲ, ਪੱਕੀ ਪੈਰੋਲ। ਹਕੂਮਤਾਂ ਸਿੱਧੀ ਡਿਫੀਟ ਤਾਂ ਨਹੀਂ ਮੰਨਦੀਆਂ ਹੁੰਦੀਆਂ, ਪਰ ਜਦੋਂ ਇਹ ਫੋਕਸ ਹੋਣਾ ਸ਼ੁਰੂ ਹੋਇਆ ਉਦੋਂ ਤੱਕ ਮੈਂ ਸਮਝਦਾ ਹਾਂ ਵੀ ਬਾਪੂ ਸੂਰਤ ਸਿੰਘ ਕਾਫੀ ਜਿਹੜਾ ਜਿਸ ਮਿਸ਼ਨ ਨੂੰ ਲੈ ਕੇ ਉਹ ਗਏ ਸੀ ਉਸ ਦੇ ਵਿੱਚ ਉਹ ਕਾਮਯਾਬ ਰਹੇ। ਹਾਲਾਂਕਿ ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਪੀਰੀਅਡ ਦੇ ਵਿੱਚ ਹੀ ਉਹਨਾਂ ਦੇ ਸਨ ਇਨ ਲਾ ਸਤਵਿੰਦਰ ਸਿੰਘ ਭੋਲਾ, ਉਹਨਾਂ ਦਾ ਬੜੇ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜਾ ਜਿਸ ਦੇ ਵਿੱਚ ਜਦੋਂ ਹੁਣ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਵੱਲ ਦੇਖਦੇ ਤੇ ਇਹ ਉਦੋਂ ਵੀ ਰੂਲ ਆਊਟ ਨਹੀਂ ਸੀ ਕੀਤਾ ਜਾ ਸਕਦਾ ਕਿ ਭਾਈ ਉਹਨਾਂ ਦਾ ਮਰਡਰ ਕੀਤਾ ਗਿਆ, ਕਿਉਂਕਿ ਉਹ ਵੀ ਆਪਣੇ ਪੀਰੀਅਡ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ 'ਚ ਰਹੇ ਸੀ। ਇੱਥੇ ਭਾਵੇਂ ਉਹਨਾਂ ਦੀ ਕੋਈ ਬਹੁਤੀ ਐਕਟੀਵਿਟੀ ਨਹੀਂ ਸੀ, ਲੇਕਿਨ ਉਹ ਆਪਣਾ ਪਰਿਵਾਰ ਪਾਲ ਰਹੇ ਸੀ ਔਰ ਕੌਮ ਉਧਰ ਬਾਪੂ ਸੂਰਤ ਸਿੰਘ ਹੋਰਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਹ ਇੱਕ ਫੋਕਸ ਦਾ ਕਾਰਨ, ਫੋਕਸ ਬਣੀ ਹੋਈ ਸੀ। ਸੋ ਇਸ ਸਾਰੇ ਪੀਰੀਅਡ 'ਚ ਅਸੀਂ ਉਹਨਾਂ ਦੇ ਬੇਟੇ ਨਾਲ ਵੀ ਔਰ ਉਹਨਾਂ ਦੀਆਂ ਬੱਚੀਆਂ ਨਾਲ ਵੀ ਜਿਹੜਾ TV 84 ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡੀ ਬੀਬੀ ਰੀਤ ਕੌਰ ਜਿਹੜੇ ਉਦੋਂ ਹੋਸਟ ਕਰਦੇ ਸੀ ਉਹਨਾਂ ਦੇ ਨਾਲ ਜਿਹੜੇ ਨੇ ਇੰਟਰਵਿਊ ਵੀ ਹੋਏ। ਸੋ ਉਹ ਸਾਰਾ ਜਿਹੜਾ ਪਾਰਟ ਹੈ ਮੈਂ ਸਮਝਦਾ ਵੀ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ। ਔਰ ਇਸ ਪੀਰੀਅਡ ਤੋਂ ਪਹਿਲਾਂ ਪੰਜਾਬ 'ਚ ਹੁੰਦਿਆਂ ਵੀ ਜਦੋਂ ਬਾਬਾ ਜੋਗਿੰਦਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ, ਯੂਨਾਈਟਿਡ ਅਕਾਲੀ ਦਲ ਉਹਦਾ ਨਾਂ ਸੀ, ਉਹਦੇ 'ਚ ਵੀ ਉਹਨਾਂ ਨੇ ਐਜ਼ ਏ ਸੈਕਟਰੀ ਜਿਹੜਾ ਰੋਲ ਨਿਭਾਇਆ। ਉਹ ਇੱਕ ਬੜੇ ਅੱਛੇ ਬੁਲਾਰੇ ਵੀ ਸਨ ਔਰ ਇਸ ਪਾਸਿਓਂ ਤੁਰੇ ਔਰ ਅਖੀਰ ਵੇਲੇ ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਦਾ ਉਹ ਦੀਦਾਰ ਹੀ ਸੀ, ਕਿਉਂਕਿ ਉਹ ਹਾਲਤ ਵੀ ਨਹੀਂ ਸੀ, ਵੀਲ ਚੇਅਰ ਤੇ ਸਟੇਜ ਤੇ ਲਿਆਂਦਾ ਗਿਆ ਔਰ ਇੱਕ ਪਾਸੇ ਅੱਗੇ ਬੀਬੀ ਪਰਮਜੀਤ ਕੌਰ ਖਾਲੜਾ ਬੈਠੇ ਸੀ। ਉਹਨਾਂ ਨੂੰ ਜਦੋਂ ਇੱਕਦਮ ਮੈਨੂੰ ਹੈਰਾਨੀ ਵੀ ਹੋਈ, ਮੈਨੂੰ ਨਹੀਂ ਸੀ ਪਤਾ ਵੀ ਅਮਰੀਕਾ 'ਚ ਆ ਚੁੱਕੇ ਨੇ ਔਰ ਜਿਵੇਂ ਉਹਨਾਂ ਦੀ ਬੇਟੀ ਨੇ ਦੱਸਿਆ ਕਿ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਔਰ ਇਸ ਲਈ ਉਹਨਾਂ ਨੂੰ ਅਸੀਂ ਇੱਥੇ ਲਿਆਂਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਆਪਣੀ ਗੁਰੂ ਦੇ ਨਾਲ ਪ੍ਰੀਤ ਪੁਗਾਈ ਹੈ। ਇਸ਼ੂ ਬੇਸ਼ੱਕ ਅੱਜ ਵੀ ਜਦੋਂ ਅਸੀਂ ਪਿਛਲੇ ਹਫਤੇ ਜ਼ਿਕਰ ਕੀਤਾ ਕਿ ਕੌਮੀ ਇਨਸਾਫ ਮੋਰਚਾ ਜਿਹਦੇ 2 ਵਰ੍ਹੇ ਪੂਰੇ ਹੋਏ ਔਰ ਉਹਨਾਂ ਨੂੰ ਨਾ ਉਹਨਾਂ ਨੇ ਵੱਡਾ ਇਕੱਠ ਹੋਣ ਦਿੱਤਾ, ਸਭ ਨੂੰ ਘਰਾਂ ਦੇ ਵਿੱਚ ਤਾੜ ਦਿੱਤਾ ਗਿਆ। ਉਹ ਸਰ ਸਿਮਰਨਜੀਤ ਸਿੰਘ ਮਾਨ ਹੋਣ ਜਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੇਮ ਸਿੰਘ ਹੋਣ, ਸੰਗਤਾਂ ਨੂੰ ਵੀ ਰੋਕਿਆ ਗਿਆ। ਔਰ ਜਦੋਂ ਉਹਨਾਂ ਨੇ ਪੀਸਫੁਲ ਮਾਰਚ ਕਰਨਾ ਚਾਹਿਆ ਤੇ ਲਾਠੀ ਚਾਰਜ ਜੋ ਟੀਅਰ ਗੈਸ ਸ਼ੈਲ ਜਿਹੜੇ ਈਵਨ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਵੀ ਆ ਕੇ ਜਿਹੜਾ ਉਹ ਟੀਅਰ ਗੈਸ ਸ਼ੈਲ ਡਿੱਗੇ, ਸਿੰਘ ਜ਼ਖਮੀ ਹੋਇਆ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਮਕਸਦ, ਔਰ ਜੇ ਅਸੀਂ 2015 ਤੱਕ ਉਸ ਦੌਰ ਦੇ ਵਿੱਚ ਦੇਖੀਏ, ਹਾਲਾਂਕਿ ਇਸ਼ੂ ਉਦੋਂ ਬਹੁਤ ਸਾਰੇ ਖੜੇ ਹੋ ਚੁੱਕੇ ਸੀ। ਆਲਰੇਡੀ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਦੂਸਰੇ ਪਾਸੇ ਧਿਆਨ ਖੜਿਆ ਸੀ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੋਇਆ, ਉਹ ਸਾਰਾ ਪਾਠ ਚੱਲ ਰਿਹਾ ਸੀ। ਲੇਕਿਨ ਇਹ ਬਾਪੂ ਸੂਰਤ ਸਿੰਘ ਖਾਲਸਾ ਔਰ ਜਿਵੇਂ ਮੈਂ ਭਾਈ ਗੁਰਬਖਸ਼ ਸਿੰਘ ਦਾ ਜ਼ਿਕਰ ਕੀਤਾ ਹੈ, ਇਹ ਉਹਨਾਂ ਦਾ ਹੀ ਇਸ ਪਾਸੇ ਫੋਕਸ ਕਰਵਾਉਣ ਦੇ ਵਿੱਚ ਇੱਕ ਵੱਡਾ ਯੋਗਦਾਨ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜਿਵੇਂ ਆਪਣੇ ਸਰੀਰ ਨੂੰ ਪੰਥ ਦੇ ਲੇਖੇ ਲਾਇਆ, ਕੌਮ ਦੇ ਕਾਜ਼ ਨੂੰ ਹਾਈਲਾਈਟ ਕੀਤਾ ਔਰ ਜਦੋਂ ਹੁਣ ਉਹ ਦੁਨੀਆ 'ਚੋਂ ਤੁਰ ਗਏ ਨੇ, ਜ਼ਾਹਰ ਹੈ ਕਿ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ, ਇੰਡੀਵਿਜੂਅਲਸ ਵੱਲੋਂ ਅੱਜ ਸਾਰਾ ਸੋਸ਼ਲ ਮੀਡੀਆ ਭਰਿਆ ਹੋਇਆ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਹੈ
ਔਰ ਅਸੀਂ ਵੀ ਅਦਾਰਾ TV 84 ਵੱਲੋਂ ਜਿੱਥੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ ਉੱਥੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ। ਅਸੀਂ ਸਾਰੇ ਹਿਊਮਨ ਬੀਇੰਗ ਆ, ਇਨਸਾਨ ਹੈ, ਅਸੀਂ ਗੁਣ ਔਰ ਔਗਣ ਅਸੀਂ ਪੈਕੇਜ ਹੁੰਦੇ ਹਾਂ। ਔਰ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਅਸੀਂ ਜਿੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਕਿ ਸਤਿਗੁਰੂ ਉਹਨਾਂ ਦੇ ਰੂਹ ਨੂੰ, ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਜਿਹੜਾ ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ, ਜਿਹੜਾ ਅੱਜ ਇੰਨੇ ਸਾਰੇ ਚੈਲੰਜਸ ਦੇ ਨਾਲ ਜੂਝ ਰਿਹਾ ਹੈ ਕਿ ਜਦੋਂ ਤੱਕ ਤੁਸੀਂ ਅਗਲੀ ਸਵੇਰ ਉੱਠਦੇ ਹੋ ਤੇ ਕੋਈ ਨਵੀਂ ਖਬਰ ਜਿਹੜੀ ਹੁੰਦੀ ਹੈ ਉਹ ਸਾਹਮਣੇ ਹੁੰਦੀ ਹੈ ਕਿ ਭਾਈ ਇਸ ਪਾਸਿਓਂ ਹਮਲਾ, ਉਸ ਪਾਸਿਓਂ ਹਮਲਾ। ਪਰ ਸ਼ਾਇਦ ਇਹ ਵੀ ਜਿਵੇਂ ਸਿਆਣੇ ਕਹਿੰਦੇ ਸੀ ਕਿ ਜਿਹੜੇ ਚੈਲੰਜਸ ਨੇ ਉਹ ਮਰਦਾਂ ਨੂੰ ਹੀ ਆਉਂਦੇ ਨੇ, ਜਾਂ ਸੰਭਾਲ ਕੇ ਤਾਂ ਹੀਰੇ ਨੂੰ ਹੀ ਰੱਖਿਆ ਜਾਂਦਾ ਹੈ, ਕੌਡੀਆਂ ਨੂੰ ਤਾਂ ਕੋਈ ਜਿਹੜਾ ਹੈ ਉਹ ਵੱਡੇ ਬਕਸਿਆਂ 'ਚ ਨਹੀਂ ਰੱਖਦਾ। ਸੋ ਇਸੇ ਤਰ੍ਹਾਂ ਸ਼ਾਇਦ ਸਿੱਖ ਕੌਮ ਜਿਹੜੀ ਅੱਜ ਇੱਕ ਵੱਡਾ ਚੈਲੰਜ ਭਾਰਤੀ ਹਾਕਮਾਂ ਲਈ ਬਣੀ ਹੋਈ ਹੈ। ਬੇਸ਼ੱਕ ਕਹਿਣ ਨੂੰ ਇਹ ਕਦੇ 2% ਕਹਿੰਦੇ ਸੀ, ਕਦੇ ਆਟੇ 'ਚ ਲੂਣ ਕਹਿੰਦੇ ਸੀ, ਲੇਕਿਨ ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨੇ ਸਾਡੀ ਪ੍ਰੋਗਰਾਮਿੰਗ ਐਸੀ ਕੀਤੀ ਹੋਈ ਹੈ, 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਕਿ ਅਸੀਂ ਜ਼ੁਲਮ ਨੂੰ ਵੰਗਾਰਨਾ, ਜ਼ਾਲਮ ਨੂੰ ਲਲਕਾਰਨਾ। ਔਰ ਜਦੋਂ ਤੱਕ ਇਸ ਪਲੈਨਟ ਤੇ ਇੱਕ ਵੀ ਸਿੱਖ ਜਿਉਂਦਾ ਉਹ ਹੱਕ ਸੱਚ ਇਨਸਾਫ ਦੇ ਲਈ ਜੂਝੇਗਾ। ਔਰ ਪੰਜਾਬ ਦੀ ਧਰਤੀ ਤੇ ਤਾਂ ਸਾਡੇ 1.5 ਲੱਖ ਤੋਂ ਜ਼ਿਆਦਾ ਯੋਧਿਆਂ ਨੇ, ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕੀਤੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ, ਮਾਨਮਤਾ ਹੋਏ। ਔਰ ਇਹ ਆਜ਼ਾਦ ਮੁਲਕ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਇਸ ਲਈ ਜੇਲ੍ਹਾਂ 'ਚ ਬੈਠੇ ਸਾਡੇ ਸਿੰਘ ਸਿੰਘਣੀਆਂ, ਸਾਡੇ ਵੀਰ ਭੈਣਾਂ, ਇਹ ਪ੍ਰਿਜ਼ਨਰਸ ਆਫ ਕੌਨਸ਼ੀਅਸ ਨੇ, ਇਹ ਪੋਲੀਟੀਕਲ ਪ੍ਰਿਜ਼ਨਰਸ ਨੇ। ਔਰ ਅਸੀਂ ਉਹਨਾਂ ਦੇ ਜਿੱਥੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ ਦੀ ਮੰਗ ਇਹ ਵੈਲ ਵਿਦਨ ਦਾ ਇੰਟਰਨੈਸ਼ਨਲ ਲਾਅ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਸਾਰੇ ਦੁੱਖਾਂ ਦਾ ਨਿਵਾਰਣ, ਇਹ ਸਾਰੇ ਗੁਲਾਮੀ ਦੇ ਸਿੰਪਟਮ, ਇਹ ਸਾਰੇ ਬਿਮਾਰੀ ਦੇ ਲੱਛਣ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਇੱਕ ਜਾਂ ਦੂਸਰੇ ਤਰੀਕੇ ਨਾਲ ਇਹ ਚੈਲੰਜ ਲਗਾਤਾਰ ਜਾਰੀ ਰਹਿਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਕਿਉਂ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਟ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve, and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਹ ਮੰਨਿਆ ਗਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਵਿੱਚ ਉਹਨਾਂ ਦੇ ਇੱਕ ਅਫਸਰ ਦਾ ਹੱਥ ਸੀ। ਗੋਲਮੋਲ ਜੇ ਇਸ ਬਿਆਨ ਰਾਹੀਂ ਭਾਰਤ ਸਰਕਾਰ ਨੇ ਇਸ ਮਰਡਰ ਪਲਾਟ ਕੇਸ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਔਰ 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ 5 ਦਿਨ ਪਹਿਲਾਂ ਗ੍ਰਹਿ ਮੰਤਰਾਲੇ ਦਾ ਇਹ ਬਿਆਨ ਦੱਸਦਾ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਪਹਿਲਾਂ ਭਾਰਤ ਸਰਕਾਰ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, बेईमान, रजिस्टर्ड बेईमान, करप्ट, झूठे, धोखेबाज, दगाबाज, जगत कसाई जिस प्रथाए गुरु नानक साहब ने फरमाया सी कि मत्था टिक्का तेड़ धोती का खाई हथ छुरी जगत कसाई। ਜਦੋਂ ਗੁਰੂ ਸਾਹਿਬ ਨੇ ਇਹਨਾਂ ਨੂੰ ਬੁੱਚਰ ਆਫ ਦਾ ਵਰਲਡ ਕਿਹਾ ਸੀ ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਇਹ 500 ਸਾਲ ਪਹਿਲਾਂ ਤੋਂ ਹੀ ਜੁੱਤੀਆਂ ਖਾ ਰਹੇ ਸੀ, ਪੂਰੀ ਤਰ੍ਹਾਂ ਗੁਲਾਮੀ ਦੇ ਵਿੱਚ ਜਿਹੜਾ ਹੈ ਉਹ ਉਸ ਨੂੰ ਇਹ ਕਬੂਲ ਹੀ ਨਹੀਂ ਸੀ ਕੀਤਾ ਹੋਇਆ, ਈਵਨ ਉਹਨੂੰ ਜਸਟੀਫਾਈ ਕੀਤਾ ਹੋਇਆ ਸੀ, ਨਿਆਂ ਸੰਗਤ ਬਣਾਇਆ ਹੋਇਆ ਸੀ। ਦਿਲੀਸ਼ਵਰ ਹੋ ਈਸ਼ਵਰ ਹੋ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਔਰ ਜਿਨ੍ਹਾਂ ਨੂੰ ਇਹ ਇੱਕ ਪਾਸੇ ਮਲੇਸ਼ ਕਹਿੰਦੇ ਸੀ, ਦੂਸਰੇ ਪਾਸੇ ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਬੋਲੀ ਔਰ ਉਹਨਾਂ ਦੇ ਆਹਾਰ ਜਾਂ ਉਹਨਾਂ ਦੇ ਅੰਨ ਦੇ ਉੱਤੇ ਉਹਨਾਂ ਦੀ ਪਰਵਰਿਸ਼ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਤਿੰਨੋਂ ਹੀ ਸਿੰਪਟਮ ਗੁਲਾਮੀ ਦੇ ਕਿ ਖੱਤਰੀਆਂ ਦਾ ਧਰਮ ਛੋੜਿਆ, ਮਲੇਛ ਭਾਖਿਆ ਗਈ। ਇੱਕ ਪਾਸੇ ਇੱਕ ਛਤਰੀਆਂ ਨੂੰ ਧਰਮ ਰੱਖਿਆ ਕਹਿੰਦੇ ਨੇ, ਲੇਕਿਨ ਇਹਨਾਂ ਨੇ ਉਸ ਜ਼ਬਾਨ ਨੂੰ ਜਿਸ ਨੂੰ ਇਹ ਮਲੇਛ ਭਾਸ਼ਾ ਕਹਿੰਦੇ ਨੇ, ਅਰਬੀ, ਫਾਰਸੀ, ਇਹ ਸਾਰੇ ਜਿਹੜੀ ਅਡਾਪਟ ਕੀਤੀ ਹੋਈ ਹੈ। ਔਰ ਦੂਸਰੇ ਪਾਸੇ ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪ੍ਰਾਣ, ਕਿ ਭਾਈ ਇੱਕ ਪਾਸੇ ਇਹ ਉਹਨਾਂ ਨੂੰ ਮਲੇਛ ਕਹਿੰਦੇ ਨੇ ਪਰ ਉਹਨਾਂ ਦਾ ਰੰਗ ਦੇ ਕੱਪੜੇ ਪਹਿਨ ਕੇ ਉਹਨਾਂ ਦੇ ਦਰਬਾਰਾਂ 'ਚ ਜਾ ਕੇ ਉਹਨਾਂ ਨੂੰ ਉਹਨਾਂ ਦੀ ਖੁਸ਼ਾਮਦ ਕਰਦੇ ਨੇ। ਔਰ ਫਿਰ ਡਾइट ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਚੌਕ ਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਕਿ ਕੂੜਿਆਰ ਝੂਠਿਆਂ ਦਾ ਬਾਦਸ਼ਾਹ। ਇੱਕ ਪਾਸੇ ਉਹਨਾਂ ਦੀ ਜ਼ਬਾਨ ਅਰਬੀ ਨੂੰ ਜਾਂ ਫਾਰਸੀ ਨੂੰ ਅਪਾਖਿਆ ਕਿਹਾ ਜਾਂਦਾ ਹੈ, ਨਾ ਬੋਲਣ ਯੋਗ ਹੈ, ਪਰ ਉਸ ਕਲਮਾਂ ਨੂੰ ਪੜ੍ਹ ਕੇ ਜਿਹੜਾ ਹਲਾਲ ਕੀਤਾ ਹੈ ਮਾਸ ਹੈ, ਉਸ ਨੂੰ ਖਾਣ 'ਚ ਬੜਾ ਫਖਰ ਮਹਿਸੂਸ ਕਰਦੇ ਨੇ। ਪਰ ਅਦਰਵਾਈਜ਼ ਕਾਰ ਕੱਢ ਕੇ ਕਿ ਕੀ ਪਿਓਰ ਹੈ ਤੇ ਕੀ ਅਨਪਿਓਰ ਹੈ, ਕੀ ਸ਼ੁੱਧ ਹੈ, ਕੌਣ ਅੰਦਰ ਆ ਗਿਆ ਸ਼ੂਦਰ ਤੇ ਭਿੱਟ ਜਾਏਗਾ। ਸੋ ਇਹ ਜਿਹੜੇ ਸਾਰੇ ਲੱਛਣ ਬਿਆਨੇ ਸੀ, ਉਦੋਂ ਵੀ ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਜਗਤ ਕਸਾਈ ਇਸਤੇਮਾਲ ਕੀਤਾ ਸੀ, ਬੁੱਚਰ ਆਫ ਦਾ ਵਰਲਡ। 10ਵੇਂ ਪਾਤਸ਼ਾਹ ਠੀਕ 230 ਵਰੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ 1699 ਚ। ਉਹੀ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਤੇ ਫਿਰ ਹਦਾਇਤ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ तब लग तेज द्यो मैं सारा, जब गहे विप्रन की रीत मैं ना करो इनकी। विपर ब्राह्मण कि भी जिदन इहदे पिछे लग गया, इन्हां दे रौह रीतां, इन्हां दा चलन, उस नूं खालसे ने फॉलो कीता। जिहड़ा अज साडा वड्डा तबका उस विपर दे संस्कारां 'च फसिया होया, फिर मैं खालसे दे नाल नहीं है, मेरी खालसे वाल पिठ है। हुण
ਇੱਕ ਪਾਸਾ ਜਿਹਨੂੰ ਤੁਸੀਂ ਨੇਕਡ ਲਾਈ ਕਹਿੰਦੇ ਹੋ, ਬਿਲਕੁਲ ਜਿਹਨੂੰ ਸਫੈਦ ਝੂਠ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਕਿਉਂਕਿ ਅਸੀਂ ਲਗਾਤਾਰਤਾ ਨਾਲ ਇਹ ਸਾਰੇ ਸਮੇਂ ਤੋਂ ਹਰਦੀਪ ਸਿੰਘ ਨਿੱਜਰ ਔਰ ਭਾਈ ਪਰਮਜੀਤ ਸਿੰਘ ਪੰਜਵੜ ਦੇ ਮਈ 2023 ਤੋਂ ਲੈ ਕੇ ਇਸ ਦਾ ਜ਼ਿਕਰ ਕਰ ਰਹੇ। ਸੋ ਇੱਕ ਗੱਲ ਜ਼ਾਹਰ ਹੈ ਕਿ ਜਦੋਂ ਅਮਰੀਕਾ ਦੀਆਂ ਏਜੰਸੀਜ਼ ਨੇ, ਉਹਨਾਂ ਦੀਆਂ ਕੋਵਰਟ ਏਜੰਸੀਜ਼ ਨੇ, ਉਹਨਾਂ ਦੇ ਕਵਰ ਏਜੰਟਸ ਨੇ, ਉਹ FBI ਹੋਏ, ਦੂਸਰਾ ਹੋਏ, ਨਿਖਲ ਗੁਪਤਾ ਐਜ਼ ਏ ਕੰਟੈਕਟ ਪਰਸਨ ਰਾਹ ਦੀਆਂ ਇੰਸਟਰਕਸ਼ਨਸ ਦੇ ਥੱਲੇ ਹਰਦੀਪ ਸਿੰਘ ਨਿੱਜਰ ਮਰਡਰ ਕਰਨ ਦਾ ਵੀ ਉਸ ਨਾਲ ਜੁੜਿਆ ਲਿੰਕ, ਔਰ ਜਿਵੇਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਫਾਈਲ ਕੀਤਾ, ਉਹਦੀ ਇੰਡਾਇਕਟਮੈਂਟ ਉਹਨਾਂ ਨੇ ਨਾਲ ਹੀ ਜੂਨ 'ਚ ਕੀਤੀ, ਭਾਵੇਂ ਉਸ ਨੂੰ ਨਵੰਬਰ ਦੇ ਵਿੱਚ ਉਹਨਾਂ ਨੇ ਐਨਵੈਲਪ 'ਚੋਂ ਕੱਢਿਆ, ਫਿਰ 1 ਸਾਲ ਬਾਅਦ ਉਹਨੂੰ ਨਿਖਲ ਗੁਪਤਾ ਨੂੰ ਚੈੱਕ ਰਿਪਬਲਿਕ ਤੋਂ ਲਿਆਂਦਾ, ਫਿਰ ਅਰੇਂਜਮੈਂਟ ਕੀਤੀ, ਫਿਰ ਟਰਾਇਲ ਦੇ ਵਿੱਚ ਖੜਿਆ। ਹੁਣ ਵੀ ਆਉਂਦੇ ਫਰਾਈਡੇ ਜਿਹੜੀ ਹੈ ਨਿਊਯਾਰਕ ਕੋਰਟ ਦੇ ਵਿੱਚ ਉਸ ਦੀ ਫਰਦਰ ਹੀਅਰਿੰਗ ਹੈ, ਔਰ ਉਹ ਸਾਰੇ ਦੌਰਾਨ ਵਿਕਾਸ, ਜਾਂ ਉਹਨੂੰ ਹੁਣ ਇਹਨਾਂ ਦੇ ਮੀਡੀਆ ਨੇ ਵਿਕਾਸ ਵੀ ਕਿਤੇ ਲਿਖਿਆ, ਭਾਵੇਂ ਉਹਦਾ ਵਿਕਾਸ ਹੈ ਜਾਂ ਵਿਕਾਸ ਯਾਦਵ, ਅਮਰੀਕਨ ਏਜੰਸੀਆਂ ਨੇ ਉਸ ਨੂੰ ਆਇਡੈਂਟੀਫਾਈ ਕੀਤਾ ਰਾਹ ਦਾ ਟਾਪ ਅਫੀਸ਼ੀਅਲ IPS ਰੈਂਕ ਦਾ, ਫਿਰ ਅੱਡ-ਅੱਡ ਲੈਂਗੁਏਜਸ ਦੇ ਵਿੱਚ ਉਸ ਦੇ ਉੱਤੇ ਇਨਾਮ ਰੱਖਿਆ ਗਿਆ, ਐਡਵਰਟਾਈਜ਼ FBI ਵੱਲੋਂ ਕੀਤਾ ਗਿਆ, ਔਰ ਜਿਉਂ ਹੀ ਉਹਨਾਂ ਨੇ ਇੱਥੇ ਇੰਡਾਇਕਟਮੈਂਟ ਹੋਈ ਔਰ ਭਾਰਤ ਨੂੰ ਵਕਤ ਪੈ ਗਿਆ ਕਿ ਭਾਈ ਇਹ ਤਾਂ ਜੋ ਕੁਛ ਅਸੀਂ ਪਿਛਲੇ 4 ਦਹਾਈਆਂ ਤੋਂ ਕਰ ਰਹੇ ਸੀ ਹਿਡੀਅਸਲੀ, ਉਹ ਤਾਂ ਸਾਹਮਣੇ ਆ ਗਿਆ। ਸੋ ਜ਼ਾਹਿਰ ਹੈ ਵੀ ਉਹ ਪਹਿਲਾਂ ਤਾਂ ਕੈਨੇਡਾ ਦੇ ਮਾਮਲੇ 'ਚ ਤਾਂ ਟੋਟਲ ਡਿਨਾਇਲ ਮੋਡ 'ਚ ਗਏ, ਇਸ ਮਾਮਲੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਜਿਹੜੀ ਹੈ ਇੱਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਇਹ ਇਨਕੁਆਇਰ ਕਰੇਗੀ, ਅਸੀਂ US ਨੂੰ ਕਿਹਾ ਕਿ ਉਹ ਸਾਨੂੰ ਪੁਖਤਾ ਰੈਲੇਵੈਂਟ ਸਬੂਤ ਦੇਣ। ਹਾਲਾਂ ਅਮਰੀਕਾ ਦੇ ਮਾਮਲੇ 'ਚ ਕਿਉਂਕਿ ਕੈਨੇਡਾ ਨੂੰ ਤਾਂ ਸਮਝਦੇ ਸੀ ਵੀ ਅਸੀਂ ਬੁਲੀ ਕਰ ਸਕਦੇ ਹਾਂ, ਜਾਂ ਕੈਨੇਡਾ 'ਚ ਉਹਨਾਂ ਨੇ ਇੰਨੀ ਘੁਸਪੈਠ ਕੀਤੀ ਹੋਈ ਹੈ ਅੱਡ-ਅੱਡ ਸਿਸਟਮ 'ਚ, ਉਹਨਾਂ ਨੂੰ ਲੱਗਦਾ ਹੋਵੇਗਾ ਸ਼ਾਇਦ ਵੀ ਅਸੀਂ ਤਾਂ ਜੁਡੀਸ਼ੀਅਲ ਸਿਸਟਮ 'ਚੋਂ ਵੀ ਆਫ ਦਾ ਹੁੱਕ ਹੋ ਸਕਦੇ, ਪਰ ਇਹ ਜਿਹੜਾ ਮੁੱਦਾ ਸੀ ਜਾਂ ਇਹ ਜਿਹੜਾ ਸਾਰਾ ਉਹਨਾਂ ਦਾ ਰਾਹ ਦਾ ਪਲਾਟ ਸੀ, ਇਹ ਇਕੱਲਾ ਕੈਨੇਡਾ ਜਾਂ ਅਮਰੀਕਾ ਨਹੀਂ, ਇਹਦੀ ਤਾਂ 5 ਆਈਜ਼ ਕੰਟਰੀਜ਼ ਇਨਵੋਲਵ ਹੋ ਗਈਆਂ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਔਰ ਅਮਰੀਕਾ ਜਦੋਂ ਫਿਰ ਹੱਥ ਪਾਉਂਦਾ ਹੈ ਪੁਖਤਾ ਸਬੂਤ ਦੇ ਨਾਲ ਹੀ ਇੱਥੇ ਡਿਨਾਇਲ ਨਹੀਂ ਸੀ, ਕਮੇਟੀ ਦੇ ਥੱਲੇ ਉਹਨਾਂ ਨੇ ਟਾਈਮ ਬਾਏ ਕਰਨਾ ਸ਼ੁਰੂ ਕੀਤਾ। ਹਾਲਾਂ ਉਸ ਦੇ ਅਸੀਂ ਆਫਟਰ ਇਫੈਕਟ ਦੇਖਦੇ ਹਾਂ ਕਿ ਇਹ ਨਵੰਬਰ ਮਹੀਨੇ ਦੇ ਵਿੱਚ ਇਹ ਪਬਲਿਕ ਹੁੰਦੀ ਹੈ ਇੰਡਾਇਕਟਮੈਂਟ ਇਹ ਸਾਰੇ ਕੇਸ ਦੀ। 26 ਜਨਵਰੀ 2024 ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਚੀਫ ਗੈਸਟ ਹੋਣਾ ਸੀ ਰਿਪਬਲਿਕ ਡੇ ਦੇ ਮੌਕੇ, ਉਹਨਾਂ ਨੇ ਉਹ ਵੀ ਕੈਂਸਲ ਕੀਤਾ, ਔਰ ਇਸ ਪੀਰੀਅਡ 'ਚ ਅਮਰੀਕਾ ਦਾ FBI ਚੀਫ, ਨੈਸ਼ਨਲ ਸਿਕਿਉਰਿਟੀ ਮੈਂਬਰ, ਫੋਰਨ ਮਿਨਿਸਟਰ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਉਹਨਾਂ ਦੀਆਂ ਵਿਜ਼ਿਟਸ ਦੂਜੇ। ਫਿਰ ਅਸੀਂ 2024 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਨਵੰਬਰ ਦੇ ਮਹੀਨੇ 'ਚ ਅਮਰੀਕਨ ਮੀਡੀਆ, ਵਾਸ਼ਿੰਗਟਨ ਪੋਸਟ ਨੇ ਵੀ ਖਬਰ ਦਿੱਤੀ ਕਿ ਇੰਡੀਆ ਦੀ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਸੀ ਕਿ ਜੀ ਉਹ ਇਨਵੈਸਟੀਗੇਟ ਕਰੇਗੀ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ 'ਚ ਕੀ ਰੋਲ ਹੈ, ਉਹ ਵਾਸ਼ਿੰਗਟਨ ਵਿਜ਼ਿਟ ਕਰ ਰਹੀ ਹੈ। ਸੋ ਜ਼ਾਹਿਰ ਹੈ ਕਿ ਜੀ ਉਹ ਹੋਇਆ। ਹਾਲਾਂ ਅਮਰੀਕਨ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੇ ਬੁਲਾਰਿਆਂ ਨੇ ਇਸ ਨੂੰ ਪਬਲਿਕ ਜਿਹੜੀ ਪ੍ਰੈਸ ਕਾਨਫਰੰਸਿਸ ਦੇ ਵਿੱਚ ਪਲੇ ਡਾਊਨ ਨਹੀਂ ਕੀਤਾ। ਉਹਨਾਂ ਨੇ ਕਿਹਾ ਹਾਂ ਇਨਕੁਆਇਰੀ ਇਜ਼ ਦੇਅਰ, ਦੇ ਆਰ ਇਨਕੁਆਇਰਿੰਗ, ਦੇ ਆਰ ਡੂਇੰਗ ਦਿਸ, ਦੇ ਆਰ ਡੂਇੰਗ ਦੈਟ। ਹਾਲਾਂ ਅੰਦਰੂਨੀ ਤੌਰ ਤੇ ਸਾਨੂੰ ਪਤਾ ਹੈ ਵੀ ਇਹ ਇੱਕ ਵੱਡਾ ਡਿਪਲੋਮੈਟਿਕ ਕ੍ਰਾਈਸਿਸ ਬਣਿਆ, ਔਰ ਉਸ ਕ੍ਰਾਈਸਿਸ ਦੇ ਥੱਲੇ ਹੀ ਭਾਰਤ ਔਰ ਅਮਰੀਕਾ ਦੇ ਸਬੰਧਾਂ ਦੇ ਵਿੱਚ ਕੱਲੀ ਕੁੜਿੱਤਣ ਹੀ ਨਹੀਂ ਆਈ, ਕਈ ਕੁਛ ਐਸਾ ਵੀ ਹੋਏਗਾ ਜਿਹੜਾ ਸਾਡੇ ਨੌਲੇਜ ਨਹੀਂ ਹੈ, ਬਾਅਦ 'ਚ ਪਤਾ ਲੱਗਦਾ ਹੁੰਦਾ ਹੈ ਕਿ ਵੀ ਕੀ ਹੋਇਆ ਜੇ ਉਹ ਸਾਰੇ ਦੌਰ ਦੇ ਵਿੱਚ। ਲੇਕਿਨ ਇਹ ਗੱਲ ਬਿਲਕੁਲ ਹੁਣ ਜਦੋਂ ਕਿ ਨਿਖਲ ਗੁਪਤਾ ਸਾਨੂੰ ਇਹ ਪਹਿਲੀ ਸਟੇਜ ਤੇ ਸੀ ਕਿ ਵੀ ਇੱਥੇ ਸ਼ਾਇਦ ਉਹ ਪਲੀ ਬਾਰਗੇਨ ਕਰ ਲੇ ਔਰ ਸਬੂਤ ਸਾਹਮਣੇ ਆ ਜਾਣ ਔਰ ਇਹ ਟਰਾਇਲ 'ਚ ਅੱਗੇ ਨਾ ਜਾਏ, ਪਰ ਕਿਉਂਕਿ ਉਹਨੇ ਵੀ ਇਸ ਨੂੰ ਡੀਪ ਸਟੇਟ ਦੇ ਨਾਲ ਜੋੜ ਕੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਫਸਾਇਆ ਜਾ ਰਿਹਾ ਹੈ, ਇਹ ਭਾਰਤ ਦੇ ਅਗੇਂਸਟ ਹੈ, ਦੂਜਾ ਤੀਜਾ। ਤੇ ਅਮਰੀਕਾ ਨੇ ਅੱਗੋਂ ਜਿਹੜਾ ਅਡਾਨੀ ਦੇ ਖਿਲਾਫ ਜੋ ਕਰਪਸ਼ਨ ਮਾਮਲਾ 260 ਮਿਲੀਅਨ ਦੀ ਬ੍ਰਾਈਬ ਦੇਣ ਦਾ ਔਰ ਸੋਲਰ ਸਿਸਟਮ ਕਲੀਅਰ ਕਰਾਉਣ ਦਾ ਉਹ ਮੁੱਦਾ ਵੀ ਹਾਈਲਾਈਟ ਹੋਇਆ। ਸੋ ਇਵੇਂ ਲੱਗ ਰਿਹਾ ਸੀ ਕਿ ਵੀ ਇਹ ਭਾਰਤ ਇਸ ਦੇ ਉੱਤੇ ਫਰਦਰ ਕੀ ਕਾਰਵਾਈ ਕਰੇਗਾ। ਔਰ ਜਦੋਂ ਟਰੰਪ ਨੇ ਖਾਸ ਤੌਰ ਤੇ ਅਸਿਸਟੈਂਟ ਅਟਾਰਨੀ ਜਨਰਲ ਦੇ ਲਈ ਬੀਬੀ ਹਰਦੀਪ ਕੌਰ ਢਿੱਲੋਂ ਜਿਹੜੀ ਪ੍ਰੋਮੀਨੈਂਟ
ਜਿਹੜੀ ਹੈ ਉਹ ਵਕੀਲ ਹੈ, ਉਹਦੀ ਲਾ ਫਰਮ, ਉਹਨੇ ਅੱਡ-ਅੱਡ ਕੇਸ ਜਿੱਤੇ ਹੋਏ ਨੇ। ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਵੇਲੇ ਔਰ ਦੂਸਰੇ ਬੜੇ ਸਟਰੋਂਗ ਟਵੀਟ ਉਹਦੇ ਸੀ ਕਿ ਇੰਡੀਆ ਨੇ ਆਪਣੇ ਡੈਥ ਸਕੁਆਡ ਭੇਜੇ ਨੇ, ਕਿਲਿੰਗ ਸਕੁਆਡ, ਜਿਨ੍ਹਾਂ ਦੀ ਇਹ ਕਾਰਵਾਈ ਹੈ। ਤੇ ਜਦੋਂ ਉਹਨੂੰ ਬਣਾਇਆ, ਇੰਡੀਆ ਦੇ ਵਿੱਚ ਘਬਰਾ ਵੀ ਹੋਈ, ਹਰਦੀਪ ਸਿੰਘ ਨਿੱਜਰ ਨੂੰ ਸਿੱਧੇ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜੇ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਹੋਣੀ ਹੈ ਔਰ ਮੈਂ ਕੋਈ ਨਾ ਕੋਈ ਹਿੰਦੂ ਤਵੀਆਂ ਵੱਲੋਂ ਜਿਹੜੀ ਮਿਸਚਿਫ ਹੈ ਉਸ ਦਾ ਪੋਟੈਂਸ਼ੀਅਲ ਸਮਝਦਾ। ਪਰ ਇਸ ਸਾਰੇ ਦੇ ਚੱਲਦਿਆਂ ਇਹ ਹੁਣ ਜਦੋਂ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਖੀਰਲੇ ਦਿਨ ਚੱਲ ਰਹੇ ਨੇ ਔਰ ਪਿਛਲੇ ਕੁਝ ਪੀਰੀਅਡ ਦੇ ਵਿੱਚ ਅਚਾਨਕ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਦਿੱਲੀ ਗਿਆ, ਹੋਰ ਵੀ ਗਿਆ, ਜੈ ਸ਼ੰਕਰ ਵੀ ਹਫਤਾ ਆ ਕੇ ਇੱਥੇ ਦਸੰਬਰ 'ਚ ਬੈਠਾ ਰਿਹਾ। ਫਿਰ ਇਹ ਹੋਇਆ ਕਿ ਜੀ ਉਹ ਇਨਵੀਟੇਸ਼ਨ ਮੰਗ ਰਿਹਾ, ਜਿਹੜਾ ਨਹੀਂ ਮਿਲਿਆ, ਨਾ ਮੋਦੀ ਨੂੰ ਮਿਲਿਆ, ਇਹਨੂੰ ਵੀ ਥਰਡ ਕਲਾਸ, ਉਹ ਪ੍ਰੋਪਰ ਇਨਵੀਟੇਸ਼ਨ ਲੈਟਰ ਵੀ ਨਹੀਂ ਹੈ, ਉਹਦਾ ਵੀ ਅਸੀਂ ਜ਼ਿਕਰ ਕੀਤਾ ਸੀ। ਪਰ ਸਾਨੂੰ ਇਹ ਲੱਗਦਾ ਵੀ ਸਾਰੇ ਪੀਰੀਅਡ ਦੇ ਵਿੱਚ ਇੱਕ ਦਬਾਅ ਜਿਹੜਾ ਭਾਰਤੀ ਹਕੂਮਤ ਦੇ ਉੱਤੇ ਉਹਨਾਂ ਨੂੰ ਸੀ ਕਿ ਕਿਉਂਕਿ ਟਰੰਪ ਜਿਹਨੂੰ ਇੱਕ ਸਟੇਜ ਤੇ ਉਹ ਵੀ ਮਾਈ ਫਰੈਂਡ ਮੋਦੀ ਐਂਡ ਮੋਦੀ ਦਾ ਵੀ ਕਿ ਅਬ ਕੀ ਬਾਰ ਟਰੰਪ ਸਰਕਾਰ, ਉਹ ਰਿਲੇਸ਼ਨਸ਼ਿਪ ਤਾਂ ਗਾਇਬ ਹੋ ਗਈ ਹੋਈ ਹੈ। ਸੋ ਉਹਨਾਂ ਨੂੰ ਲੱਗਾ ਕਿ ਵੀ ਹੁਣ ਕਿਉਂਕਿ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਇੱਕ ਪਾਸੇ ਇੰਡੀਆ ਨੂੰ ਕਿੰਗ ਆਫ ਟੈਰਿਫ ਕਹਿ ਕੇ ਵੀ ਬਾਂਹ ਮਰੋੜ ਰਿਹਾ ਹੈ, ਉਹਨਾਂ ਦੇ ਨਾਲ ਹੋਰ ਵੀ ਇਸ਼ੂ ਸੈਟਲ ਕਰਨ ਦੀ ਲਾਈਨ, ਉਹਨਾਂ ਨੂੰ ਇਹ ਲੱਗਿਆ ਕਿ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ, ਇਹਨੂੰ ਅਸੀਂ ਜਿਹੜਾ ਇੱਕ ਹੈਂਡਲ ਦੇ ਤੌਰ ਤੇ ਅਮਰੀਕਾ ਦੇ ਹੱਥ 'ਚ ਨਾ ਰਹਿਣ ਦਈਏ ਕਿ ਉਹ ਸਾਡੀ ਬਾਂਹ ਟਵਿਸਟ ਕਰਨ, ਕਿਉਂਕਿ ਟਰੰਪ ਦੀ ਅਨਪ੍ਰੈਡਿਕਟੇਬਿਲਿਟੀ ਤਾਂ ਹੈ ਔਰ ਨੈਸ਼ਨਲ ਇੰਟਰਸਟ ਔਰ ਜਿਹੜੇ ਜਿੰਨੇ ਵੀ ਖਾਸ ਤੌਰ ਤੇ ਰਿਪਬਲਿਕਨ ਨੇ, ਜਦੋਂ ਇਹ ਵਿਦਨ ਸੋਵਰਨਿਟੀ ਦੀ ਗੱਲ ਆਉਂਦੀ ਹੈ ਕਿ ਸੋਵਰਨ ਮੁਲਕ ਦੀ ਗੱਲ ਹੈ, ਤੇ ਇਹ ਮੋਰ ਵੋਕਲ ਨੇ ਡੈਮੋਕ੍ਰੇਟਾਂ ਨਾਲੋਂ ਵੀ। ਤੇ ਜਦੋਂ ਇੱਕ ਅਮਰੀਕਨ ਸਿਟੀਜ਼ਨ ਨੂੰ ਅਮਰੀਕਨ ਸੋਇਲ ਤੇ ਮਾਰਨ ਦਾ ਪਲਾਟ ਹੈ ਤੇ ਜ਼ਾਹਰ ਹੈ ਵੀ ਇਹਨਾਂ ਨੇ ਉਹਨੂੰ ਲਾਈਟਲੀ ਨਹੀਂ ਲੈਣਾ। ਔਰ ਇਹ ਗੱਲ ਈਵਨ ਜਦੋਂ ਕਿ ਹੁਣ ਇਹ ਸੈਕਟਰੀ ਆਫ ਸਟੇਟ ਦੀ ਹੀਅਰਿੰਗ ਚੱਲ ਰਹੀ ਹੈ, ਫਲੋਰੀਡਾ ਦਾ ਗਵਰਨਰ ਹੈ, ਤੇ ਅੱਜ ਹੀ ਉਹ ਕਹਿ ਰਿਹਾ ਸੀ ਕਿ ਵੀ ਇਹ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਇਹ ਹਿਊਮੈਨੀਟੇਰੀਅਨ ਸੁਸਾਇਟੀ, ਗਲੋਬਲ ਵਿਲੇਜ ਔਰ ਦੂਜਾ ਹੋਇਆ, ਇਹ ਬਿਲਕੁਲ ਇਹ ਸੋਵਰਨਿਟੀ ਤੋਂ ਬਿਨਾਂ ਔਰ ਮੁਲਕਾਂ ਦੇ ਆਪਣੇ ਸੋਵਰਨ ਇੰਟਰਸਟ ਤੋਂ ਬਿਨਾਂ ਜਿਹੜਾ ਉਹ ਸੁਸਾਇਟੀ ਐਗਜ਼ਿਸਟ ਨਹੀਂ ਕਰ ਸਕਦੀ ਹੈ। ਲਿਬਰਲਸ ਨੇ ਤੇ ਫਰਾਣਿਆਂ ਨੇ ਇਵੇਂ ਕਰਤਾ ਉਵੇਂ ਕਰਤਾ। ਸੋ ਮਤਲਬ ਇਹ ਹੈ ਵੀ ਰਿਪਬਲਿਕਨਸ ਦਾ ਸਟਾਂਸ ਇਸ ਮੁੱਦੇ ਦੇ ਉੱਤੇ ਬੜਾ ਮਜ਼ਬੂਤ ਹੈ ਔਰ ਮਜ਼ਬੂਤ ਰਹੇਗਾ। ਹੁਣ ਜਿਹੜੀ ਜਦੋਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਕਿ ਪਾਰਲੀਮਾਨੀ ਕਮੇਟੀ ਦੇ ਸਾਹਮਣੇ ਇੰਡੀਅਨ ਗਵਰਨਮੈਂਟ ਦੇ ਬੁਲਾਰੇ ਨੇ ਇਹ ਕਿਹਾ ਕਿ ਜੀ ਅਸੀਂ ਇੰਡੀਅਨ ਬਾਉਂਡਰੀ ਤੋਂ ਬਾਹਰ ਜਾ ਕੇ ਵੀ ਜਿਹੜਾ ਉਹ ਕੋਵਿਡ ਆਪਰੇਸ਼ਨ ਕੀਤੇ ਨੇ ਜਿਹੜੇ ਮੁਲਕ ਦੀ ਸਲਾਮਤੀ ਦੇ ਲਈ, ਤੇ ਇਹ ਤਾਂ ਅਸੀਂ ਕਿਹਾ ਵੀ ਇਹਨਾਂ ਨੇ ਹੁਣ ਐਡਮਿਸ਼ਨ ਕਰ ਲਈ ਹੈ ਪਾਰਲੀਮਾਨੀ ਕਮੇਟੀ ਦੇ ਸਾਹਮਣੇ। ਸਾਨੂੰ ਨਹੀਂ ਸੀ ਪਤਾ ਵੀ ਨੈਕਸਟ ਕੀ ਹੋਏਗਾ। ਔਰ ਅੱਜ ਜਦੋਂ ਸਾਰੇ ਦੁਨੀਆ ਭਰ 'ਚ ਸਿੱਖ ਜਾਗੇ, ਜਿਹੜੇ ਵੀ ਟਾਈਮ ਜ਼ੋਨ 'ਚ ਸੀ, ਤੇ ਉਹਨਾਂ ਦੇ ਸਾਹਮਣੇ ਜਿਹੜੀ ਪ੍ਰਮੁੱਖ ਖਬਰ ਸੀ ਕਿ ਵੀ ਜਿਹੜੀ ਸੋ ਕਾਲਡ ਕਮੇਟੀ ਇਹਨਾਂ ਨੇ ਬਣਾਈ 13-14 ਮਹੀਨੇ ਬਾਅਦ ਉਹਨੇ ਆਪਣੀ ਰਿਪੋਰਟ ਦਿੱਤੀ। ਉਹ ਰਿਪੋਰਟ ਕਿਹਨੂੰ ਦਿੱਤੀ? ਲੇਕਿਨ ਜਿਹੜੀ ਇਹ ਸਟੇਟਮੈਂਟ ਜਿਹੜੀ ਅੱਜ ਸਾਰੇ ਪਾਸੇ ਡਿਸਕਸ ਹੋ ਰਹੀ ਹੈ, ਸਾਡੇ ਹੋਰ ਵੀ ਫੈਲੋ ਜਿਹੜੇ ਟੀਵੀ ਚੈਨਲ ਨੇ ਪੰਥਕ ਗੱਲ ਕਰਨ ਵਾਲੇ, ਉਹਨਾਂ ਦੀ ਵੀ ਲੀਡ ਖਬਰ ਹੈ ਕਿ ਯੂਜੂਅਲੀ ਇਹ ਮੁੱਦਾ ਤਾਂ ਐਕਸਟਰਨਲ ਅਫੇਅਰਸ ਮਿਨਿਸਟਰੀ ਨਾਲ ਰਿਲੇਟਡ ਹੈ, ਕਿਉਂਕਿ ਤੁਸੀਂ ਜਿਹੜੇ ਐਮਬੈਸੀਜ਼ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਕੋਈ ਵਾਕਿਆ ਕਰਵਾਉਂਦੇ ਹੋ ਬਾਹਰ, ਉਹ ਉਹਨੂੰ ਜਵਾਬ ਦੇ ਹੈ। ਪਰ ਇਹ ਸਟੇਟਮੈਂਟ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਨਹੀਂ ਦਿੱਤਾ, ਰੈਗੂਲਰ ਕਿਸੇ ਗਵਰਨਮੈਂਟ 'ਚ ਜਿਹੜਾ PMO ਆਫਿਸ ਤੋਂ ਨਹੀਂ ਆਈ, ਹੋਮ ਮਿਨਿਸਟਰੀ ਦਾ ਵੀ ਕੋਈ ਇਹਦਾ ਪਿਓ ਮਾਂ ਨਹੀਂ ਹੈ, ਕੋਈ ਜਿਹਨੂੰ ਕਹਿੰਦੇ ਨੇ ਥੌ ਟਿਕਾਣਾ ਨਹੀਂ ਹੈ। ਔਰ ਇਹ ਜਿਹਦੇ ਥੱਲੇ ਉਹਨਾਂ ਨੇ ਜਿਸ ਲੇਬਲ ਦੇ ਥੱਲੇ ਦਿੱਤੀ ਉਹਦੇ ਤੇ ਲਿਖਿਆ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ। ਇਹ ਹੁਣ 75 ਸਾਲਾਂ ਦਾ ਜਿਹੜਾ ਇਹ ਅੰਮ੍ਰਿਤ ਪਿਆ ਰਹੇ ਨੇ ਲੋਕਾਂ ਨੂੰ ਆਜ਼ਾਦੀ ਦਾ, ਉਹਦਾ। ਔਰ ਉਹਦੇ 'ਚ ਉਹਨਾਂ ਨੇ ਨਾ ਤਾਂ ਜ਼ਿਕਰ ਕੀਤਾ ਕਿ ਭਾਈ ਇਹ ਜਿਹੜੀ ਰਿਪੋਰਟ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ ਉਹਦੇ ਨਾਲ ਸੰਬੰਧਿਤ ਹੈ, ਨਾ ਇਹ ਹੋਇਆ ਕਿ ਵੀ ਕਿਹੜਾ ਅਫਸਰ ਜਿਹਦੇ ਬਾਰੇ ਕਿਹਾ ਗਿਆ ਕਿ ਜੀ ਉਹਨੇ ਆਫ ਹਿਜ਼ ਓਨ ਐਕਟ ਕੀਤਾ, ਕਿ ਵੀ ਇਹਦੇ 'ਚ ਕੋਈ ਇੰਡੀਅਨ ਗਵਰਨਮੈਂਟ ਦਾ ਲਾਗਾ ਦੇਗਾ ਨਹੀਂ ਹੈ, ਕੋਈ ਰਾਹ ਇਨਵੋਲਵ ਨਹੀਂ ਹੈ, ਇਹ ਆਪਣੇ ਆਪ 'ਚ ਕੀਤਾ। ਔਰ ਇਹਨੂੰ ਕੱਲਾ ਇਹ ਲਫ਼ਜ਼ ਇਹੀ ਨਹੀਂ ਹੈ ਵੀ ਗੋਂਗਲੂਆਂ ਤੋਂ ਮਿੱਟੀ ਝਾੜਨਾ, ਆਈ ਵਾਸ਼ ਜਾਂ ਅੰਗਰੇਜ਼ੀ 'ਚ ਕਹਿੰਦੇ ਨੇ। ਅਸੀਂ ਸਮਝਦੇ ਹਾਂ ਕਿ ਵੀ ਇਹਦੀ ਟਾਈਮਿੰਗ ਠੀਕ 5 ਦਿਨ ਪਹਿਲਾਂ
ਪ੍ਰੈਜ਼ੀਡੈਂਟ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਇਹਨਾਂ ਦਾ ਪੈਨਿਕ ਵੀ ਦਿਖਾਉਂਦੀ ਹੈ। ਬਿਲਕੁਲ। ਔਰ ਜਿਵੇਂ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ ਇਹ ਸਾਰੇ ਵਾਕਿਆ ਹੋਏ ਤਾਂ ਉਹਨਾਂ ਨੂੰ ਲੱਗਦਾ ਵੀ ਬਾਈਡਨ ਦੇ ਨਾਲ ਹੀ ਅਸੀਂ ਵੀ ਆਪਣੀ ਫਾਈਲ ਕਲੋਜ਼ ਕਰਦੇ, ਪਰ ਇਵੇਂ ਹੋਣੀ ਨਹੀਂ ਹੈ। ਇਹ ਅਸੀਂ ਦੱਸਦੇ ਹੀ ਹੈ ਕਿਉਂਕਿ ਅਮਰੀਕਨ ਸਿਸਟਮ ਜਿੱਥੇ ਜਸਟਿਸ ਸਿਸਟਮ ਹੈ, ਨਿਖਿਲ ਗੁਪਤਾ ਦਾ ਟਰਾਇਲ ਵੀ ਅੱਗੇ ਜਾਏਗਾ, ਜੇ ਅਡਾਨੀ ਕੇਸ ਆ ਉਹ ਵੀ ਅੱਗੇ ਜਾਏਗਾ, ਔਰ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਆਸ ਕਰਦੇ ਹਾਂ ਕਿ ਵੀ ਇੰਨੀ ਆਸਾਨੀ ਨਾਲ ਇਹਨਾਂ ਨੂੰ ਆਫ ਦਾ ਹੁੱਕ ਨਹੀਂ ਹੋਣ ਦੇਣਗੇ। ਪਰ ਦਰਸ਼ਕਾਂ ਦੀ ਮੈਂ ਜਿਹੜਾ ਜਾਣਕਾਰੀ ਲਈ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਵੀ ਦੁਹਰਾਵਾਂਗਾ, ਲੇਕਿਨ ਇਸ ਨੂੰ ਜਿਵੇਂ ਮੀਡੀਆ ਨੇ ਪ੍ਰੈਜ਼ੈਂਟ ਕੀਤਾ, ਸਾਰੇ ਭਾਰਤੀ ਮੀਡੀਆ ਨੇ ਇਸ ਦਾ ਜ਼ਿਕਰ ਕੀਤਾ। ਜਿਹੜਾ BBC ਨੇ ਕਿਹਾ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ, ਸਰਕਾਰ ਨੂੰ ਕਮੇਟੀ ਨੇ ਸੌਂਪੀ ਰਿਪੋਰਟ, ਗ੍ਰਹਿ ਮੰਤਰਾਲੇ ਨੇ ਕੀ ਕਿਹਾ, ਸੋ ਉਹਨਾਂ ਨੇ ਇਸ ਦੇ ਉੱਤੇ ਆਪਣੀ ਗੱਲ ਕੀਤੀ ਹੈ। ਔਰ ਸਭ ਤੋਂ ਪਹਿਲਾਂ ਜਿਹੜੀ ਇਹ ਖਬਰ ਸਵੇਰੇ ਅੱਜ ਵਾਇਰਲ ਹੋਈ ਉਹ ਵਾਇਰ ਨੈਟਵਰਕ ਰਾਹੀਂ ਸੀ। ਉਹਨਾਂ ਨੇ ਹੈਡਿੰਗ ਦਿੱਤਾ ਹੈ, ਮੋਦੀ ਗਵਰਨਮੈਂਟ ਕੰਸੀਡਸ ਇੰਡੀਵਿਜੂਅਲ ਆਫੀਸ਼ੀਅਲਸ ਰੋਲ ਇਨ ਪੰਨੂ ਪਲਾਟ, ਪ੍ਰੋਬ ਕਾਲਸ ਫਾਰ ਲੀਗਲ ਐਕਸ਼ਨ ਅਗੇਂਸਟ ਹਿਮ। ਕਿ ਕਮੇਟੀ ਨੇ ਇਹ ਰਿਪੋਰਟ ਦਿੱਤੀ ਹੈ ਕਿ ਜਿਹਦੇ ਜਿਹੜੇ ਇੰਡੀਵਿਜੂਅਲ ਨੇ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਤੁਸੀਂ ਦੇਖੋ ਇਹਨਾਂ ਦੇ ਬੇਈਮਾਨਾਂ ਦਾ ਪਾਰਟ। ਫਿਰ ਅਸੀਂ ਦੇਖਦੇ ਹਾਂ ਕਿ ਇੱਕ ਹੋਰ ਨੈਟਵਰਕ ਨੇ ਜਿਹੜਾ ਉਹ ਸਟੋਰੀ ਕੀਤੀ, ਪ੍ਰੋ ਖਾਲਿਸਤਾਨ ਐਕਟਿਵਿਸਟ ਗੁਰਪਤਵੰਤ ਸਿੰਘ ਪੰਨੂ ਕੇਸ, ਪੈਨਲ ਸੀਕਸ ਐਕਸ਼ਨ ਅਗੇਂਸਟ ਕੀ ਪਰਸਨ, the individual's earlier criminal links and antecedents came to notice during the inquiry. US Department of Justice had charged former agent Vikash Yadav of conspiring to kill American pro-Khalistan activist in New York in 2023. So ਇਹ ਸਾਰਾ ਮਤਲਬ ਧੋਖਾਧੜੀ ਦੀ ਲਾਈਨ ਹੈ, ਲੇਕਿਨ ਜਿਹੜੀ ਹੋਮ ਮਿਨਿਸਟਰੀ ਦੇ ਵੈਬਸਾਈਟ ਦੇ ਉੱਤੇ ਇਹ ਪਿਆ, ਹਾਈ ਪਾਵਰਡ ਇਨਕੁਆਇਰੀ ਕਮੇਟੀ ਸਬਮਿਟ ਇਟਸ ਰਿਪੋਰਟ ਟੂ ਦਾ ਗਵਰਨਮੈਂਟ। ਸਿਰਫ ਇੰਨੀ ਖਬਰ ਹੈ, ਇਹ ਹੈਡਲਾਈਨ ਹੈ। ਹੁਣ ਤੁਸੀਂ ਇਹਨਾਂ ਦੀ ਬੇਈਮਾਨੀ ਜਦੋਂ ਅਸੀਂ ਜਗਤ ਕਸਾਈ ਤੋਂ ਸ਼ੁਰੂ ਕੀਤਾ, ਔਰ ਇਹਨਾਂ ਵਰਗਾ ਧੋਖੇਬਾਜ਼ ਔਰ ਪਲੱਥੇਬਾਜ਼ ਔਰ ਕੌਣ ਹੋ ਸਕਦਾ ਹੈ, ਔਨ ਰਿਸੀਟ ਆਫ ਇਨਫੋਰਮੇਸ਼ਨ provided by US authorities regarding activities of some organized criminal groups, terrorist organizations, drug peddlers, etc., who undermined the security interests of both India and US, a high-powered inquiry committee was set up by the Government of India in November 2023. ਹੁਣ ਤੁਸੀਂ ਇਹਦੀ ਲੈਂਗੁਏਜ ਦੇਖੋ, ਨਾ ਤਾਂ ਗੁਰਪਤਵੰਤ ਸਿੰਘ ਪੰਨੂ ਡਰਗ ਪੈਡਲਰ ਹੈ, ਨਾ ਉਹ ਕੋਈ ਜਿਹੜਾ ਕ੍ਰਿਮੀਨਲ ਗਰੁੱਪ ਨਾਲ ਸੰਬੰਧਿਤ ਹੈ, ਨਾ ਹੀ ਉਸ ਦਾ ਕੋਈ ਹੋਰ ਐਕਟੀਵਿਟੀ ਹੈ। ਹੁਣ ਵਿਦਆਊਟ ਨੇਮਿੰਗ ਉਹਨਾਂ ਨੇ ਕਿਹਾ ਜੀ ਜਿਵੇਂ ਭਾਰਤ ਇੱਕ ਬਹੁਤ ਵੱਡਾ ਇੱਕ ਨੈਟਵਰਕ ਹੈ ਭਾਰਤ ਦਾ, ਔਰ ਇਹ 23 ਨਵੰਬਰ 2023 ਦੇ ਵਿੱਚ US ਨੇ ਇੱਕ ਇੰਡੀਆ ਨੂੰ ਇਨਫੋਰਮੇਸ਼ਨ ਦਿੱਤੀ। ਉਹ ਜਿਹੜੀਆਂ ਕ੍ਰਿਮੀਨਲ ਗਰੁੱਪਸ ਦੀਆਂ ਐਕਟੀਵਿਟੀਜ਼, ਦਹਿਸ਼ਤਗਰਦ ਜਥੇਬੰਦੀਆਂ ਦੀਆਂ, ਡਰੱਗ ਪੈਡਲਰਸ ਦੀਆਂ, ਜਿਹਦੇ ਨਾਲ ਇੰਡੀਆ ਔਰ ਅਮਰੀਕਾ ਦੋਨਾਂ ਦੇ ਜਿਹੜੇ ਸਿਕਿਉਰਿਟੀ ਇੰਟਰਸਟ ਨੇ ਉਹ ਪ੍ਰਭਾਵਿਤ ਹੁੰਦੇ ਨੇ। ਔਰ ਉਸ ਜਾਣਕਾਰੀ ਤੋਂ ਬਾਅਦ ਜਿਹੜੀ ਅਮਰੀਕਾ ਨੇ ਇਹਨਾਂ ਮਾਮਲਿਆਂ 'ਚ ਪ੍ਰੋਵਾਈਡ ਕੀਤੀ, ਅਸੀਂ ਇੱਕ ਹਾਈ ਪਾਵਰ ਇਨਕੁਆਇਰੀ ਕਮੇਟੀ ਬਣਾਈ ਨਵੰਬਰ 2023 'ਚ। ਹੁਣ ਇਹ ਕਹਿੰਦਾ ਇਨਕੁਆਇਰੀ ਕਮੇਟੀ conducted its own investigations and also pursued leads provided by the US side ਕਿ ਅਸੀਂ ਆਪਣੀ ਬਹੁਤ ਤਫਤੀਸ਼ ਕੀਤੀ ਔਰ ਅਮਰੀਕਾ ਨੇ ਵੀ ਜਿਹੜੀ ਸਾਨੂੰ ਥੋੜੀ ਬਹੁਤ ਜਾਣਕਾਰੀ ਦਿੱਤੀ ਅਸੀਂ ਉਸ ਨੂੰ ਵੀ ਘੋਖਿਆ। It received full cooperation from US authorities and two sides also exchanged visits. ਸਾਨੂੰ ਅਮਰੀਕਾ ਨੇ ਪੂਰਾ ਤੁਸੀਂ ਦੇਖੋ, ਕ੍ਰਿਮੀਨਲ ਤੁਸੀਂ, ਕਿਲਰ ਗੈਂਗਸ ਤੁਸੀਂ ਭੇਜੀਆਂ, ਹਾਈ ਕਮਿਸ਼ਨਰ ਔਰ ਤੁਹਾਡੇ ਇਨਵੋਲਵ। ਉਹ ਪਹਿਲੀ ਕਿਸ਼ਤ ਜਿਹੜੀ $15,000 ਕੈਸ਼, ਜਿਹੜੀ $1,00,000 ਤੁਸੀਂ ਡੀਲ ਬਣਾਈ, ਉਹ ਤੁਹਾਡੇ ਬੰਦਿਆਂ ਨੇ ਡਿਲੀਵਰ ਕੀਤਾ FBI ਦੇ ਕਵਰ ਏਜੰਟ ਨੂੰ। ਤੇ ਕਹਿ ਰਹੇ ਜੀ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਅਮਰੀਕਾ ਨੇ, ਔਰ ਅਸੀਂ ਜਿਹੜਾ ਇਹ ਸਾਰਿਆਂ ਨੂੰ ਜਦੋਂ ਦੇਖਿਆ ਔਰ ਸਾਨੂੰ ਪੂਰੀ ਜਿਹੜੀ ਹੈ ਉਹਦੀ ਕੋਆਪਰੇਸ਼ਨ ਮਿਲੀ। The committee further examined a number of officials from different agencies and also scrutinized relevant documents in this connection। ਕਿ ਅਸੀਂ ਬਹੁਤ ਸਾਰੇ ਅਫਸਰਾਂ ਨੂੰ ਜਿਹੜੀ ਆ ਉਹਨਾਂ ਤੋਂ ਪੁੱਛਗਿੱਛ ਕੀਤੀ,
ਬਹੁਤ ਸਾਰੇ ਜਿਹੜੇ ਇਹਦੇ ਨਾਲ ਸੰਬੰਧਿਤ ਡਾਕੂਮੈਂਟ ਸੀ ਉਹਨਾਂ ਨੂੰ ਅਸੀਂ ਜਿਹੜਾ ਘੋਖਿਆ ਆਫਟਰ ਏ ਲੌਂਗ ਇਨਕੁਆਇਰੀ। ਹੁਣੇ 13 ਮਹੀਨੇ ਨਵੰਬਰ 2023 ਦਾ ਤੁਰਿਆ ਹੋਇਆ 15 ਮਹੀਨੇ ਰਾਦਰ, ਉਸ ਲੌਂਗ ਇਨਕੁਆਇਰੀ ਤੋਂ ਬਾਅਦ ਕਮੇਟੀ ਹੈਜ਼ ਸਬਮਿਟਡ ਇਟਸ ਰਿਪੋਰਟ ਟੂ ਦਾ ਗਵਰਨਮੈਂਟ ਐਂਡ ਰਿਕਮੈਂਡਡ ਲੀਗਲ ਐਕਸ਼ਨ ਅਗੇਂਸਟ ਐਨ ਇੰਡੀਵਿਜੂਅਲ। ਨਾ ਉੱਤੇ ਗੁਰਪਤਵੰਤ ਪੰਨੂ ਹੈ, ਨਾ ਇੱਥੇ ਵਿਕਾਸ ਯਾਦਵ ਜਾਂ ਜੋ ਇਹਨਾਂ ਨੇ ਕ੍ਰੀਏਟ, ਉਹਨਾਂ ਨੇ ਕਿਹਾ ਜੇ ਅਸੀਂ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ 'ਚ ਅਸੀਂ ਜਿਹੜਾ ਇੰਡੀਵਿਜੂਅਲ ਹੈ ਉਹਦਾ ਬਾਰੇ ਜਿਹੜਾ ਲੀਗਲ ਐਕਸ਼ਨ ਲੈਣ ਲਈ ਕਿਹਾ। ਐਨ ਇੰਡੀਵਿਜੂਅਲ whose earlier criminal links and antecedents also came to notice during the inquiry। ਕਿ ਸਾਨੂੰ ਤਾਂ ਇਨਕੁਆਰੀ ਵੇਲੇ ਪਤਾ ਲੱਗਾ ਵੀ ਉਹ ਬੰਦਾ ਵੈਸੇ ਵੀ ਕ੍ਰਿਮੀਨਲ ਸੀ। IPS ਅਫਸਰ ਤੁਹਾਡਾ ਰਾਹ ਦੇ ਲਈ ਕੰਮ ਕਰ ਰਿਹਾ, ਉਹਨੂੰ ਹੁਣ ਸਕੇਪਗੋਟ ਬਣਾ ਰਹੇ ਨੇ ਔਰ ਉਹਨੂੰ ਕਿਹਾ ਹੋਣਾ ਵੀ ਕੋਈ ਨਹੀਂ, ਤੈਨੂੰ ਤੇਰੀ ਵਾਹ ਵੱਲ ਨਹੀਂ ਅਸੀਂ ਦੇਖਦੇ, ਉਹਨੂੰ ਘਰ ਬੈਠੇ ਨੂੰ ਉਹਦੀ ਤਨਖਾਹ ਵੀ ਦੇ ਰਹੇ ਹੋਣੇ ਨੇ ਵੀ ਹੁਣ ਅਸੀਂ ਫਸੇ ਹੋਏ ਹਾਂ, ਸਾਨੂੰ ਕੋਈ ਤਾਂ ਬਲੀ ਦਾ ਬੱਕਰਾ ਬਣਾਉਣਾ ਪੈਣਾ। ਉਹਨਾਂ ਨੇ ਕਿਹਾ the inquiry committee has recommended that legal action must be completed expeditiously। ਕਿ ਸਾਡੀ ਕਮੇਟੀ ਨੇ ਕਿਹਾ ਕਿ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਬੜੀ ਤੇਜ਼ੀ ਨਾਲ ਹੋਣੀ ਚਾਹੀਦੀ ਹੈ। ਬੱਲੇ ਤੁਹਾਡੇ ਵੀ ਇਹਨੂੰ ਕਹਿੰਦੇ ਨੇ ਬੇਸ਼ਰਮੀ, ਝੂਠ, ਧੋਖੇ ਦੀ ਸਿਖਰ। ਫਿਰ ਉਹਨੇ ਕਿਹਾ ਜੀ ਦਾ ਕਮੇਟੀ ਹੈਜ਼ ਫਰਦਰ ਰਿਕਮੈਂਡਡ ਫੰਕਸ਼ਨਲ ਇੰਪਰੂਵਮੈਂਟਸ ਇਨ ਸਿਸਟਮਸ ਐਂਡ ਪ੍ਰੋਸੀਜਰਸ ਐਜ਼ ਆਲਸੋ ਇਨੀਸ਼ੀਏਸ਼ਨ ਆਫ ਸਟੈਪਸ that could strengthen India's response capability, ensure systematic controls and coordinated action in dealing with matters like this। ਕਿ ਕਮੇਟੀ ਨੇ ਰਿਕਮੈਂਡ ਕੀਤਾ ਕਿ ਜੀ ਤੁਸੀਂ ਆਪਣਾ ਸਿਸਟਮ ਇੰਪਰੂਵ ਕਰੋ ਤਾਂ ਕਿ ਜਿਹੜੇ ਕਦਮ ਲਏ ਜਾਣ, ਤਾਂ ਕਿ ਜਿਹੜਾ ਭਾਰਤ ਦਾ ਰਿਸਪੌਂਸ ਕੈਪੇਬਿਲਿਟੀ ਹੈ ਉਹ ਵਧਣੀ ਚਾਹੀਦੀ ਹੈ, ਇੱਕ ਕੰਟਰੋਲ ਹੋਣਾ ਚਾਹੀਦਾ ਸਿਸਟਮ ਤੇ, ਕੋਆਰਡੀਨੇਟਡ ਐਕਸ਼ਨ ਹੋਏ, ਇਸ ਕਿਸਮ ਦੀਆਂ। ਇਹ ਹੈ ਇਸ ਸਾਰੇ ਤੋਂ ਦੀ ਇਹਨਾਂ ਦੀ ਇਨਕੁਆਇਰੀ ਰਿਪੋਰਟ, ਇਸ ਦੀ ਖਬਰ। ਹੁਣ ਇਸ ਨੂੰ ਉੱਤੇ ਰੱਖੋ, ਥੱਲੇ ਰੱਖੋ, ਵਿਚਕਾਰ ਰੱਖੋ, ਆਈ ਵਾਸ਼ ਕੋ, ਧੋਖੇਬਾਜ਼ੀ ਕੋ, ਲੇਕਿਨ ਹੁਣ ਇਹ ਦੇਖਣਾ ਇਹ ਹੋਏਗਾ ਕਿ ਅਮਰੀਕਨ ਟਰੰਪ ਐਡਮਿਨਿਸਟ੍ਰੇਸ਼ਨ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ FBI, ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਨੇ ਇਸ ਨੂੰ ਪੁਸ਼ ਕੀਤਾ। ਇਸੇ ਲਈ ਉਹਦਾ ਚੈਕ ਰਿਪਬਲਿਕ ਤੋਂ ਐਕਸਟ੍ਰੈਡੀਸ਼ਨ ਹੋਈ, ਨਿਖਿਲ ਗੁਪਤੇ ਦੀ ਟ੍ਰਾਇਲ 'ਚ ਕੇਸ ਗਿਆ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ, ਸਟੇਟ ਡਿਪਾਰਟਮੈਂਟ, ਵਾਈਟ ਹਾਊਸ, ਉਹਨਾਂ ਨੇ ਸੌਫਟ ਪੈਡਲਿੰਗ ਕੀਤੀ। ਉਹਨਾਂ ਨੇ ਜਿੰਨਾ ਭਾਰਤ ਨੂੰ ਜਿੰਨੀ ਲੀਵਰੇਜ ਲੂਜ਼ ਰੋਪ ਦੇ ਸਕਦੇ ਸੀ ਦਿੱਤੀ, ਔਰ ਹਰ ਪਾਸਿਓਂ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਵੀ ਇਹਨਾਂ ਨੇ ਕੀ ਕੀਤਾ। ਕਿਉਂਕਿ ਮੈਂ ਈਵਨ H1B ਵੀਜ਼ਿਆਂ ਦਾ ਦੇਖ ਰਿਹਾ ਸੀ ਕਿ ਜਦੋਂ ਟਰੰਪ ਦੀ ਪਹਿਲੀ ਟਰਮ ਸੀ, ਜਿਹੜਾ ਰਿਜੈਕਸ਼ਨ ਰੇਟ ਸੀ ਜਿਹੜੇ H1B, ਕਿਉਂਕਿ 72% ਇੰਡੀਆ ਤੋਂ ਹੀ ਆਉਂਦੇ ਨੇ, ਰਿਜੈਕਸ਼ਨ ਰੇਟ ਜਿਹੜਾ ਉਹ 25% ਰਿਜੈਕਟ ਕੀਤੇ ਜਾਂਦੇ ਸੀ ਜਿਹੜੇ H1B ਅਪਲਾਈ ਹੁੰਦੇ ਸੀ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਸਿਰਫ 2% ਰਿਜੈਕਟ ਸੀ। 98% ਐਵੇਂ ਨਹੀਂ, ਇੰਡੀਅਨ ਸਾਰੇ ਵਾਈਟ ਹਾਊਸ ਤੋਂ ਲੈ ਕੇ ਜਾਂ ਇੱਥੇ ਜਿਹੜੇ ਅਮਰੀਕਨ ਸਿਟੀਜ਼ਨ ਰੌਲਾ ਪਾ ਰਹੇ ਨੇ, ਔਰ ਉਹਨਾਂ ਨੇ ਪੂਰਾ ਈਵਨ ਐਲਨ ਮਸਕ ਔਰ ਉਹ ਕੀ ਰਾਮਾਸਵਾਮੀ ਕੇ ਕੌਣ ਹੈ ਉਹਦੀਆਂ ਕੀਸੀਆਂ ਕਰਾਈਆਂ ਕਿ ਵੀ ਇੱਥੋਂ ਕੱਢੋ H1B ਵਾਲੇ। 98% ਜੇ ਮਤਲਬ ਇਹ ਹੈ ਵੀ 100 ਬੰਦਿਆਂ ਨੇ ਐਪਲੀਕੇਸ਼ਨ ਭਰੀ ਹੈ ਤੇ 98 ਨੂੰ ਬਿਨਾਂ ਸਕਰੂਟਨੀ ਤੋਂ ਓਕੇ ਹੀ ਹੈ। ਸਿਰਫ 2% ਉਹ ਵੀ ਕਿਸੇ ਦਾ ਕੋਈ ਕਾਗਜ਼ ਪੂਰਾ ਨਹੀਂ ਹੋਣਾ ਜਾਂ 10ਵੀਂ ਪਾਸ ਨਹੀਂ, ਆਪਣੇ ਆਪ ਨੂੰ ਇੰਜੀਨੀਅਰ ਕਹਿ ਦਿੱਤਾ ਹੋਣਾ, ਉਸ ਕਿਸਮ ਦੇ ਹੋਣਗੇ। ਸੋ ਜਿੱਥੇ ਇੰਨੀ ਲੀਵਰੇਜ ਰਹੀ ਹੈ, ਹੁਣ ਉਹਨਾਂ ਨੇ ਤਾਂ ਆਪਣਾ ਕੰਮ ਕਰਤਾ, ਉਹਨਾਂ ਨੇ ਤਾਂ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਜਿਹੜਾ ਉਹ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਟੈਸਟ ਹੋਏਗਾ ਵੀ ਇਹਨਾਂ ਨੂੰ ਉਹ ਕਿੰਨਾ ਕੌਫਤਾ ਹੋਣ ਦਿੰਦੇ ਨੇ। ਬਿਲਕੁਲ ਰਾਜ ਸਾਹਿਬ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ।
25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੈਨਾ ਦੇ ਮੁਖੀ ਨੇ 77ਵੇਂ ਆਰਮੀ ਡੇ ਮੌਕੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਭਾਰਤੀ ਫੌਜ ਅਲਰਟ ਰਹੇ ਤਾਂ ਕਿ 2020 ਵਿੱਚ ਵਾਪਰੀ ਗਲਵਾਨ ਵੈਲੀ ਘਟਨਾ ਕਦੇ ਦੁਬਾਰਾ ਨਾ ਵਾਪਰ ਸਕੇ। ਸੋ ਜ਼ਾਹਿਰ ਹੈ ਕਿ ਫੌਜੀ ਮੁਖੀ ਨੇ ਗਲਵਾਨ ਵਿੱਚ ਚੀਨ ਹੱਥੋਂ ਪਈ ਕੋਟ ਨੂੰ ਕਬੂਲ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਵੀ ਇਹ ਜਗਤ ਕਸਾਈ ਹਿੰਦੂ ਤਵੀਆਂ ਦੇ ਲੱਛਣ ਕੀ ਨੇ, ਇਹ ਕਹਿੰਦੇ ਕੀ ਨੇ, ਕਰਦੇ ਕੀ ਨੇ। ਇੱਕ ਤਾਂ ਫੋਕਲੋਰ ਦੇ ਵਿੱਚ ਹੀ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਸੇ ਲਈ ਇਹ ਜਗਤ ਕਸਾਈ ਨੇ। ਪਰ ਇਹ ਕਿਵੇਂ ਮੁੱਕਰਦੇ ਨੇ ਔਰ ਫਿਰ ਉਸ ਮੁੱਕਰਨ ਨੂੰ ਵੀ ਕਿਵੇਂ ਜਸਟੀਫਾਈ ਕਰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਭਾਰਤ ਦੇ 1,400,000,000 ਲੋਕਾਂ ਦੀ ਮੈਜੋਰਿਟੀ ਬਾਰੇ ਕਹਿਣਾ ਹੋਏ ਤੇ ਉਹ ਬਿਲਕੁਲ ਇੱਕ ਬ੍ਰੇਨ ਵਾਸ਼ਡ ਇੱਕ ਜਨਤਾ ਹੈ ਜਿਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਨੇ 4 ਛਾਂਟੇ ਮਾਰੇ, ਕਿਨੇ 4 ਲੱਤਾਂ ਮਾਰੀਆਂ, ਕਿਨੇ 4 ਡੰਡੇ ਮਾਰੇ, ਕਿਨੇ 4 ਛੱਤਰ ਮਾਰੇ। ਉਹ ਸਭ ਕੁਝ ਖਾ ਕੇ ਵੀ ਇਸ ਨੂੰ ਜਿਹੜਾ ਆਪਣੇ ਕਰਮਾਂ ਦੀ ਗਤੀ ਦੱਸਣਗੇ ਜੀ ਸਾਡੇ ਕਰਮਾਂ 'ਚ ਹੀ ਇਹ ਲਿਖਿਆ ਹੋਇਆ। ਸ਼ਾਇਦ ਇਹੀ ਕਾਰਨ ਹੈ ਵੀ 1000 ਸਾਲ ਤੋਂ ਜ਼ਿਆਦਾ ਕੋਈ ਸੁਸਾਇਟੀ ਐਸੀ ਨਹੀਂ ਹੈ ਜਿਹੜੇ ਆਪਣੇ ਹੱਕਾਂ ਲਈ ਲੜੇ ਨਾ ਹੋਣ ਔਰ ਉਹਨਾਂ ਨੇ ਦੁਸ਼ਮਣ ਨੂੰ ਪਾਸੇ ਨਾ ਕੀਤਾ ਹੋਏ। ਔਰ ਸ਼ਾਇਦ ਇਸੇ ਦਾ ਹੀ ਜੇ ਹੁਣ ਕੋਵਿਡ-19 ਦੇ ਚੱਲਦੇ ਆ 1.5 ਕਰੋੜ ਲੋਕ ਦੁਨੀਆ 'ਚ ਮਰਦਾ ਹੈ ਤੇ ਆਲਮੋਸਟ ਹਰ ਤੀਸਰਾ ਬੰਦਾ ਮਰਨ ਵਾਲਾ ਭਾਰਤੀ ਹੈ। 43 ਲੱਖ ਤੋਂ ਜ਼ਿਆਦਾ ਵਰਲਡ ਹੈਲਥ ਆਰਗੇਨਾਈਜੇਸ਼ਨ। तो उस हुकूमत ਨੂੰ लोग जिता रहे होण क्योंकि उन्हों का प्रचार ये होए कि जी असी बहुत कामयाबी दे नाल असी लड़े कोविड के खिलाफ। देखो असी दुनिया च इन्नियां वैक्सीन इन्ने जिहड़ा असी दिता और असी फलां कीता ते ढमका कीता। हुण जदों कोविड की शुरुआत हुंदी है अप्रैल दे विच, फरवरी मार्च दे विच पहले केस डिटैक्ट जिन्हों वुहान वायरस कहा गया चाइना च हुंदे ने। हालांकि एक झगड़ा सी उस वेले दे ट्रंप एडमिनिस्ट्रेशन और चाइना दे विचाले कि जी ये डेलीबरेटली वायरस छड्डी गई जां आई जां उन्होंने लुकाया। पर उस पीरियड दे विच जून दे महीने जून 2020 जो खबर निकल के आंदी है कि भी चीनी फौजियां ने गलवान वैली दे विच 20 ਦੇ करीब भारती फौजियां नूं जिन्हां दे विच उन्हां दे ईवन एक कमांडर लैवल अफसर भी है वो डंडियां और दूजियां कोई गोली नहीं चली, कोई दूसरा नहीं है कि भी वो बैट्स नाल और वुडन जिहड़े स्टिक्स ने उन्हां दे नाल ही मारिया। और ये खबर आंदियां ही फिर ये होया कुछ दिनों बाद पता लगा जी कुछ तो प्रिजनर ऑफ वॉर भी उन्होंने लै। पर इन्होंने भारत ने इन्ना कि उसका धुआंधार प्रचार अपने वालों कि भारती फौजियां दी बहादुरी ने चीनिया नूं इन्ने मारते, भजन ते मजबूर करता, इधर हो गया उधर हो गया। हुण वो जिहड़ा गलवान वैली दे विच टकरा जून दे विच सामने आया। हालांकि अप्रैल तो ही चाइनीज़ दी जिहड़ी प्रेजेंस है उस खिते दे विच शुरू हो गई सी। वो चलदा 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 उस लैवल ते पहुँच गया जदों असीं क्योंकि जिक्र असीं रोज़ाना आलमोस्ट करते हैं सुब्रमण्यम स्वामी दी इस स्टेटमेंट दा जिहदे च उन्हें कहा कि भी चीन ने इन्हां 4 सालां च 4000 स्क्वायर किलोमीटर तो ज़्यादा जिहड़ी लैंड है वो भारत की खोई है। जिहड़े पेट्रोल पॉइंट तक इन्हां दी फौज जा सकती सी वो नहीं जा सकती।
ਇਸ ਮਾਮਲੇ 'ਚ 25 ਜਾਂ 26 ਮੀਟਿੰਗਸ ਉਹਨਾਂ ਦੀਆਂ ਕਦੇ ਇਸ ਪਾਸੇ ਬਾਰਡਰ ਦੇ ਕਦੇ ਉਸ ਪਾਸੇ ਕਮਾਂਡੈਂਟ ਲੈਵਲ ਹੋਈਆਂ। ਐਸ ਜੈਸ਼ੰਕਰ ਭੱਜਿਆ, ਮਾਸਕੋ ਗਿਆ, ਫਿਰ ਹੁਣ ਵੀ ਚਾਈਨਾ ਦੇ ਨਾਲ ਇਹ ਹੋ ਕੇ ਜੀ ਡੀ-ਐਸਕੇਲੇਸ਼ਨ ਹੋ ਗਈ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ, ਪਰ ਨਾਲ ਹੀ ਸਟੇਟਮੈਂਟ ਵੀ ਆ ਗਈ ਕਿ ਜੀ ਫੌਜੀ ਚੀਫ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਫੌਜ ਜਿਹੜੀ 60-70 ਹਜ਼ਾਰ ਰੱਖੀ ਹੋਈ ਹੈ ਈਸਟਰਨ ਬਾਰਡਰ ਤੇ ਉਹਨੂੰ ਅਸੀਂ ਰਿਡਿਊਸ ਨਹੀਂ ਕਰ ਰਹੇ। ਫਿਰ ਆਮ ਵੀ ਪੁੱਛਿਆ ਗਿਆ ਕਿ ਵੀ ਜੇ ਡੀ-ਐਸਕੇਲੇਸ਼ਨ ਹੀ ਹੋ ਗਈ ਹੈ, ਸਮਝੌਤਾ ਹੋ ਗਿਆ, ਚੀਨ ਮੰਨ ਗਿਆ, ਤੇ ਫਿਰ ਫੌਜ ਕਿਉਂ ਨਹੀਂ ਤੁਸੀਂ ਵਾਪਸ ਲਿਆ ਰਹੇ? ਤੇ ਤੁਸੀਂ ਪਾਰਲੀਮੈਂਟ ਡਿਸਕਸ਼ਨ ਕਰੋ, ਦੱਸੋ ਕੀ ਮੰਨਿਆ। ਹੁਣ ਜਿਹੜੀ ਹਕੀਕਤ ਹੌਲੀ ਸਾਹਮਣੇ ਆਉਂਦੀ ਹੈ, ਘੱਟੋ ਨਹਿਰੂ ਈਰਾ ਨੂੰ ਜਿੰਨਾ ਮਰਜ਼ੀ ਭੰਡਣ ਦੀ ਕੋਸ਼ਿਸ਼ ਹੁੰਦੀ ਹੈ, ਐਂਡ ਰਾਈਟਲੀ ਸੋ, ਸਿੱਖ ਪਰਸਪੈਕਟਿਵ ਤੋਂ ਤਾਂ ਐਂਟੀ ਸਿੱਖ ਲਾਈਨ ਹੀ ਸੀ, ਪਰ ਘੱਟੋ ਘੱਟ ਜਦੋਂ 1962 ਦੇ ਵਿੱਚ ਟਕਰਾਅ ਹੁੰਦਾ ਹੈ ਭਾਰਤ ਔਰ ਚੀਨ ਦਾ, ਔਰ ਜ਼ਾਹਰ ਹੈ ਦਿਲਵਦੀ ਭਾਰਤ ਨਹੀਂ ਕੀਤੀ ਕਿਉਂਕਿ ਤਾਜ਼ਾ ਗੋਆ ਫਤਿਹ ਕੀਤਾ ਸੀ 1960 'ਚ, ਉਸ ਤੋਂ ਪਹਿਲਾਂ ਹੈਦਰਾਬਾਦ ਲਿਆ ਸੀ ਫੌਜੀ ਤਾਕਤ ਨਾਲ, ਤੇ ਨਹਿਰੂ ਦਾ ਦਿਮਾਗ ਵੀ ਖਰਾਬ ਸੀ ਜੀ। ਲੇਕਿਨ ਘੱਟੋ ਘੱਟ ਜਦੋਂ ਇਹਨਾਂ ਦੀ ਡਿਫੀਟ ਹੋਈ, ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਉਹਦੀ ਡਿਸਕਸ਼ਨ ਲਿਆਂਦੀ ਔਰ ਇਹ ਸਾਹਮਣੇ ਆਇਆ ਕਿ 38,000 ਸਕੁਅਰ ਮਾਈਲ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ ਭਾਰਤ ਦੀ ਖੋਹ ਲਈ ਹੈ। ਹਾਲਾਂਕਿ ਨਹਿਰੂ ਨੇ ਉਹਨੂੰ ਜਸਟੀਫਾਈ ਕੀਤਾ, ਉਹਨੇ ਕਿਹਾ ਜੀ ਉਹ ਇਸ ਕਿਸਮ ਦੀ ਬੈਰਨ ਲੈਂਡ ਸੀ ਕਿ ਨਾਟ ਈਵਨ ਏ ਬਲੇਡ ਆਫ ਗ੍ਰਾਸ ਗਰੋਜ਼ ਦੇਅਰ, ਇਹ ਉਹ ਘਾਹ ਦਾ ਇੱਕ ਜਿਹੜਾ ਪੌਦਾ ਵੀ ਉਹਦੇ ਤੇ ਨਹੀਂ ਉਗਦਾ, ਤੇ ਉਹ ਲੇਕਿਨ ਇਹ ਤਾਂ ਘੱਟੋ ਘੱਟ ਮੰਨਿਆ ਕਿ ਬਈ 38,000 ਸਕੁਅਰ ਮਾਈਲ ਟੈਰੀਟਰੀ ਸਾਡੀ ਗਈ ਔਰ ਅਸੀਂ ਭਾਰਤ ਮਾਤਾ ਦੇ ਸਪੁੱਤਰ ਨਹੀਂ ਜੇ ਵਾਪਸ ਨਾ ਲਈਏ ਘੱਟੋ ਘੱਟ। ਔਰ ਇਹ ਹਮੇਸ਼ਾ ਹੀ ਬੀਜੇਪੀ ਔਰ ਇਹ ਉਹਨਾਂ ਜ਼ਮਾਨਿਆਂ ਤੋਂ ਹੀ ਨਹਿਰੂ ਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਸਰੈਂਡਰ ਕੀਤਾ, ਜੇ ਇਹ ਸਾਡੀ ਭਾਰਤ ਮਾਤਾ ਦੇ ਜਿਹੜੇ ਆ ਉਹ ਆਂਚਲ ਨੂੰ ਦਾਗ ਲਾ ਦਿੱਤਾ, ਇਹ ਉਹ ਕਰਦੇ ਰਹੇ। ਹੁਣ ਇਹ ਮੰਨਣ ਨੂੰ ਹੀ ਤਿਆਰ ਨਹੀਂ ਕਿ ਵੀ ਚੀਨ ਦਾ ਤਾਂ ਨਾਂ ਹੀ ਨਹੀਂ ਲੈਣ ਨੂੰ ਤਿਆਰ ਵੀ 4,000 ਸਕੁਅਰ ਕਿਲੋਮੀਟਰ ਗਏ। ਔਰ ਇਹ ਜਿਹੜਾ ਖਬਰ ਅਸੀਂ ਇਸ ਡਿਸਕਸ਼ਨ ਲਈ ਚੁਣੀ ਹੈ, ਹੁਣ ਇਸ ਵੇਲੇ ਜਿਹੜਾ ਭਾਰਤ ਦਾ ਫੌਜੀ ਕਮਾਂਡਰ ਹੈ ਉਹ ਜਨਰਲ ਉਪਵਿੰਦਰ ਦਵਿਵੇਦੀ ਹੈ, ਔਰ ਇਹ ਦਿਨ 77th ਆਰਮੀ ਡੇ ਪੈਰੇਡ ਦਾ, ਔਰ ਇਸ ਦਾ ਆਰਮੀ ਡੇ ਪੈਰੇਡ ਦਾ ਓਰੀਜਨ ਇਹ ਹੈ ਕਿ 1949 ਦੇ ਵਿੱਚ ਇਸ ਦਿਨ 15 ਜਨਵਰੀ 1949 ਨੂੰ ਜਿਹੜਾ ਬ੍ਰਿਟਿਸ਼ ਆਰਮੀ ਦਾ ਜਨਰਲ ਸੀ ਉਸ ਵੇਲੇ ਇੰਡੀਅਨ ਆਰਮੀ ਦਾ, ਜਨਰਲ ਫ੍ਰਾਂਸਿਸ ਬੁਚਰ, ਉਹਨੇ ਜਿਹੜੀ ਫੌਜ ਦੀ ਕਮਾਂਡ ਹੈ ਇੰਡੀਅਨ ਨੂੰ ਸੌਂਪ ਦਿੱਤੀ ਸੀ ਜਨਰਲ KM ਕਰਿਆਪਾ ਨੂੰ, ਜਿਹੜਾ ਜ਼ਾਹਰ ਹੈ ਕਿ ਇੱਕ ਪਾਰਸੀ ਸੀ, ਉਸ ਦੇ ਹਵਾਲੇ। ਔਰ ਇਹਨੂੰ ਇਹ ਜਿਹੜਾ ਐਜ਼ ਏ ਆਰਮੀ ਡੇ ਦੇ ਤੌਰ ਦੇ ਉੱਤੇ ਮਨਾਉਂਦੇ ਨੇ, ਆਰਮੀ ਡੇ ਪੈਰੇਡ ਹੁੰਦੀ ਹੈ, ਔਰ ਖੁਦ ਜਿਹੜਾ ਇਹ ਜਨਰਲ ਹੈ ਦਵਿਵੇਦੀ, ਉਪਿੰਦਰ ਦਵਿਵੇਦੀ, ਇਸ ਨੇ ਇਹਦੀ ਸਲਾਮੀ ਲਈ। ਔਰ ਇਸ ਮੌਕੇ ਦੇ ਉੱਤੇ ਉਸ ਨੇ ਜੋ ਤਕਰੀਰ ਕੀਤੀ ਉਸ ਨੂੰ ਮੈਂ ਸਿਰਫ ਉਹਦੇ ਲਫ਼ਜ਼ ਹੀ ਦੁਹਰਾ ਦਿੰਦਾ ਤਾਂ ਕਿ ਗਲਵਾਨ ਵੈਲੀ 'ਚ ਇਹਨਾਂ ਦੇ ਨਾਲ ਕੀ ਹੋਇਆ ਉਸ ਨੂੰ ਇਹਨੇ ਐਡਮਿਟ ਕੀਤਾ। ਉਹਨੇ ਕਿਹਾ ਕਿ ਵੀ ਹੈਵ ਟੂ ਮੇਕ ਸ਼ੋਰ that whatever was done in Galwan should not get repeated। ਫੌਜੀਆਂ ਨੂੰ ਕਹਿ ਰਿਹਾ ਕਿ ਵੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਜੋ ਕੁਝ ਗਲਵਾਨ 'ਚ ਹੋਇਆ ਸੀ ਸਾਡੇ ਨਾਲ ਉਹ ਦੁਬਾਰਾ ਨਾ ਵਾਪਰੇ, should not get repeated। It means our eyes and ears and a whole of nation approach should be focused towards that। ਕਿ ਸਾਡੀਆਂ ਅੱਖਾਂ ਖੁੱਲੀਆਂ ਰਹਿਣੀਆਂ ਚਾਹੀਦੀਆਂ ਨੇ, ਸਾਡੇ ਕੰਨ ਖੁੱਲੇ ਰਹਿਣੇ ਚਾਹੀਦੇ ਨੇ, ਸਾਰੇ ਨੇਸ਼ਨ ਦੀ ਅਪਰੋਚ ਇਹੀ ਹੋਣੀ ਚਾਹੀਦੀ ਵੀ ਅਸੀਂ ਗਲਵਾਨ ਦੁਬਾਰਾ ਨਹੀਂ ਹੋਣ ਦੇਣਾ। whether it is a diplomatic effort or military effort or even Ministry of Home Affairs in terms of Central Armed Police Forces effort, we all should converge on this issue and make sure that we should not get any surprises in the future। ਉਹ ਕਹਿੰਦਾ ਜਨਰਲ ਇਹਨਾਂ ਦਾ ਕਿ ਵੀ ਇਹ ਡਿਪਲੋਮੈਟਿਕ ਐਫਰਟ ਹੋਏ, ਮਿਲਟਰੀ ਐਫਰਟ ਹੋਏ, ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਰਾਹੀਂ ਜਿਨ੍ਹਾਂ ਦੀ ਫੋਰਸ ਹੈ ਸੈਂਟਰਲ ਆਰਮਡ ਪੁਲਿਸ ਫੋਰਸਿਸ, ਸਾਨੂੰ ਇਸ ਗੱਲ ਦੇ ਉੱਤੇ ਕਨਵਰਜ ਹੁੰਦਾ ਕਿ ਦਿਮਾਗ ਸਿਰ ਜੋੜ ਕੇ ਬੈਠੀਏ ਇਸ ਇਸ਼ੂ ਦੇ ਉੱਤੇ ਕਿ ਵੀ ਸਾਨੂੰ ਗਲਵਾਨ ਵਰਗਾ ਸਰਪ੍ਰਾਈਜ਼ ਕਦੇ ਫੇਰ ਭਵਿੱਖ ਦੇ ਵਿੱਚ ਨਾ ਮਿਲੇ। ਹੁਣ ਇਹਨੂੰ ਤੁਸੀਂ ਕੀ ਕਹੋਗੇ, ਕੌਣ ਇਹਨੂੰ ਰਿਫਿਊਟ ਕਰ ਸਕਦਾ ਹੈ ਵੀ ਗਲਵਾਨ 'ਚ ਇਹਨਾਂ ਦੇ ਨਾਲ ਕੀ ਵਾਪਰਿਆ, ਕਿਵੇਂ ਜੁੱਤੀਆਂ ਖਾਧੀਆਂ ਔਰ ਕਿਵੇਂ ਜਿਹੜੀ ਹੈ ਉੱਥੋਂ ਭੱਜੇ ਔਰ ਕਿੰਨੀ ਲੈਂਡ ਸਰੈਂਡਰ ਕੀਤੀ। ਔਰ ਉਹ ਜਿਹੜਾ ਬਾਕੀ ਤਾਂ ਜਿਹੜੇ ਉਹ ਸਾਰੀ ਖਬਰ ਦੀ ਡੀਟੇਲ ਹੀ ਹੈ, ਲੇਕਿਨ ਇਹ
ਕੀ ਪਾਰਟ ਹੈ। ਹੁਣ ਇੱਕ ਪਾਸੇ ਤਾਂ ਚੀਨ ਦੇ ਸਾਹਮਣੇ ਇਹਨਾਂ ਦੀ ਇਹ ਲਾਈਨ ਫੜੀ ਹੋਈ ਹੈ, ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਪਾਕਿਸਤਾਨ ਨੂੰ ਧਮਕੀਆਂ ਤੇ ਧਮਕੀਆਂ ਦੇ ਰਿਹਾ ਰਾਜਨਾਥ ਸਿੰਘ, ਜਿਹੜਾ ਇਸੇ ਹੀ ਡਿਫੈਂਸ ਫੋਰਸਿਸ ਦਾ ਡਿਫੈਂਸ ਮਿਨਿਸਟਰ ਹੈ। ਉਹਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਕਿ ਵੀ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲੈਣਾ, ਉਹ ਬੜਾ ਅਸੀਂ ਮੁਕੰਮਲ ਕਰਾਂਗੇ। ਫਿਰ ਇੰਡੀਅਨ ਆਰਮੀ ਚੀਫ ਨੇ ਇੱਕ ਪਾਸੇ ਕਸ਼ਮੀਰ ਬਾਰਡਰ ਤੇ ਜਾ ਕੇ ਕਿਹਾ ਕਿ ਜੀ ਪਾਕਿਸਤਾਨ ਇਨਫਿਲਟਰੇਟ ਕਰਵਾ ਰਿਹਾ ਇੱਥੇ। ਹਾਲਾਤ ਇਹ ਨੇ ਕਿ 2019 ਤੋਂ ਲੈ ਕੇ ਹੁਣ ਆਲਮੋਸਟ 6ਵਾਂ ਸਾਲ ਹੋ ਜਾਣਾ ਹੈ ਜਦੋਂ ਦਾ ਉਹਨਾਂ ਨੇ ਕਸ਼ਮੀਰ ਨੂੰ ਇੱਕ ਯੂਨੀਅਨ ਟੈਰੀਟਰੀ ਬਣਾਇਆ ਹੈ। ਉਹਨਾਂ ਦੀ ਜਿਹੜੀ ਹੈ ਉਹ ਹੋਂਦ ਦੀ ਸਟੇਟ ਦੀ ਖਤਮ ਕੀਤੀ ਹੈ ਔਰ ਆਰਟੀਕਲ 370 ਖਤਮ ਕੀਤਾ ਹੈ। ਲੇਕਿਨ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਇਹਨਾਂ ਦੇ ਫੌਜੀ ਨਹੀਂ ਉੱਡ ਰਹੇ, ਮਰ ਨਹੀਂ ਰਹੇ ਕਿਤੇ। ਹੁਣ ਉਹ ਖਬਰਾਂ ਡਾਇਰੈਕਟ ਕਹਿਣਗੇ ਜੀ, ਉਹਨਾਂ ਨੇ ਹੁਣ ਕਹਿਣਗੇ ਜੀ ਆਰਮੀ ਜੀਪ ਸਲਾਈਡਡ ਇਨਟੂ ਏ ਗੋਰਜ, ਇੱਕ ਨਾਲੇ 'ਚ ਡਿੱਗ ਪਈ, 5 ਮਰ ਗਏ, ਉਹਨਾਂ 'ਚ ਇੱਕ ਕਪਤਾਨ ਹੈ, 4 ਦੂਜਾ ਹੈ। ਕਿਤੇ ਇਹ ਹੈ ਕੱਲ ਪਰਸੋਂ ਸੀ ਕਿ ਜੀ ਉੱਥੋਂ ਇੱਕ ਫੌਜੀ ਕੰਟੇਨਰ ਲੰਘ ਰਹੀ ਸੀ, ਕੋਈ ਪੁਰਾਣੀ ਮਾਈਨ ਦੱਬੀ ਹੋਈ ਸੀ ਜਿਹੜੀ ਸ਼ਾਇਦ ਸਾਡੀ ਫੌਜ ਨਹੀਂ ਦੱਬੀ ਸੀ, ਉਹਦੇ ਨਾਲ 4 ਜ਼ਖਮੀ ਹੋ ਗਏ। ਮਤਲਬ ਇਹ ਹੈ ਵੀ ਕੋਈ ਦਿਨ ਐਸਾ ਨਹੀਂ ਹੈ ਜਿੱਦਨ ਇਹਨਾਂ ਦੀ ਫੌਜ ਦੀਆਂ ਕੈਜੂਅਲਟੀਜ਼ ਨਹੀਂ ਹੋ ਰਹੀਆਂ। ਪਰ ਬਲੇਮ ਇਹ ਪਾਕਿਸਤਾਨ ਨੂੰ ਕਰਨਾ, ਇਹਨਾਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ ਵੀ ਜਿਹੜੇ ਲੋਕ ਗੈਰਤਮੰਦ ਨੇ, ਅਣਖੀ ਨੇ, ਜਿਨ੍ਹਾਂ ਨੂੰ ਜ਼ੁਲਮ ਨੂੰ ਵੰਗਾਰਨਾ ਆ ਜਾਂਦਾ ਹੈ, ਉਹ ਤੁਸੀਂ ਉਹਨਾਂ ਨੂੰ ਐਲੀਮੀਨੇਟ ਤਾਂ ਕਰ ਸਕਦੇ ਹੋ, ਵੱਡੀ ਤਾਕਤ ਉਹਨਾਂ ਨੂੰ ਹਰ ਇੱਕ ਨੂੰ ਮਾਰ ਪਰ ਤੁਸੀਂ ਉਹਨਾਂ ਨੂੰ ਝੁਕਾ ਨਹੀਂ ਸਕਦੇ। ਸੋ ਇਹਨਾਂ ਦਾ ਜੋ ਹਸ਼ਰ ਚੀਨ ਦੇ ਹੱਥੋਂ ਹੋਇਆ, ਪਾਕਿਸਤਾਨ ਨੂੰ ਇਹ ਕੁਰਕੀ ਜ਼ਰੂਰ ਮਾਰ, ਕਿਉਂਕਿ ਇਹ ਆਪਣੀ ਡੋਮੈਸਟਿਕ ਕਰਾਊਡ ਨੂੰ ਸੈਟੀਸਫਾਈ ਕਰਦੇ ਨੇ ਕਿ ਦੇਖੋ ਜੀ ਅਸੀਂ ਕਿੰਨਾ, ਕਿਉਂਕਿ ਐਂਟੀ ਮੁਸਲਿਮ ਕੈਂਪੇਨ ਦੇ ਨਾਲ ਹੀ ਇਹਨਾਂ ਨੇ ਵੋਟਾਂ ਲੈਣੀਆਂ ਨੇ ਉਹਨਾਂ ਦੀਆਂ। ਪਰ ਹਾਲਾਤ ਇਹਨਾਂ ਦੇ ਬਹੁਤ ਮਾੜੇ ਨੇ ਔਰ ਇਹਨਾਂ ਦਾ ਜਿਹੜਾ ਪੂਰਾ ਜਲੂਸ ਨਿਕਲਿਆ ਹੋਇਆ, ਆਈਸੋਲੇਟ ਵੀ ਹੋਏ ਨੇ, ਪੋਲੀਟੀਕਲੀ ਵੀ, ਮਿਲੀਟੈਰੀਲੀ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਇਕਨੋਮੀ ਵੀ ਜਿਵੇਂ ਅਸੀਂ ਡਾਲਰ ਦੇ ਮੁਕਾਬਲੇ ਰੁਪਈਆ ਲੁੜਕ ਰਿਹਾ ਔਰ ਇਹਨਾਂ ਦੀ ਕ੍ਰੈਡੀਬਿਲਿਟੀ, ਜਿਹਨੂੰ ਅੰਗਰੇਜ਼ੀ ਦਾ ਲਫ਼ਜ਼ ਜਿਲਚ ਹੈ, ਉਹ ਹੋਈ ਹੈ। ਪਰ ਫਿਰ ਵੀ ਤੁਸੀਂ ਕਹੋ ਕਿ ਜੀ ਵੀ ਅਸੀਂ ਭਾਰਤ ਮਾਤਾ ਦੇ ਸਪੁੱਤਰ, ਸਾਡੀ 56 ਇੰਚ ਕੀ ਛਾਤੀ, ਔਰ ਅਸੀਂ ਅਸਮਾਨ ਤੋਂ ਜਿਹੜਾ ਉਹ ਤਾਰੇ ਤੋੜ ਕੇ ਸਾਡੇ ਪੂਰਵਜ ਵੀ ਲਿਆਂਦੇ ਰਹੇ। ਅਸੀਂ ਤਾਂ ਅਸਮਾਨ ਤੋਂ ਸੂਰਜ, ਦੇਖੋ ਸਾਡੇ ਹਨੂਮਾਨ ਜੀ, ਉਹ ਤਾਂ ਸਿੱਧਾ ਸੂਰਜ ਹੀ ਨਿਕਲ ਗਏ ਸੀ ਤੇ ਤੁਸੀਂ ਹਨੂਮਾਨ ਦੇ ਪੁੱਤਰ ਹੋ। ਸੋ ਹੁਣ ਇਸ ਕਿਸਮ ਦੀਆਂ ਕਹਾਣੀਆਂ ਜ਼ਰੂਰ ਸੁਣਾਉਣ। ਔਰ ਨਾਲ ਦੀ ਨਾਲ ਕੁੰਭ ਚੱਲ ਰਿਹਾ ਅੱਜ ਕੱਲ੍ਹ ਕਿ ਜੀ ਇੰਨੇ ਕਰੋੜ ਉੱਥੇ ਨਹਾਉਣਗੇ। ਉਹ ਕਿਹੜੀ ਸਟੀਵਨ ਜੈਬਸ ਦੀ ਘਰ ਵਾਲੀ ਵਿਚਾਰੀ, ਉਹਨੂੰ ਸੰਨਿਆਸਣ ਦਾ ਪਾ ਕੇ, ਇਹ ਅਮਰੀਕਨਾਂ ਨੂੰ ਵੀ ਚੜ੍ਹਦਾ ਹੁੰਦਾ ਚਾਹ ਕਿਤੇ ਨਾ ਕਿਤੇ ਜੀ ਕਿ ਅਸੀਂ ਆਪਣੀ ਸਪਿਰਿਚੁਅਲਿਟੀ ਲੱਭਣੀ ਹੈ। ਉਹ ਬਿਮਾਰ ਹੋ ਗਈ, ਹੁਣ ਆ ਗਿਆ ਜੀ ਠੀਕ ਹੋ ਗਈ ਹੈ ਜਾਂ ਦੂਜਾ। ਸੋ ਆਰਕੈਸਟ੍ਰੇਟ ਕਰਨਾ ਔਰ ਉਹਨੂੰ ਕਹਿਣਾ ਜੀ ਇਨਸਾਨੀ ਤਾਰੀਖ, ਇਨਸਾਨੀ ਇਸ ਪਲੈਨਟ 'ਚ ਸਭ ਤੋਂ ਵੱਡਾ ਇਕੱਠ ਕੁੰਭ ਦਾ। ਔਰ ਅੱਜ ਹੀ ਇੱਕੋ ਕੱਢ ਰਿਹਾ ਸੀ, ਕਹਿੰਦੇ ਜਿੰਨਾ ਇਹ ਕਹਿ ਰਹੇ ਨੇ ਉਹਦਾ 10ਵਾਂ ਹਿੱਸਾ ਵੀ ਨਹੀਂ। ਹਾਲਾਂਕਿ ਉਹ ਕਿਹੜਾ ਆਮ ਤਾਂ ਹੁੰਦਾ ਸੀ ਕਿ ਜਿਹੜਾ ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲੀ ਹੁੰਦਾ, ਵੈਸੇ ਉਹਦਾ ਅਰਧ ਕੁੰਭ ਵੀ ਹੈ, ਅਰਧ ਦਾ ਅਰਧ ਵੀ ਹੈ। ਪ੍ਰਯਾਗਰਾਜ ਔਰ ਦੂਜੇ ਇਕੱਠੇ ਹੁੰਦੇ ਨੇ, ਪੰਡਤਾਂ ਨੇ ਬਹਿਣਾ ਹੁੰਦਾ ਸਾਰਾ ਗੰਗਾ ਜਮਨਾ ਦੇ ਕੰਢੇ, ਦਾਨ ਵੀ ਬੜਾ ਲੈਣਾ ਹੁੰਦਾ। ਹੁਣ ਤਾਂ ਬੜੇ ਟੈਂਟ ਲਾਏ ਹੋਏ ਨੇ, ਕਮਰਸ਼ੀਅਲਾਈਜ਼ ਕੀਤਾ ਹੋਇਆ। ਲੇਕਿਨ ਉਹ ਠੀਕ ਅੱਜ ਇੱਕ ਪੱਤਰਕਾਰ ਨੇ ਕਿਹਾ ਕਿ ਚਾਈਨਾ ਸੈਲੀਬ੍ਰੇਟ ਕਰ ਰਿਹਾ ਹੈ ਆਪਣਾ ਦੁਨੀਆ ਦੇ ਵਿੱਚ ਐਕਸਪੋਰਟ ਕਿੰਨੇ ਗੁਣਾ ਵੱਧ ਕੇ, ਇਕਨੋਮੀ ਉਹਨਾਂ ਦੀ ਕਿੱਥੇ ਪਹੁੰਚ ਗਈ, ਤੇ ਭਾਰਤ ਸੈਲੀਬ੍ਰੇਟ ਕਰ ਰਿਹਾ ਕਿ ਕਿੰਨੇ ਕਰੋੜ ਜਿਹੜੇ ਨੇ ਉਹਨਾਂ ਨੇ ਆਪਣੇ ਪਾਪ ਧੋਤੇ ਨੇ ਗੰਗਾ ਦੇ ਵਿੱਚ। ਉਹ ਵਿਚਾਰੀ ਗੰਗਾ ਵੀ ਕੀ ਕਰਦੀ ਹੋਣੀ ਹੈ ਜਿਹਦੇ, ਜਾਂ ਉਹ ਸਾਰੇ ਪ੍ਰਯਾਗ 'ਚ ਤਾਂ ਫਿਰ ਜਮਨਾ ਵੀ ਆ ਜਾਂਦੀ ਹੈ ਨਾ, ਸਰਸਵਤੀ ਦੇ ਵਿੱਚੋਂ ਗਾਇਬ ਹੈ ਗੰਗਾ, ਜਮਨਾ, ਸਰਸਵਤੀ। ਤੇ ਇਹਦੇ ਤੇ ਹੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 'ਚ ਫਰਮਾਇਆ ਸੀ ਕਿ ਵੀ ਗੰਗਾ ਜਮਨਾ सरस्वती गोदावरी ते करे उद्यम धूड़ साधु की ताई कि भी हमरे अंतर भरे किलबिक हमरी धूड़ साधु की धूड़ गवाई। इस किस्म की तुक है कि भी गंगा जमुना सरस्वती ते गोदावरी जिन्हां च सारे, क्योंकि गंगा जमुना सरस्वती तो गायब हो गई, गोदावरी साउथ दे विच है, नासिक दे विच है कि ये सारे नहा के पाप तो उत्थे छड्ड आउंदे ने ते ओह विचारियां लभदियां फिरदियां ने भी इन्ने पाप साडे च आ गए, हुण असीं कित्थों सफाई करिए अपनी। गंगा जमुना सरस्वती गोदावरी ते करें उद्यम धूड़ साधु की ताई कि ਉਹ ਸਾਧੂ ਰੱਬ ਦੇ ਬੰਦੇ ਦੇ ਜਿਹੜੇ ਨੇ ਉਹ ਧੂੜ ਲੱਭਦੀਆਂ ਨੇ ਕਿ ਤਾਂ ਕਿ ਉਹਦੇ ਨਾਲ ਜੁੜ ਕੇ ਅਸੀਂ ਆਪਣੇ ਪਾਪ ਜਿਹੜੇ ਸਾਡੇ ਕਿਲਬਿਖ ਨੇ
ਉਹ ਤਾਂ ਹੀ ਧੋਪਣਗੇ ਕਿ ਜੇ ਸਾਨੂੰ ਸਾਧੂ ਦੀ ਧੂੜ ਮਿਲੇ। ਸੋ ਇਹ ਕਹਿ ਕੇ ਗੁਰੂ ਸਾਹਿਬ ਨੇ ਇਹ ਸਾਰੇ ਨੂੰ ਕਿਹਾ ਸੀ ਕਿ ਭਾਈ ਕਿੱਧਰ ਤੁਸੀਂ ਖੱਜਲ ਖੁਆਰੀ ਕਰਦੇ ਹੋ, ਪਰ ਇਹ ਭਾਰਤ ਮਾਤਾ ਦੇ ਸਪੂਤ ਜਾਂ ਜਿਵੇਂ ਮੈਂ ਕਿਹਾ ਕਿ ਡੰਪ ਡਰਿਵਨ ਕੈਟਲ, ਜਿਨ੍ਹਾਂ ਨੂੰ ਜਿਵੇਂ ਆਜੜੀ ਹਿੱਕ ਕੇ ਲੈ ਜਾਂਦਾ, ਜਦੋਂ ਤੁਹਾਡੇ 'ਚ ਉਹੀ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ, ਕਿ ਵੀ ਜਦੋਂ ਰਈਅਤ ਪਰਜਾ ਹੀ ਅੰਨੀ ਹੋ ਜਾਂਦੀ ਹੈ ਗਿਆਨ ਤੋਂ ਬਿਨਾਂ, ਤੇ ਉਹਨੂੰ ਫਿਰ ਕੋਈ ਹਿੱਕ ਕੇ ਲੈ ਜਾਏ। ਜਿਵੇਂ ਆਪਣੇ ਵੀ ਤੁਰੇ ਹੋਏ ਨੇ, ਕੋਈ ਬਾਬੇ ਲਿਜਾ ਰਹੇ ਨੇ, ਕੋਈ ਆ ਗਿਆ, ਕੋਈ ਆ ਗਿਆ, ਸਾਰੇ ਹੀ ਲੱਗੇ ਹੋਏ ਨੇ ਉਸ ਕਿਸਮ ਦੇ। ਸੋ ਇਹ ਹੈ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। Viewers, welcome again our program. So ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਗਜ਼ਾ ਵਿੱਚ ਜੰਗਬੰਦੀ ਹੋਣ ਜਾ ਰਹੀ ਹੈ ਔਰ ਦੋਵੇਂ ਪਾਸਿਓਂ ਕੈਦੀਆਂ ਨੂੰ ਛੱਡਿਆ ਜਾਵੇਗਾ। ਔਰ ਮੌਜੂਦਾ ਪ੍ਰੈਜ਼ੀਡੈਂਟ ਬਾਈਡਨ ਅਤੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦੋਵਾਂ ਨੇ ਇਸ ਸੀਜ਼ਫਾਇਰ ਦਾ ਕ੍ਰੈਡਿਟ ਲਿਆ। ਔਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਲਗਭਗ 1.25 ਸਾਲ ਬਾਅਦ 1 ਲੱਖ ਤੋਂ ਜ਼ਿਆਦਾ ਬੇਗੁਨਾਹ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਜੰਗਬੰਦੀ ਕੀ ਮਾਇਨੇ ਰੱਖਦੀ ਹੈ। ਸੋ ਹਾਲਾਂਕਿ ਇਹ ਇੱਕ ਵਕਤੀ ਪੜਾਅ ਹੈ ਔਰ ਜਿਹੜੀ ਤਬਾਹੀ ਹੈ ਉਹ ਐਵੇਂ ਰਹੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਿਹੜੇ ਦੁਨੀਆ ਦੇ ਅੱਡ-ਅੱਡ ਮੀਡੀਆ ਪਲੇਟਫਾਰਮ ਨੇ ਉਹਨਾਂ ਦੇ ਵਿੱਚ ਇਹ ਡਿਬੇਟ ਪੂਰੀ ਤੇਜ਼ੀ ਨਾਲ ਭਖੀ ਹੋਈ ਹੈ। ਭਖੀ ਤਾਂ ਇਹ ਨਵੰਬਰ ਤੋਂ ਹੀ ਹੈ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਚੁਣੇ ਗਏ ਔਰ 20 ਜਨਵਰੀ ਨੂੰ ਉਹਨਾਂ ਨੇ ਸਹੁੰ ਚੁੱਕਣੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਵੇਂ ਤਾਬੜਤੋੜ ਬਿਆਨਬਾਜ਼ੀ ਕੀਤੀ, ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ, ਗ੍ਰੀਨਲੈਂਡ ਜਿਹੜਾ ਹੈ ਉਹ ਖਰੀਦਣ ਦੀ ਗੱਲ, ਪਨਾਮਾ ਦੇ ਉੱਤੇ ਕਬਜ਼ਾ ਕਰਨ ਦੀ ਗੱਲ, ਔਰ ਚਾਈਨਾ ਨੂੰ ਵੀ ਘੁਰਕੀ। ਹਾਲਾਂਕਿ ਚਾਈਨੀਜ਼ ਸ਼ੀ ਜਿਨਪਿੰਗ ਨੂੰ ਇਨਵਾਈਟ ਵੀ ਕੀਤਾ 20 ਜਨਵਰੀ ਦੇ ਸਹੁੰ ਚੁੱਕ ਸਮਾਗਮ ਦੇ, ਜਿਹਦੇ 'ਚ ਉਹ ਨਹੀਂ ਆ ਰਿਹਾ, ਆਪਣੇ ਕਿਸੇ ਨੁਮਾਇੰਦੇ ਨੂੰ ਭੇਜ ਰਿਹਾ। ਯੂਰਪ ਵਾਲਿਆਂ ਨੂੰ ਪੂਰਾ ਅੱਖਾਂ ਦਿਖਾਣੀਆਂ, ਜਾਂ ਐਲਨ ਮਸਕ ਨੇ ਜਿਵੇਂ UK ਦੀ ਸਰਕਾਰ ਬਾਰੇ ਕਿਹਾ ਕਿ ਜੀ ਦੁਬਾਰਾ ਚੋਣਾਂ ਕਰਾਓ। ਜਰਮਨ ਨੂੰ ਵੀ ਜਿਹੜਾ ਉਹ ਤੁਖ ਨਹੀਂ ਦਿੱਤੀ, ਫਰਾਂਸ ਨਾਲ ਵੀ ਉਸ ਕਿਸਮ ਦਾ ਪਾਰਟ। ਸੋ ਇੱਕ ਪਾਸੇ ਤਾਂ ਇਹ ਚੱਲ ਹੀ ਰਿਹਾ ਸੀ ਕਿ ਹਰ ਕੋਈ ਇਹ ਦੇਖ ਰਿਹਾ ਸੀ ਵੀ ਇਹਨਾਂ ਸਾਰੇ ਮਾਮਲਿਆਂ 'ਚ ਕਿੰਨਾ ਕੁ ਫੌੜ ਫੜਕ ਹੈ, ਕਿੰਨਿਆਂ 'ਚ ਟਰੰਪ ਸਿੰਸੀਅਰ ਹੈ ਜਾਂ ਸੀਰੀਅਸ ਹੈ। ਔਰ ਕੁਛ ਜਿਹੜੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹ ਵਾਰ ਨਹੀਂ ਚਾਹੁੰਦੇ ਕਿਉਂਕਿ ਪਹਿਲੀ ਟਰਮ ਦਾ ਉਹਨਾਂ ਦਾ ਇਹ ਰਿਜ਼ਲਟ ਰਿਹਾ। ਸੋ ਬਹੁਤਿਆਂ ਨੂੰ ਸੀ, ਜਾਂ ਟਰੰਪ ਨੇ ਖੁਦ ਵੀ ਦਾਅਵਾ ਕੀਤਾ ਕਿ ਉਹ ਰੂਸ ਦੇ ਨਾਲ 24 ਘੰਟੇ ਦੇ ਵਿੱਚ ਜਿਹੜਾ ਉਹ ਗੱਲਬਾਤ ਕਰਕੇ ਯੂਕਰੇਨ ਜੰਗ ਦਾ ਅੰਤ ਕਰੇਗਾ। ਸੀਰੀਆ ਦੇ ਵਿੱਚ ਜੋ ਕੁਝ ਹੋਇਆ, ਇਹ ਵੀ ਕਿਹਾ ਜਾਂਦਾ ਕਿ ਭਾਈ ਇਹ ਵੀ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜੀ ਹੈ ਤਬਦੀਲੀ ਸੀ। ਪਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇੱਕ ਕੀ ਪਾਰਟ ਜਿਹਦੀ ਸ਼ੁਰੂਆਤ ਅਕਤੂਬਰ 2023 ਦੇ ਵਿੱਚ ਹੁੰਦੀ ਹੈ, ਜਦੋਂ ਕਿ ਹਮਾਸ ਵੱਲੋਂ ਇਜ਼ਰਾਈਲ ਦੇ ਇੱਕ ਹਿੱਸੇ ਤੇ ਹਮਲਾ ਕਰਕੇ
ਜਿਹੜਾ ਉਹ 1200 ਦੇ ਕਰੀਬ ਬੰਦੇ ਮਾਰ ਦਿੱਤੇ ਜਾਂਦੇ ਨੇ ਔਰ 300-400 ਹੌਸਟੇਜ ਲੈ ਲਏ ਜਾਂਦੇ ਨੇ ਔਰ ਕੁਛ ਅਰਸੇ ਬਾਅਦ ਫਿਰ ਤਾਬੜਤੋੜ ਜਿਹੜੇ ਹਮਲੇ ਨੇ ਉਹ ਇਹਦੇ ਵੱਲੋਂ ਇਜ਼ਰਾਈਲ ਵੱਲੋਂ ਹਮਾਸ ਦੇ ਬਹਾਨੇ ਗਜ਼ਾ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ। ਵੈਸਟ ਬੈਂਕ ਵੀ ਟਾਰਗੇਟ ਹੁੰਦਾ ਹੈ, ਫਿਰ ਗੱਲ ਲਬਨਾਨ ਤੱਕ ਪਹੁੰਚ ਜਾਂਦੀ ਹੈ, ਫਿਰ ਪੇਜਰ ਬੰਬਸ ਆ ਜਾਂਦੇ ਨੇ, ਫਿਰ ਹੁਣ ਯਮਨ ਦੇ ਉੱਤੇ ਬੰਬਾਰੀ ਹੋ ਰਹੀ ਹੈ ਔਰ ਉਹ ਸਾਰੇ 'ਚ ਗਜ਼ਾ ਦੇ ਵਿੱਚ ਔਰ ਦੂਸਰੇ ਜਿਹੜੇ ਨੇ ਉਹ 65,000 ਤੋਂ ਜ਼ਿਆਦਾ ਪੀਸਫੁਲ ਲੋਕ ਔਰ ਜਿਨ੍ਹਾਂ 'ਚ ਔਰਤਾਂ ਔਰ ਬੱਚੇ ਉਹ ਸ਼ਾਮਲ ਹੋਏ ਜਿਹੜੇ ਮਾਰੇ ਗਏ ਔਰ ਕਿੰਨੇ ਇਸ ਤੋਂ 3 ਗੁਣਾ ਜ਼ਿਆਦਾ ਜ਼ਖਮੀ ਨੇ ਔਰ ਦੁਨੀਆ ਨੇ ICC ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਨੇਤਨਯਾਹੂ ਨੂੰ ਵਾਰ ਕ੍ਰਿਮੀਨਲ ਕਿਹਾ। ਦੁਨੀਆ ਦੇ ਵਿੱਚ ਈਵਨ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਔਰ ਦੂਸਰੇ ਨਿਕਲੇ, ਲੇਕਿਨ ਇਹ ਬੇਰੋਕ ਟੋਕ ਕਿਲਿੰਗਸ ਜਾਰੀ ਰਹੀਆਂ। ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੂੰ ਇਜ਼ਰਾਈਲ ਨੇ ਕ੍ਰਿਮੀਨਲ ਕਹਿ ਕੇ ਉਹਦੇ ਕਿਹਾ ਵੀ ਉਹ ਵੜ ਨਹੀਂ ਸਕਦਾ ਇਜ਼ਰਾਈਲ 'ਚ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਦੋਂ ਅਸੀਂ ਹੁਣ ਇੱਕ ਪ੍ਰੈਜ਼ੀਡੈਂਟ ਬਾਈਡਨ ਜਾ ਰਿਹਾ ਔਰ ਇੱਕ ਆ ਰਿਹਾ ਟਰੰਪ, ਇਹਨਾਂ ਦੀ ਲੈਗੇਸੀ ਕੀ ਹੈ ਜਾਂ ਮਿਡਲ ਈਸਟ ਦੇ ਮੁੱਦੇ ਤੇ ਜਾਂ ਇਜ਼ਰਾਈਲ ਬਾਰੇ ਨੀਤੀ ਕੀ ਰਹੀ ਹੈ। ਇਨਫੈਕਟ ਦੋਨੋਂ ਅੱਜ ਵੀ ਇਹ ਆਰਗੂ ਕਰਦੇ ਨੇ। ਜਦੋਂ ਟਰੰਪ ਇਹ ਕਹਿੰਦਾ ਹੈ ਕਿ ਜੀ ਮੈਂ ਜਿਹੜਾ ਇਜ਼ਰਾਈਲ ਦੀਆਂ ਰੀਜਨਲ ਐਸਪੀਰੇਸ਼ਨਸ ਵੀ ਗ੍ਰੇਟਰ ਇਜ਼ਰਾਈਲ ਜਿਹਨੂੰ ਕਿਹਾ ਜਾਏ ਉਹਦੇ ਲਈ ਨੇਬਰਿੰਗ ਮੁਲਕਾਂ ਨਾਲ ਵੀ ਗੱਲ ਕਰਾਂਗਾ, ਮਤਲਬ ਇਹ ਹੈ ਕਿ ਟਰੰਪ ਦੇ ਆਉਣ ਤੋਂ ਪਹਿਲਾਂ ਟਰੰਪ ਨੇ ਇਹ ਕਹਿ ਦਿੱਤਾ ਵੀ ਨੇਤਨਯਾਹੂ ਨੂੰ ਕਿ ਵੀ ਤੈਨੂੰ ਖੁੱਲੀ ਛੁੱਟੀ ਹੈ। ਲੇਕਿਨ ਬਾਈਡਨ ਜਦੋਂ ਇਸ ਗੱਲ ਦੇ ਉੱਤੇ ਆਰਗੂ ਕਰਦਾ ਉਹ ਕਹਿੰਦਾ ਵੀ ਮੇਰੇ ਤੋਂ ਵੱਡਾ ਇਜ਼ਰਾਈਲ ਦਾ ਕੋਈ ਸਪੋਰਟਰ ਨਹੀਂ ਹੈ। ਔਰ ਇੱਕ ਕਿਸੇ ਸਰਵੇ ਦਾ ਮੈਂ ਜ਼ਿਕਰ ਦੇਖ ਰਿਹਾ ਸੀ ਕਿ ਈਵਨ ਅਮਰੀਕਾ 'ਚ ਯਹੂਦੀ ਪਾਪੂਲੇਸ਼ਨ ਜਿਹੜੀ 6 ਮਿਲੀਅਨ ਦੇ ਨੇੜੇ ਤੇੜੇ ਹੈ, ਥੋੜੀ ਬਹੁਤ ਜ਼ਿਆਦਾ ਹੋਏਗੀ, ਉਹਦੇ 'ਚ ਲਗਭਗ 80% ਯਹੂਦੀ ਪਾਪੂਲੇਸ਼ਨ ਨੇ, ਜਿਵੇਂ ਸੈਂਪਲ ਸਰਵੇ ਹੁੰਦੇ ਨੇ, ਉਹ ਬਾਈਡਨ ਨੂੰ ਵੋਟਾਂ ਪਾਈਆਂ ਨੇ। ਹੁਣ ਇਹਨਾਂ 'ਚ ਕੰਪੀਟੀਸ਼ਨ ਇਹ ਨਹੀਂ, ਕਿਸੇ ਨੇ ਇਹ ਨਹੀਂ ਦੇਖਿਆ ਵੀ ਉੱਥੇ ਕਿੰਨੀਆਂ ਜਿਹੜੀਆਂ ਬਾਡੀ ਬੈਗਸ ਉੱਠ ਰਹੇ ਨੇ, ਕਿੰਨੀਆਂ ਔਰਤਾਂ, ਬੱਚੇ, ਸਕੂਲ, ਹਸਪਤਾਲ, ਦੂਜੇ ਸਭ ਲੈਵਲ ਉਹਨਾਂ ਦੇ ਉਹ ਦੇਖਿਆ ਹੀ ਨਹੀਂ ਜਾਂਦਾ। ਇੰਨੀ ਕੁ ਡੀਸੈਂਸਿਟਾਈਜ਼ ਕਰ ਦਿੱਤਾ ਗਿਆ ਇੱਕ ਵੱਡੇ ਤਬਕੇ ਨੂੰ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਕੋਈ ਉਹ ਬੰਦੇ ਨੇ ਜਾਂ ਇਨਸਾਨ ਨੇ। ਉਹਨਾਂ ਦੇ ਲਈ ਜੋ ਹੈ ਇਹ ਪੱਧਰਾ ਕਰ ਦਿਓ, ਪਾਰਕਿੰਗ ਲਾਟ ਬਣਾ ਦਿਓ। ਔਰ ਇਹਦੇ 'ਚ ਵੀ ਇਹ ਕੰਪੀਟੀਸ਼ਨ ਕਿ ਜੀ ਉਹ ਪਾਰਕਿੰਗ ਲਾਟ ਬਣਾਉਣ 'ਚ, ਲੱਖਾਂ ਮਰਵਾਉਣ 'ਚ ਕ੍ਰੈਡਿਟ ਬਾਈਡਨ ਨੂੰ ਜਾਂਦਾ ਹੈ ਜਾਂ ਟਰੰਪ ਦੇ ਆਉਣ ਤੋਂ ਪਹਿਲਾਂ। ਹੁਣ ਔਰ ਇਸ ਪੀਰੀਅਡ 'ਚ ਟਰੰਪ ਦੀ ਇੱਕ ਸਟੇਟਮੈਂਟ ਨੇ ਕਾਫੀ ਜਿਹੜਾ ਉਹ ਸਨਸਨੀ ਪੈਦਾ ਕੀਤੀ। ਉਹਨੇ ਹਮਾਸ ਨੂੰ ਕਿਹਾ ਵੀ ਮੇਰੇ ਆਉਣ ਤੋਂ ਪਹਿਲੇ ਕਰਕੇ ਸਾਰੇ ਛੱਡ ਦਿਓ ਜਿਹੜੇ ਅਗਵਾ ਕੀਤੇ ਨੇ, ਨਹੀਂ ਤਾਂ ਫਿਰ ਜੋ ਤੁਹਾਡੇ ਨਾਲ ਹੋਏਗਾ ਉਹ ਜੱਗ ਦੇਖੇਗਾ ਕੀ ਹੈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇੱਕ ਸਾਰੇ ਪੀਰੀਅਡ ਦੇ ਵਿੱਚ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵੀ ਜੀ ਪੀਸ ਡੀਲ, ਸੀਜ਼ ਫਾਇਰ ਔਰ ਇਹ ਸਾਰੇ ਕੈਦੀ ਛੱਡੇ ਜਾਣਗੇ, ਦੂਜੇ ਹੋਣਗੇ। ਹੁਣ ਜਿਹੜਾ ਫਾਈਨਲ ਅੱਜ ਜਦੋਂ ਅਸੀਂ ਇਸ ਸਟੂਡੀਓ 'ਚ ਬੈਠੇ ਹਾਂ, ਜਿਹੜੀ ਖਬਰ ਪਿਛਲੇ 2 ਦਿਨ ਤੋਂ ਇਹ ਐਮਰਜ ਹੋ ਰਹੀ ਸੀ, ਬਾਈਡਨ ਐਡਮਿਨਿਸਟ੍ਰੇਸ਼ਨ ਵੀ ਆਪਣੀ ਲੈਗੇਸੀ 'ਚ ਨੂੰ ਜੋੜਨਾ ਚਾਹੁੰਦਾ ਹੈ ਕਿ ਜੀ ਭਾਵੇਂ ਉਹਦੇ ਪੀਰੀਅਡ 'ਚ ਜੰਗ ਸ਼ੁਰੂ ਹੋਈ ਔਰ ਇੰਨੀ ਤਬਾਹੀ ਹੋਈ ਔਰ ਜਿਹਨੂੰ ਉਹਨੇ ਬਾਈਡਨ ਨੇ ਰੈਗੂਲਰ ਅਸਲਾ ਵੀ ਦਿੱਤਾ ਇਜ਼ਰਾਈਲ ਨੂੰ, ਫਾਈਨੈਂਸ਼ੀਅਲ ਹੈਲਪ ਵੀ ਦਿੱਤੀ, ਉਹਨੂੰ ਬਚਾਇਆ ਵੀ UN ਸਿਕਿਉਰਿਟੀ ਕੌਂਸਲ ਦੀ ਕਿਸੇ ਵੀ ਵੀਟੋ ਔਰ ਦੂਸਰੇ ਤੋਂ ਵੀਟੋ ਕਰਕੇ। ਉੱਥੇ ਉਹਨੇ ਆਪਣੇ ਐਡਮਿਨਿਸਟ੍ਰੇਸ਼ਨ ਦੇ ਐਂਡ ਤੋਂ ਪਹਿਲਾਂ ਸੀਜ਼ ਫਾਇਰ, ਹਾਲਾਂਕਿ ਇਸ ਸੀਜ਼ ਫਾਇਰ ਦਾ ਕੋਈ ਬਹੁਤਾ ਮਤਲਬ ਨਹੀਂ ਔਰ ਅਜੇ ਵੀ ਜਦੋਂ ਅੱਜ ਇੱਕ ਪਾਸੇ ਖਬਰਾਂ ਲੱਗ ਰਹੀਆਂ ਸੀ ਕਿ ਜੀ ਕਤਰ ਦੇ ਜਿਹੜੇ ਮੀਡੀਏਸ਼ਨ ਕਰ ਰਹੇ ਨੇ ਉਹਨਾਂ ਨੇ ਸੀਜ਼ ਫਾਇਰ ਕੀਤਾ, ਨਾਲ ਹੀ ਆ ਰਿਹਾ ਜੀ ਇਜ਼ਰਾਈਲ ਨੇ 64 ਬੰਦੇ ਉੱਥੇ ਜਿਹੜੇ ਨੇ ਗਜ਼ਾ 'ਚ ਬੰਬਾਰੀ ਕਰਕੇ ਮਾਰਤੇ। ਇਹ ਕਿੰਨੀ ਦੇਰ ਹੋਲਡ ਕਰੇਗਾ, ਨਹੀਂ ਹੋਏਗਾ, ਇਹ ਤਾਂ ਬਿਸਾਈਡਸ ਦਾ ਪੁਆਇੰਟ ਹੈ, ਕਿਉਂਕਿ ਹਮਾਸ ਨੇ ਵੀ ਕਿਹਾ ਕਿ ਵੀ ਅਸੀਂ ਭੁੱਲੇ ਨਹੀਂ ਹੈ ਜੋ ਸਾਡੇ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਖੂਨ ਹੈ, ਅਸੀਂ ਰਿਵੈਂਜ ਲਵਾਂਗੇ। ਸੋ ਇਹ ਵਕਤੀ ਤੌਰ ਤੇ ਹੈ। ਹੁਣ ਕਿੰਨੇ ਹੌਸਟੇਜ ਉਹ ਛੱਡਣਗੇ ਜਿੰਨੇ ਕੁ ਉਹਨਾਂ ਦੇ ਕੋਲ ਨੇ। ਉਹਨਾਂ ਨੇ 251 ਫੜੇ ਸੀ ਔਰ ਜਿਵੇਂ ਆ ਰਿਹਾ ਕਿ ਸ਼ਾਇਦ 94 ਦੇ ਕਰੀਬ ਨੇ ਜਿਨ੍ਹਾਂ ਨੂੰ ਛੱਡਿਆ ਜਾ ਸਕਦਾ। ਇਹਦੇ ਇਵਜ਼ ਦੇ ਵਿੱਚ ਫਲਸਤੀਨੀ ਪ੍ਰਿਜ਼ਨਰ ਜਿਹੜੇ ਹਜ਼ਾਰਾਂ 'ਚ ਉਹਨਾਂ ਦੀ ਜੇਲ੍ਹਾਂ 'ਚ ਨੇ, ਉਹਨਾਂ 'ਚੋਂ ਇਜ਼ਰਾਈਲ ਕਿੰਨਿਆਂ ਨੂੰ ਛੱਡਦਾ ਹੈ, ਆਹੀ ਡੀਲ ਦਾ ਹਿੱਸਾ ਹੈ। ਜੇ ਤੁਸੀਂ ਮੁਕਾ ਕਹਿਣਾ ਹੋਏ, ਬਾਕੀ ਹੋਏਗਾ ਜੀ ਜੇ ਸੀਜ਼ ਫਾਇਰ ਹੋ ਜਾਂਦਾ ਹੈ ਤੇ ਜਿਵੇਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੇ ਕਿਹਾ ਜੀ ਅਸੀਂ ਜਿਹੜੀ ਏਡ ਪ੍ਰੋਗਰਾਮ ਸਾਡਾ ਸਸਪੈਂਡ ਹੋਇਆ ਉਹਨੂੰ ਅਸੀਂ ਰਿਜ਼ਿਊਮ ਕਰਾਂਗੇ ਔਰ ਕਰ ਸਕਦੇ ਹਾਂ। ਔਰ ਇਹ ਜਦੋਂ ਹੁਣ ਇਹ ਨਾਲ ਦੀ ਨਾਲ ਇੱਕ ਪਾਸੇ ਇਹ ਖਬਰ ਹੈ, ਦੂਜੇ ਪਾਸੇ ਹੈ ਟਰੰਪ ਐਂਡ ਬਾਈਡਨ both claim credit for Gaza ceasefire deal. ਟਰੰਪ ਕਹਿੰਦਾ ਦੇਖਿਆ ਮੇਰਾ ਧਮਾਕਾ ਹੀ ਇੰਨਾ ਜ਼ੋਰ ਦਾ ਗਿਆ, ਜੇ ਮੈਂ ਆਇਆ ਨਹੀਂ ਤੇ ਦੇਖੋ ਜਿਹੜਾ ਕੰਮ
ਸਾਲ ਤੋਂ ਜ਼ਿਆਦਾ ਪੀਰੀਅਡ ਤੋਂ ਚੱਲ ਰਹੀਆਂ ਸੀ ਕਿਲਿੰਗਸ ਮੈਂ ਰੋਕ ਦਿੱਤੀਆਂ ਨੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ 'ਚ ਜਿਹੜਾ ਹੈ ਉਹ ਕੁਝ ਵੀ ਕੱਢਣ ਪਾਉਣ ਨੂੰ ਨਹੀਂ ਹੋਣਾ, ਇਹ ਅਨਐਂਡਿੰਗ ਪਾਰਟ ਹੈ। ਇਸ ਲਈ ਕਿਉਂਕਿ ਫਲਸਤੀਨੀਆਂ ਦੇ ਲਈ ਕੋਈ ਜਸਟਿਸ ਨਹੀਂ ਹੈ, ਨਹੀਂ ਤਾਂ UN ਦੇ ਰੈਜ਼ੋਲੂਸ਼ਨ, ਸਿਕਿਉਰਿਟੀ ਕੌਂਸਲ, ਅਮਰੀਕਾ ਦੀ ਸਿਧਾਂਤਕ ਪੋਜੀਸ਼ਨ ਕਿ ਜੀ ਸਾਈਡ ਬਾਈ ਸਾਈਡ ਦੋ ਸਟੇਟਾਂ। ਪਰ ਦੂਜੇ ਪਾਸੇ ਅਸੀਂ ਖਬਰ ਦੇਖ ਰਹੇ ਹਾਂ ਕਿ ਟਰੰਪ ਨੇ ਬੜਾ ਕਲੀਅਰਲੀ, ਡੋਨਲਡ ਟਰੰਪ ਸੇਜ਼ he will use Gaza deal momentum to expand Israel's regional ties। ਹੁਣ ਰੀਜਨਲ ਟਾਈਜ਼ ਕੀ ਨੇ? ਉਹ ਉਹਨਾਂ ਦੀ ਗ੍ਰੇਟਰ ਇਜ਼ਰਾਈਲ ਦੀ ਪਲਾਨ, ਬਿਬਲੀਕਲ ਪ੍ਰੋਫੈਸੀ, ਗ੍ਰੇਟ ਇਜ਼ਰਾਈਲ ਕਿੱਥੋਂ ਕੀ ਜੋ ਬਾਈਬਲ ਬੈਲਟ ਕਹਿੰਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਨੂੰ ਇਹ ਠੀਕ ਹੈ, ਵਕਤੀ ਤੌਰ ਤੇ ਹਰ ਇੱਕ ਨੂੰ ਲੱਗੇਗਾ ਕਿ ਵੀ ਚਲੋ ਸਮਥਿੰਗ ਹੈਜ਼ ਹੈਪਨਡ, ਇੱਕ ਵਕਤੀ ਸੀਜ਼ ਫਾਇਰ ਹੋਇਆ। ਪਰ ਇਹ ਜਿਹੜਾ ਇਜ਼ਰਾਈਲ ਦਾ ਏਜੰਡਾ ਹੈ, ਜਿਸ ਲੈਵਲ ਦੇ ਉੱਤੇ ਅਮਰੀਕਾ ਦੀ ਹਮਾਇਤ ਹੈ, ਜਿਵੇਂ ਇੱਕ ਤੋਂ ਬਾਅਦ ਇੱਕ ਪ੍ਰੈਜ਼ੀਡੈਂਟ ਇੱਕ ਦੂਜੇ ਤੋਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਕਿਵੇਂ ਹੋਇਆ। ਹੁਣ ਇਹ ਤੁਸੀਂ ਇਵੇਂ ਹੀ ਹੈ ਕਿ ਜੀ ਉਹ ਲੰਕਾ ਦਾ ਥੇ ਬਣਾ ਦਿੱਤਾ ਹੈ ਔਰ ਤਬਾਹੀ ਕਰਕੇ ਰਾਮਚੰਦਰ ਜੀ ਕਹਿਣ ਜੀ ਦੇਖੋ ਮੈਂ ਤਾਂ ਜਿਹੜਾ ਸਾਰਾ ਚਾਰਜ ਹੈ ਨਾ ਲੰਕਾ ਦਾ ਉਹਦੇ ਭਰਾ ਭਵਿੱਖਣ ਨੂੰ ਦੇ ਦਿੱਤਾ। ਹੁਣ ਇਹਨੂੰ ਤੁਸੀਂ ਕਿਸੇ ਹਵੀ ਹਵਾਲੇ ਨਾਲ ਜਿਹੜੇ ਬੇਗੁਨਾਹ ਲੋਕ ਮਾਰੇ ਗਏ, ਔਰਤਾਂ ਔਰ ਬੱਚੇ, ਔਰ ਦੁਨੀਆ ਨੇ ਦੇਖਿਆ। ਅਸੀਂ ਨਾਜ਼ੀਆਂ ਦੀ ਨਸਲਕੁਸ਼ੀ ਤਾਂ ਬਾਅਦ ਦੇ ਵਿੱਚ ਸਾਹਮਣੇ ਆਈ ਜਦੋਂ ਕੰਸੈਂਟਰੇਸ਼ਨ ਕੈਂਪ ਜਾਂ ਦੂਸਰਿਆਂ ਦੀ ਕਹਾਣੀ ਜਦੋਂ ਕਿ ਫੌਜਾਂ ਜੇਤੂ ਹੋਈਆਂ, ਇਹ ਤਾਂ ਅੱਖਾਂ ਦੇ ਸਾਹਮਣੇ ਦੁਨੀਆ ਦੇ ਹੋਇਆ। UN ਵੀ ਚੀਕਾਂ ਮਾਰ ਰਿਹਾ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਵੀ ਹੈ। ਪਰ ਕਿਉਂਕਿ ਜਦੋਂ ਇੱਕ ਪਾਸੇ ਜ਼ੋਰਾਵਰ ਤਾਕਤ ਹੈ, ਜੇ ਅਮਰੀਕਾ ਨੇ ਫੁੱਲ ਬੈਕਿੰਗ ਦਿੱਤੀ ਹੈ ਕਿ ਜੀ ਤੁਹਾਡਾ ਰਾਈਟ ਟੂ ਸੈਲਫ ਡਿਫੈਂਸ ਹੈ ਇਜ਼ਰਾਈਲ ਦਾ, ਜੋ ਮਰਜ਼ੀ ਉਹ ਕਰੇ, ਉੱਥੇ ਕੋਈ ਗੁਨਾਹਗਾਰ ਔਰ ਬੇਗੁਨਾਹ 'ਚ ਕੋਈ ਲਾਈਨ ਨਹੀਂ ਹੈ। ਸੋ ਹੁਣ ਇਸ ਗੱਲ ਦਾ ਕ੍ਰੈਡਿਟ ਹੈ ਕਿ ਜੀ ਦੇਖੋ ਅਸੀਂ ਜਿਹੜਾ ਉਹ ਵਕਤੀ ਤੌਰ ਦੇ ਉੱਤੇ ਪ੍ਰਿਜ਼ਨਰ ਐਕਸਚੇਂਜ ਹੋਇਆ, ਪਰ ਇਹ ਅੱਗੋਂ ਜਿਹੜਾ ਜੇ ਹੁਣ ਹਮਾਸ ਨੂੰ ਇਹ ਆ ਗਿਆ ਕਿ ਜੀ ਜਦੋਂ ਅਸੀਂ ਇਹਨਾਂ ਦੇ ਚੁੱਕੇ ਤੇ ਉਹਦੇ ਤੇ ਹੀ ਥੱਲੇ ਅਸੀਂ ਆਪਣੇ ਹਜ਼ਾਰਾਂ ਛਡਾ ਲਏ, ਤੇ ਫਿਰ ਤਾਂ ਜਿਹਨੂੰ ਅਸੀਂ ਸਮਝਦੇ ਮਾੜਾ ਕੰਮ ਹੈ ਅਗਵਾ ਕਰਨਾ, ਮਾਰਨਾ। ਅਸੀਂ ਕੋਈ ਹਮਾਸ ਜਾਂ ਉਹਦੇ ਸੈਕਟ ਦੇ ਹਮਾਇਤੀ ਨਹੀਂ ਹੈ, ਪਰ ਜਦੋਂ ਡੀਲ ਬਣਾਉਣ ਦੇ ਲਈ ਹੁਣ ਇਹੀ ਕ੍ਰਾਈਟੇਰੀਆ ਬਣ ਗਿਆ ਤੇ ਫਿਰ ਤੁਸੀਂ ਕਿਵੇਂ ਜਿਹੜੀ ਦਹਿਸ਼ਤਗਰਦੀ ਹੈ, ਜਿਹਨੂੰ ਤੁਸੀਂ ਦਹਿਸ਼ਤਗਰਦੀ ਕਹਿੰਦੇ ਹੋ, ਉਹਨੂੰ ਤੁਸੀਂ ਖਤਮ ਕਰ ਸਕਦੇ ਹੋ। ਔਰ ਦੂਸਰੇ ਪਾਸੇ ਜਦੋਂ ਲੋਕਾਂ ਦੇ ਕੋਲ ਦੇ ਹੈਵ ਨਥਿੰਗ ਟੂ ਲੂਜ਼, ਜਦੋਂ ਤੁਸੀਂ ਉਹਨਾਂ ਨੂੰ ਪੁਸ਼ ਕਰ ਦਿੱਤਾ ਕੰਧ ਨੂੰ, ਉਹਨਾਂ ਦੇ ਸਾਰੇ ਮਨੁੱਖੀ ਹੱਕ ਤਾਂ ਦੂਰ ਦੀ ਗੱਲ, ਉਹਨਾਂ ਦੇ ਕੋਈ ਐਨੀਮਲ ਰਾਈਟਸ ਵੀ ਨਹੀਂ ਨੇ। ਉਹਨਾਂ ਨੂੰ ਡੰਗਰਾਂ ਦਾ ਵੀ ਕੋਈ ਵਾੜੇ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਵੀ ਡੰਗਰ ਨੂੰ ਰਾਤ ਨੂੰ ਠੰਡ ਨਾ ਲੱਗੇ, ਦੂਜਾ ਨਾ ਹੋਏ। ਗਰੀਬ ਵੀ ਜਿਹੜਾ ਕੋਈ ਬੋਰੀਆਂ ਰੱਖ ਦਿੰਦਾ ਸੀ, ਕੋਈ ਵਾਰਮ ਥਾਂ ਪੈਦਾ ਕਰਦਾ ਸੀ। ਪਰ ਜਿਸ ਹਾਲਾਤ ਦੇ ਵਿੱਚ ਉਹਨਾਂ ਲੋਕਾਂ ਨੂੰ ਧੱਕਿਆ ਗਿਆ, ਜਿਸ ਹਾਲਾਤ ਛੋਟੇ ਛੋਟੇ ਬੱਚੇ, ਬੀਬੀਆਂ, ਮੈਨੂੰ ਨਹੀਂ ਲੱਗਦਾ ਕਿ ਵੀ ਇਸ ਤੋਂ ਬਦਤਰ ਸਾਡੀਆਂ ਅੱਖਾਂ ਦੇ ਸਾਹਮਣੇ ਜੋ ਨਸਲਕੁਸ਼ੀ ਦਾ ਦੌਰ ਦੌਰਾ ਅਸੀਂ ਦੇਖਿਆ। ਔਰ ਇਹ ਵੱਡੀਆਂ ਤਾਕਤਾਂ ਔਰ ਆਰਾਮ ਕਮਰਿਆਂ 'ਚ ਬੈਠ ਕੇ ਕਿਹਨੇ ਕਿਹਦੀ ਸਟਿੰਗ ਪੁੱਲ ਕਰਨੀ ਹੈ, ਕਿਹਨੇ ਕਿਹੜਾ ਸਮਝੌਤਾ ਕਰਾਉਣਾ ਹੈ। ਤੇ ਜਿੱਥੇ ਲੋਕ ਲਾਸ਼ਾਂ ਗਿਣਦੇ ਹੋਣ ਤੇ ਇਸ ਕਿਸਮ ਦੇ ਲੋਕ ਆਪਣੇ ਮੁਫਾਦ ਗਿਣਦੇ ਹੋਣ ਕਿ ਉਹਨਾਂ ਨੇ ਕਿੰਨੀ ਲੈਂਡ ਕੰਕਰ ਕਰ ਲਈ ਹੈ ਤੇ ਕਿੰਨੀ ਰਹਿ ਗਈ ਹੈ, ਇਹੀ ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਵਰਗੀ ਰੂਹਾਨੀ ਉਹ ਜਿਹੜੀ ਗੁਰੂ ਜੋਤ ਹੈ ਉਹ ਨਿਰੰਕਾਰ ਦੇ ਦਰਬਾਰ 'ਚ ਹਾਜ਼ਰ ਹੁੰਦੀ ਹੈ, ਇਹ ਕਹਿਣ ਲਈ ਕਿ ਇਤੀ ਮਾਰ ਪਈ ਕੁਰਲਾਣੇ ਟੈਂਕੀ ਦਰਦ ਨਾ ਆਇਆ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪਾਰਲੀਮੈਂਟ ਵਿੱਚ ਖਲੋ ਕੇ ਫਿਰ ਇਹ ਮੰਗ ਦੁਹਰਾਈ ਹੈ ਕਿ ਜੂਨ 84 ਦੇ ਘੱਲੂਘਾਰੇ ਸੰਬੰਧੀ ਸਰਕਾਰ ਵੱਲੋਂ ਕਮਿਸ਼ਨ ਮੁਕਰਰ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਸਰਕਾਰ ਨੇ ਜਿਹੜੀ ਹੈ ਘੱਲੂਘਾਰਾ 84 ਵਿੱਚ ਕੀ ਰੋਲ ਅਦਾ ਕੀਤਾ ਸੀ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੇ ਸਿਆਸਤਦਾਨ ਨੇ ਦੁਨੀਆ ਭਰ ਦੇ, ਉਹ ਸਿਆਸਤਦਾਨ ਹੀ ਹੁੰਦੇ ਨੇ ਥਿਕ ਸਕਿੰਡ, ਗੈਂਡੇ ਦੀ ਜਾਂ ਹਾਥੀ ਦੀ ਜਾਂ ਖੋਤੇ ਦੀ ਚਮੜੀ ਪਤਾ ਨਹੀਂ ਕਿੰਨੀ ਥਿਕ ਹੁੰਦੀ ਹੈ, ਪਰ ਇਹਨਾਂ ਸਾਰਿਆਂ ਦੀਆਂ ਚਮੜੀਆਂ ਇਕੱਠੀਆਂ ਕਰ ਲਓ ਤੇ ਫਿਰ ਪੋਲੀਟੀਸ਼ੀਅਨਸ ਦੀ ਬਣਦੀ। ਯੂਕੇ ਹਕੂਮਤ, ਲੇਬਰ ਗਵਰਨਮੈਂਟ ਹੁਣ ਇਸ ਪਾਰਲੀਮੈਂਟ ਦੇ ਵਿੱਚ 12 ਜਿਹੜੇ MP ਨੇ ਉਹ ਸਿੱਖ ਮੂਲ ਦੇ ਨੇ, ਬੀਬੀਆਂ 5-6 ਸ਼ਾਇਦ ਬੀਬੀਆਂ ਨੇ, 6 ਸਿੰਘ ਨੇ, 2 ਜਿਹੜੇ ਨੇ ਬਹੁਤ ਸੀਨੀਅਰ ਨੇ, ਪਿਛਲੀ ਵਾਰ ਵੀ MP ਸੀ, ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ। ਔਰ ਲੇਬਰ ਗਵਰਨਮੈਂਟ ਜਿਨ੍ਹਾਂ ਦੀ ਜਿਹੜੀ ਬਣੀ ਹੈ ਇਸ 'ਚ ਸਿੱਖਾਂ ਦੀ ਕਾਫੀ ਵੱਡੀ ਗਿਣਤੀ 'ਚ ਪਾਰਟਿਸਪੇਸ਼ਨ ਹੈ। ਔਰ ਲੇਬਰ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਜਾਂ ਉਹਨਾਂ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਵੀ ਐਲਾਨ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਇੱਕ ਕਮਿਸ਼ਨ ਮੁਕਰਰ ਕਰਾਂਗੇ, ਜੱਜ, ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਜੂਨ 1984 ਦੇ ਘੱਲੂਘਾਰੇ ਵੇਲੇ ਕੀ ਰੋਲ ਸੀ, ਕੀ ਮਦਦ ਮਾਰਗਰੇਟ ਥੈਚਰ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ MP ਸੀ ਉਸਨੇ ਕੀਤੀ। ਕਿਉਂਕਿ ਪਿਛਲੀ ਹਕੂਮਤ ਦੇ ਵੇਲੇ ਜਦੋਂ ਇਹ ਡੇਵਿਡ ਕੈਮਰੋਨ ਦੇ ਜ਼ਮਾਨੇ 'ਚ ਜਦੋਂ ਪ੍ਰਾਈਮ ਮਿਨਿਸਟਰ ਸੀ, ਕਿਉਂਕਿ 30 ਸਾਲ ਬਾਅਦ ਜਿੰਨੇ ਵੀ ਕਲਾਸੀਫਾਈਡ ਡਾਕੂਮੈਂਟ ਹੁੰਦੇ ਨੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਂਦਾ, ਔਰ ਜਦੋਂ 30 ਸਾਲ ਬਾਅਦ ਇਹ ਡੀਕਲਾਸੀਫਾਈ ਹੋਏ ਉਦੋਂ ਇਹ ਸਾਹਮਣੇ ਆਇਆ ਕਿ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੂੰ ਚਿੱਠੀ ਲਿਖੀ ਕਿ ਸਾਨੂੰ ਇਹ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਸੀਂ ਐਕਸ਼ਨ ਕਰਨਾ ਚਾਹੁੰਦੇ ਹਾਂ ਔਰ ਤੁਹਾਡੀ ਮਦਦ ਦੀ ਲੋੜ ਹੈ। ਮਾਰਗਰੇਟ ਥੈਚਰ ਨੇ ਨਾ ਸਿਰਫ ਜਵਾਬੀ ਕਾਰਵਾਈ ਦੇ ਵਿੱਚ ਮਦਦ ਦਾ ਭਰੋਸਾ ਦਿੱਤਾ, ਉਹਨਾਂ ਦੀ ਇੰਟੈਲੀਜੈਂਸ ਏਜੰਸੀ MI6 ਦੇ 2 ਆਲਾ ਆਫੀਸਰ ਜਿਹੜੇ ਨੇ ਭਾਰਤ ਗਏ, ਉਹਨਾਂ ਨੇ ਰੇਕੀ ਕਿ 4 ਚੁਫੇਰੇ ਉਸ ਦੇ ਵਿੱਚ ਕੀਤਾ। ਔਰ ਇਹ ਜਦੋਂ ਗੱਲ ਸਾਹਮਣੇ ਅੱਗੇ ਤੁਰਨ ਹੀ ਲੱਗੀ ਸੀ ਹੋਰ ਡਾਕੂਮੈਂਟਸ ਵੱਲ, ਤੇ ਇੱਕਦਮ ਉਹਨਾਂ ਨੇ ਉਹਨਾਂ ਨੂੰ ਦੁਬਾਰਾ ਡਾਕੂਮੈਂਟਸ ਨੂੰ ਡੀਕਲਾਸੀਫਾਈ ਕਰਨ ਦੀ ਥਾਂ ਫਿਰ ਕਲਾਸੀਫਾਈ 'ਚ ਲੈ ਆਂਦਾ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਸਾਹਮਣੇ ਆਈ ਕਿ ਵੀ ਇਹ ਤਾਂ ਇੰਟਰਨੈਸ਼ਨਲ ਕੰਸਪੀਰੇਸੀ ਸੀ ਔਰ UK ਦੀ ਗਵਰਨਮੈਂਟ ਵੀ ਜੂਨ 84 ਦੇ ਘੱਲੂਘਾਰੇ 'ਚ ਹੈਂਡ ਐਂਡ ਗਲਵਸ। ਹੁਣ ਕਿਉਂਕਿ ਇਹ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਸੀ ਉਦੋਂ ਮਾਰਗਰੇਟ ਥੈਚਰ ਦੀ, ਡੇਵਿਡ ਕੈਮਰੋਨ ਵੀ ਉਹਨਾਂ 'ਚੋਂ ਸੀ, ਫਿਰ ਟੋਨੀ ਬਲੇਅਰ ਦਾ ਪੀਰੀਅਡ ਆਇਆ ਜਾਂ ਦੂਜਾ, ਲੇਕਿਨ ਇਹ ਲੇਬਰ ਦੇ ਵੇਲੇ ਤੱਕ ਇਹ ਗੱਲ ਹਾਈਲਾਈਟ ਹੋਈ, ਸਿੱਖਾਂ ਨੇ ਇਸ ਤੇ ਫੋਕਸ ਕੀਤਾ ਔਰ ਲੇਬਰ ਪਾਰਟੀ ਦੇ ਵੀ ਜਿਹੜੇ ਲੋਕ ਸੀਨੀਅਰ ਇਹਨਾਂ ਦੇ ਲੀਡਰ ਸੀ ਉਹਨਾਂ ਨੂੰ ਲੱਗਾ ਕਿ ਵੀ ਇਹ ਐਜ਼ ਏ ਬ੍ਰਿਟਿਸ਼ ਸਿਟੀਜ਼ਨ ਜਿਹੜੇ ਸਿੱਖ ਨੇ ਉਹਨਾਂ ਦਾ ਹੱਕ ਬਣਦਾ ਹੈ ਜਾਣਨ ਦਾ ਕਿ ਵੀ ਕਿਸ ਹੱਦ ਤੱਕ ਮਦਦ ਕੀਤੀ, ਕੀ ਵੈਪਨ ਵੀ ਦਿੱਤੇ, ਹੋਰ ਕੀ ਕੀਤਾ। ਔਰ ਇਹ ਲੇਬਰ ਪਾਰਟੀ ਨੇ ਕਿਹਾ ਸੀ ਵੀ ਜਦੋਂ ਸਾਡੀ ਹਕੂਮਤ ਬਣੀ ਅਸੀਂ ਇਸ ਦੀ ਜਿਹੜੀ ਆ ਪੜਤਾਲ ਇੱਕ ਜੱਜ ਤੋਂ ਕਰਵਾਵਾਂਗੇ ਕਿ ਬ੍ਰਿਟਿਸ਼ ਗਵਰਨਮੈਂਟ ਦਾ ਕੀ ਰੋਲ ਸੀ। ਹੁਣ ਇੰਨੇ ਮਹੀਨੇ ਬੀਤ ਗਏ ਨੇ, ਇੱਕ ਪਾਸੇ ਜੱਗੀ ਜੌਲ ਦਾ ਇਸ਼ੂ ਵੀ ਉੱਥੇ ਹੀ ਫਸਿਆ ਹੋਇਆ, ਕਿੰਨੇ ਸਾਲ ਹੋ ਗਏ ਨੇ। ਸਿੱਖ ਫੈਡਰੇਸ਼ਨ UK ਔਰ ਦੂਸਰੀਆਂ ਜਥੇਬੰਦੀਆਂ ਇੱਕ ਪਾਸੇ ਉਹਨਾਂ ਨੇ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਪੂਰਾ ਜਿਹੜਾ ਉਹ ਲੌਬਿੰਗ ਸ਼ੁਰੂ ਕੀਤੀ ਹੋਈ ਹੈ ਉਹਨਾਂ ਦੀਆਂ ਕਨਸਟੀਚੁਐਂਸੀਜ਼ ਚ MP ਦੇ ਜਾਂ ਦੂਜੇ, ਪਰ ਇਧਰ ਇਹ ਜਿਵੇਂ ਸੀਨੀਅਰ ਮੈਂਬਰ ਪਾਰਲੀਮੈਂਟ ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਫਲੋਰ ਤੇ ਖਲੋ ਕੇ, ਉਹਨਾਂ ਦੀ ਹਕੂਮਤ ਹੈ, ਲੇਬਰ ਪਾਰਟੀ ਦੀ ਗਵਰਨਮੈਂਟ ਹੈ, ਇਹ ਸਲੋ ਨੂੰ ਰਿਪਰੈਜ਼ੈਂਟ ਕਰਦੇ ਨੇ, ਸਲੋ ਹਲਕੇ ਨੂੰ, ਉਹਨਾਂ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਕਿ ਭਾਈ ਇਹ ਜਿਹੜਾ ਤੁਹਾਡੀ ਜਿਹੜਾ ਇਕਰਾਰ ਸੀ ਕਿ ਟੂ hold independent inquiry into the extent of involvement of Margaret Thatcher Conservative government in Operation Blue Star in June 1984 ਇਸ ਨੂੰ ਤੁਸੀਂ ਫੁਲਫਿਲ ਕਰੋ। ਉਹਨਾਂ ਨੇ ਕਿਹਾ ਕਿ ਵੀ in 1984 the global Sikh community suffered catastrophic collective trauma when the Indian government ordered the storming of Golden Temple complex in Amritsar, which led to devastating destruction and bloodshed
with thousands of innocent people losing their lives ਕਿ ਹਜ਼ਾਰਾਂ ਜਾਨਾਂ ਉਹਦੇ ਚ ਗਈਆਂ ਨੇ। ਔਰ ਇਹ ਜਿਹੜਾ 3 ਸਾਲ 30 years later 30 ਸਾਲ ਬਾਅਦ ਜਦੋਂ ਉਹ ਡੀਕਲਾਸੀਫਾਈ ਹੋਇਆ, to our shock new documents exposed that the Thatcher government had helped their Indian counterpart by providing advice prior to that military operation in the pursuit of the truth and transparency. The British Sikh community duly launched a campaign for an independent inquiry to establish the extent of that involvement. कि ਜਦੋਂ ਸਾਹਮਣੇ ਆਇਆ ब्रिटिश कम्युनिटी ने सिख कम्युनिटी ने लॉन्च किया कैंपेन के जवाबदेह बनाया जाए, उन्होंने कहा कि while previous conservative governments have tried to brush the issue under the carpet, भी पिछलियां हुकूमतां ने तो इन्हू ब्रश ऑफ करने की कोशिश की थी, Sikhs expected the new Labour government to establish that promised independent inquiry. When will that be initiated? कि ਤੁਸੀਂ ਇਹ ਇਕਰਾਰ ਕੀਤਾ ਸੀ ਕਿ ਵੀ ਤੁਸੀਂ ਇਨਕੁਆਇਰੀ ਕਰਾਓਗੇ, ਦੱਸੋ ਤੁਸੀਂ ਕਦੋਂ ਕਰਵਾ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਬਿਲਕੁਲ ਠੀਕ ਨੁਕਤਾ ਹੈ। ਔਰ ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਦੇ ਸਾਹਮਣੇ ਜਿੱਥੇ ਸੋ ਕਾਲਡ ਨੈਸ਼ਨਲ ਇੰਟਰਸਟ ਇੰਡੀਆ ਦੇ ਨਾਲ ਕੀ ਹੋਏਗਾ, ਵਿਦਨ ਕੀ ਹੋਏਗਾ, ਔਰ ਉਹ ਇਹਨੂੰ ਕਹਿੰਦੇ ਨੇ ਪੈਰ ਘੜੀਸਣਾ। ਪਰ ਅਲਟੀਮੇਟਲੀ ਜੇ ਇੱਕ ਪ੍ਰੈਸ਼ਰ ਬਿਲਟ ਹੋਏਗਾ, ਔਰ ਇਹ ਹੈ ਜਦੋਂ ਤੁਸੀਂ ਇਲੈਕਟਰਲ ਪਾਵਰ ਕਹਿੰਦੇ ਹੋ, ਜੇ 12 ਸਿੱਖ ਮੈਂਬਰ ਪਾਰਲੀਮੈਂਟ ਸੋਲਿਡਲੀ ਇਸ ਦੇ ਉੱਤੇ ਖਲੋਂਦੇ ਨੇ, ਕਿਉਂਕਿ ਹੁੰਦਾ ਇਹ ਹੈ ਕਿ ਜਿਹੜੇ ਬਹੁਤ ਸਾਰੇ ਨੇ ਉਹ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਸ ਵੇਲੇ ਮੇਨ ਸਟ੍ਰੀਮ ਇਸ਼ੂ ਕੋ ਹੋਰ ਨੇ, ਇਹ ਸਾਰੇ 'ਚ ਪੈ ਗਏ ਤੇ ਫਿਰ ਜਿਹੜਾ ਕਈ ਕੁਝ ਸਾਹਮਣੇ ਆਏਗਾ ਵੀ ਕਿਸ ਲੈਵਲ ਤੇ ਕੀਤਾ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਇਨਕੁਆਇਰੀ ਇਹ ਮਸਟ ਹੈ, ਔਰ ਇਸ ਦੇ ਉੱਤੇ ਜੇ ਪ੍ਰੈਸ਼ਰ ਬਿਲਟ ਹੋਏ ਤੇ ਅਲਟੀਮੇਟਲੀ ਜਿਹੜੀ ਹੈ ਇਨਕੁਆਇਰੀ ਜ਼ਰੂਰ ਹੋਏਗੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਜ਼ ਪੈਨਸਲ ਨੇ ਉਹ ਲਾਉਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ, ਬਲਜੀਤ ਫਰੈਡ ਜੀ, ਨਿਹੰਗ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਔਰ ਇਸੇ ਤਰ੍ਹਾਂ ਫਿਰ ਹੈਗੇ ਆ ਕੁਲਵਿੰਦਰ ਸਿੰਘ ਭਿੰਦਰ ਜੀ, ਫਿਰ ਗੁਰਨਾਮ ਸਿੰਘ ਜੀ, ਫਿਰ ਅਮਰਜੀਤ ਸੈਣੀ ਜੀ, ਰਾਜਨਪ੍ਰੀਤ ਸਿੰਘ ਜੀ, ਬਲਬੀਰ ਸਿੰਘ ਜੀ ਟਿਵਾਣਾ ਜੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਦੇਸ਼ ਪੰਜਾਬ ਦੇ ਜੀ, ਔਰ ਹਰਵਿੰਦਰ ਸਿੰਘ ਜੀ, ਅਮਨ ਸਿੰਘ ਖਾਲਸਾ ਜੀ, ਪੰਨੂ ਜੀ, ਔਰ ਇਸੇ ਤਰ੍ਹਾਂ ਰਾਜਵਿੰਦਰ ਨਾਦਾ ਜੀ, ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਰੀਅਲੀ ਕਹਿੰਦੇ ਨੇ ਸੱਚੋ ਸੱਚ ਅਮੇਜ਼ਿੰਗ ਆਸਮ ਪ੍ਰੋਗਰਾਮ, ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। ਹਾਂਜੀ ਰਾਜਵਿੰਦਰ ਸਿੰਘ ਜੀ, ਇਹਨਾਂ ਦਾ ਇਹ ਫਤਿਹ ਬੁਲਾ ਕਹਿੰਦੇ ਡਾਕਟਰ ਸਾਹਿਬ ਹਾਊ ਵੀ ਨੋ ਵਾਈ FM ਸ਼ੈਤਾਨ ਸ਼ੰਕਰ ਵਾਜ਼ ਹੇਅਰ ਐਂਡ ਆਫ ਦਸੰਬਰ ਹਾਂਜੀ, ਫਿਰ ਨਾਓ ਦੇ ਪ੍ਰਿੰਟਡ ਇਨ ਦਾ ਪ੍ਰੈਸ ਅਬਾਊਟ ਹਾਈ ਲੈਵਲ ਕਮੇਟੀ। ਜੀ ਇਹ ਕਈ ਕੁਝ ਬਾਅਦ 'ਚ ਸਾਹਮਣੇ ਆਉਂਦਾ ਹੈ, ਪਰ ਉਹਨਾਂ ਨੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਇਸ ਸਾਰੇ ਤੋਂ। ਔਰ ਇਸੇ ਤਰ੍ਹਾਂ ਰਿਸ਼ੀ ਭਾਰਦਵਾਜ ਵੀ ਆਏ ਨੇ, ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਵੀ, ਜਾਵੇਦ ਬੱਬਰ ਜੀ ਵੀ। ਮੈਂ ਭਾਰਦਵਾਜ ਜੀ ਨੂੰ ਜ਼ਰੂਰ ਰਿਸਪੌਂਡ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਜੀ ਅਕਸਾਈ ਚਿੰਨ ਵਾਜ਼ ਨੈਵਰ ਅ ਪਾਰਟ ਆਫ ਇੰਡੀਆ। ਇਹ ਫਿਰ ਜਰਾ ਆਪਣੀ ਪਾਰਲੀਮੈਂਟ ਨੂੰ ਕਹੋ ਵੀ ਉਹ ਮਤੇ ਵਾਪਸ ਲੈਣ, ਉਹ ਵੀ ਔਰ ਹੁਣ ਵੀ ਇਵਨ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਅਮਿਤ ਸ਼ਾਹ ਨੇ, ਉਦੋਂ ਵੀ ਕਿਹਾ ਅਕਸਾਈ ਚਿੰਨ ਇਹ ਸਾਡੀ ਥਾਂ ਹੈ, ਅਸੀਂ ਇਹਨੂੰ ਵਾਪਸ ਲੈਣਾ। ਔਰ ਚੀਨ ਨੇ ਫਿਰ ਉਹਦਾ ਜਵਾਬ ਤੁਹਾਨੂੰ ਗਲਵਾਨ ਵੈਲੀ 'ਚ ਵੀ ਦਿੱਤਾ ਔਰ ਹੋਰ ਵੀ ਦਿੱਤਾ। ਫਿਰ ਉਹਨਾਂ ਨੇ ਕਿਹਾ ਜੀ ਈਵਨ ਇਨ ਦ ਮੈਪਸ ਇਟ ਕੇਮ ਆਫਟਰ 1954 ਤੇ ਪਾਕਿਸਤਾਨ ਆਕੂਪਾਈਡ ਜਿਹੜਾ ਕਸ਼ਮੀਰ ਆ ਉਹ 100% ਮੁਸਲਿਮ ਹੈ, ਇਸ ਲਈ ਉਹਨੂੰ ਲੈਣ ਦਾ ਕੋਈ ਫਾਇਦਾ ਨਹੀਂ ਹੈ। ਇਹ ਰਿਸ਼ੀ ਭਾਰਦਵਾਜ ਜੀ, ਜੇ ਤਾਂ ਤੁਹਾਡੇ ਕੋਲ ਕੋਈ ਅਥਾਰਟੀ ਹੈ ਤਾਂ ਇਹਨਾਂ ਨੂੰ ਸਮਝਾਓ ਫਿਰ, ਜਿਹੜੇ ਕਹਿੰਦੇ ਨੇ ਜੀ ਅਸੀਂ ਉਹਨੂੰ ਕਸ਼ਮੀਰ ਨੂੰ ਕੰਪਲੀਟ ਕਰਨਾ। ਤੇ ਹੁਣ ਤਾਂ ਤੁਹਾਡਾ ਫੌਜੀ ਚੀਫ ਵੀ ਮੰਨ ਗਿਆ ਵੀ ਗਲਵਾਨ ਜਿਹੜਾ ਉਹ ਰਿਪੀਟ ਨਹੀਂ ਹੋਣਾ ਚਾਹੀਦਾ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਤੁਹਾਡੇ ਔਰ ਸਰਕਾਰ ਦੇ ਸਟੈਂਡ 'ਚ ਕਿੰਨਾ ਫਰਕ ਹੈ। ਬਿਲਕੁਲ ਬਿਹਾਰ ਸਿੰਘ ਕੰਗ ਜੀ, ਜਾਵੇਦ ਬੱਬਰ ਜੀ, ਹਾਂਜੀ, ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਫਿਰ ਇਸ ਤਰ੍ਹਾਂ ਰਣਜੀਤ ਸਿੰਘ ਜੀ, ਔਰ ਸਿੰਘ ਗਰਚਾ ਜੀ, ਜਾਹਿਦ ਹੁਸੈਨ ਜੀ, ਸਿੱਖ ਮੁਸਲਿਮ ਯੂਨਿਟੀ ਜ਼ਿੰਦਾਬਾਦ ਕਹਿੰਦੇ ਨੇ, ਸਿਆਲਕੋਟ ਵੈਸਟ ਪੰਜਾਬ ਪਾਕਿਸਤਾਨ ਤੋਂ ਵੀ ਦੇਖ ਰਹੇ ਨੇ। और इसी तरह जावेद बब्बर जी कहते डॉक्टर साहब अस्सलाम वालेकुम, माशाअल्लाह आपका प्रोग्राम बहुत अच्छा है और खालसा जिंदाबाद। निहंग सिंह जी खालसा जिंदाबाद कहते ने, जिंदाबाद जिंदाबाद। हाँ जी, और कमांडो फोर्स बाबा जी, और इसी तरह गुरजीत सिंह जी, फिर इसी तरह मोहम्मद इसाक जी, अजत सिंह जी, सब का बहुत बहुत शुक्रिया अपने व्यूज़ के लिए इजाजत। व्यूअर्स साडे प्रोग्राम का समा इत्थे मुकदा, तुसीं अपनी राय ते सुझाव
ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।